खालसा वाहिगुरू जी की फतेह। अस्सलाम वालेकुम आदाब और जमात ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 12 ਜੂਨ 2026 29 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਹੈ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਇੱਕ ਗੁਰਮੁਖ ਸਿੰਘ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਈਰਾਨ ਦੇ ਹਵਾਲੇ ਨਾਲ ਕਿ ਈਰਾਨ ਕ੍ਰਾਈਸਿਸ ਵਿੱਚ ਆਸ ਦੀ ਕਿਰਨ ਮੁੜ ਜਾਗੀ ਹੈ। ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਕਿ ਵੀਕਐਂਡ ਤੱਕ ਯੂਰਪ ਦੇ ਕਿਸੇ ਮੁਲਕ ਵਿੱਚ ਈਰਾਨ ਨਾਲ ਅਮਨ ਸਮਝੌਤੇ ਤੇ ਦਸਤਖਤ ਹੋ ਜਾਣਗੇ। ਇਸ ਦੀ ਤਸਦੀਕ ਜਿਹੜੀ ਹੈ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ ਕੀਤੀ ਹੈ। ਰੱਬ ਕਰੇ ਅਮਨ ਸਮਝੌਤਾ ਸਿਰੇ ਚੜੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਇੱਕ ਉਸ ਗੁਰਸਿੱਖ ਵੀਰ ਵੱਲੋਂ ਹੈ ਜਿਹੜਾ ਇੰਨੀ ਤੇਜ਼ੀ ਨਾਲ ਆ ਕੇ ਮੈਨੂੰ ਮਿਲਿਆ ਤੇ ਇੰਨੀ ਤੇਜ਼ੀ ਨਾਲ ਚਲਾ ਗਿਆ ਕਿ ਉਹਨੇ ਆਪਣਾ ਨਾਂ ਦੱਸਣਾ ਵੀ ਜਿਹੜਾ ਹੈ ਉਹਨੂੰ ਲੱਗਾ ਕਿ ਭਾਈ ਸ਼ਾਇਦ ਇਹ ਰੈਕਗਨੀਸ਼ਨ ਹੈ। ਔਰ ਉਹਨਾਂ ਦੇ ਲਿਫਾਫੇ ਦੇ ਵਿੱਚ ਜੋ ਉਹਨਾਂ ਨੇ ਭੇਟ ਕੀਤਾ ਉਹਨਾਂ ਨੇ ਕਿਹਾ ਵੀ ਟੀਵੀ 84 ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਅਸੀਂ ਬਹੁਤ ਨਿਮਾਣੇ ਹੈ, ਅਸੀਂ ਵੱਧ ਕੋਈ ਮਦਦ ਕਰ ਨਹੀਂ ਸਕਦੇ, ਬਹੁਤ ਕਰਨਾ ਚਾਹੁੰਦੇ ਹਾਂ ਪਰ ਇਹ ਜਿਹੜੀ ਹੈ ਭੇਟ ਹੈ ਔਰ ਇੱਕਦਮ ਉਹ ਨਿਕਲ ਗਏ। ਸੋ ਬਹੁਤ ਵਾਰ ਜਦੋਂ ਮੈਂ ਇਸ ਕਿਸਮ ਦਾ ਪਿਆਰ ਔਰ ਜਜ਼ਬਾ ਦੇਖਦਾ ਤੇ ਜੇ ਕਿਤੇ ਕੋਈ ਕਮਜ਼ੋਰ ਤਰੰਗ ਵੀ ਮਨ ਦੇ ਵਿੱਚ ਕਿਤੇ ਘੁੰਮ ਰਹੀ ਹੋਏ ਤੇ ਉਹ ਬਿਲਕੁਲ ਕਾਫੂਰ ਹੋ ਜਾਂਦੇ ਆ। ਸੋ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇਹ ਵੀ ਦੱਸ ਦਈਏ ਹਾਲਾਂ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਇਹ ਐਡ ਚੱਲ ਰਹੀ ਹੈ ਕਿ ਟੀਵੀ 84 ਦੇ ਫਾਊਂਡਰ ਜਿਨ੍ਹਾਂ ਦਾ ਇਹ ਬ੍ਰੇਨ ਚਾਈਲਡ ਜਿਹਦੇ ਲਈ ਉਹਨਾਂ ਨੇ ਆਪਣਾ ਬਲੱਡ ਐਂਡ ਸਵੈਟ ਖੂਨ ਪਸੀਨਾ ਇੱਕ ਕੀਤਾ ਡਾਕਟਰ ਰਣਜੀਤ ਸਿੰਘ, ਉਹਨਾਂ ਨੂੰ ਸਾਥੋਂ ਵਿਛੜਿਆਂ ਲਗਭਗ 4 ਸਾਲ ਹੋ ਜਾਣੇ ਨੇ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਿਆਰੇ ਮਿੱਤਰ ਵੀ ਸਾਥੀ ਵੀ ਸਹਿਯੋਗੀ ਵੀ ਵੀਰ ਗੋਵਿੰਦਰ ਸਿੰਘ ਡਾਲਸ ਹਰ ਸਾਲ ਅਖੰਡ ਪਾਠ ਰਖਵਾਉਂਦੇ ਨੇ ਔਰ ਉਹਨਾਂ ਨੂੰ ਯਾਦ ਵੀ ਕਰ ਲਿਆ ਜਾਂਦਾ ਹੈ। ਪੰਥ ਪ੍ਰਸਤ ਵੀਰ ਭੈਣਾਂ ਵੀ ਇਕੱਠੇ ਹੋ ਜਾਂਦੇ ਨੇ। ਟੀਵੀ 84 ਦੀ ਫਾਈਨੈਂਸ਼ੀਅਲ ਹੈਲਪ ਵੱਲ ਵੀ ਪੇਸ਼ਕਦਮੀ ਹੁੰਦੀ ਹੈ ਔਰ ਅੱਜ ਜਿਹੜਾ ਹੈ ਅਖੰਡ ਪਾਠ ਸਾਹਿਬ ਦੀ ਆਰੰਭਤਾ ਗੁਰਦੁਆਰਾ ਸਿੰਘ ਸਭਾ ਡਾਲਸ ਰਿਚਰਡਸਨ ਹੋ ਚੁੱਕੀ ਹੈ। ਸਵੇਰੇ 9 ਵਜੇ ਪਾਠ ਆਰੰਭ ਹੋਇਆ। ਐਤਵਾਰ ਇਸ ਦਾ ਭੋਗ ਪਏਗਾ ਔਰ ਮੈਂ ਵੀ ਕੱਲ ਫਲਾਈ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਾਂਗਾ। ਸੋ ਜਿਹੜੇ ਵੀ ਟੈਕਸਸ ਦੀ ਰੇਂਜ ਦੇ ਵਿੱਚ ਆਸਟਨ ਹਿਊਸਟਨ ਜਾਂ ਦੂਸਰੇ ਨੇ ਕੁਛ ਦੇ ਨਾਲ 1-to-1 ਵੀ ਕਮਿਊਨੀਕੇਸ਼ਨ ਹੋਈ ਹੈ। ਸੋ ਉਹਨਾਂ ਉਹ ਪਾਰਟਿਸਿਪੇਟ ਕਰਨ ਕਿਉਂਕਿ ਇਸ ਬਹਾਨੇ ਦੇ ਨਾਲ ਹੀ ਅਸੀਂ ਗੱਲਬਾਤ ਜਿੱਥੇ ਪੰਥ ਦੀ ਕਰਦੇ ਹਾਂ ਅੱਜ ਹੀ ਮਲਕ ਸਾਹਿਬ ਸਾਡੇ ਮਿੱਤਰ
ਉਹ ਕਹਿਣ ਲੱਗੇ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਿਆ ਜਦੋਂ ਡਾਕਟਰ ਆਈਜੇ ਸਿੰਘ ਉਹਨਾਂ ਨੇ ਨਿਊਯਾਰਕ 'ਚ ਚੜ੍ਹਾਈ ਕੀਤੀ, ਮੈਨੂੰ ਲੱਗਾ ਤੁਸੀਂ ਕੌਮੀ ਕੰਮ ਕਰ ਰਹੇ ਹੋ ਔਰ ਇਸ ਪੱਖੋਂ ਉਹ ਇੰਪੋਰਟੈਂਟ ਹੈ। ਮੈਂ ਉਹਨਾਂ ਨੂੰ ਕਿਹਾ ਤੁਹਾਡੀ ਭਾਵਨਾ ਦੇ ਅਸੀਂ ਕਦਰਦਾਨ ਹੈ, ਪਰ ਮੇਰੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜੇ ਵੀਰ ਭੈਣਾਂ ਇਸ ਰਸਤੇ 'ਤੇ ਤੁਰੇ ਨੇ, ਸਾਡੀ ਬਰਾਦਰੀ ਵੀ ਇਹੀ ਹੈ, ਸੰਗੀ ਸਾਥੀ ਵੀ ਇਹੀ ਨੇ, ਕਾਫਲਾ ਵੀ ਇਹ ਹੈ, ਸ਼ਾਹ ਸਵਾਰ ਵੀ ਇਹ ਨੇ, ਹਮਸਫਰ ਵੀ ਇਹ ਨੇ, ਤੇ ਇਹਨਾਂ ਪਰਿਵਾਰਾਂ ਦੇ ਦੁੱਖ ਸੁੱਖ ਦੇ ਵਿੱਚ ਜਿਹੜਾ ਹੈ ਉਹ ਸ਼ਿਰਕਤ ਕਰਨੀ, ਉਹਨੂੰ ਮੈਂ ਆਪਣੀ ਪ੍ਰਾਇੋਰਟੀ ਦੇ ਵਿੱਚ ਰੱਖਦਾ ਹਾਂ, ਦੇਖਦਾ ਹਾਂ। ਔਰ ਇਹੀ ਇੱਕ ਮੈਂ ਸਮਝਦਾ ਕਿ ਅਲਟੀਮੇਟਲੀ ਜਿਹੜਾ ਗੁਰਸਿੱਖੀ ਮੰਡਲ ਦੇ ਵਿੱਚ ਹੈ ਉਸ ਨੇ ਆਪਣਾ ਜੀਵਨ, ਗ੍ਰਸਤੀ ਜੀਵਨ, ਹਰ ਜਿਹੜੀ ਹੈ ਉਸ ਦੀ ਤਰੱਕੀ ਉਹ ਇੱਕ ਆਪਣੀ ਥਾਂ ਹੈ। ਪਰ ਸਾਡੇ ਲਈ ਤਾਂ ਜਿਹਨਾਂ ਵੀਰਾਂ ਭੈਣਾਂ ਦਾ ਇਸ ਰਸਤੇ ਤੇ ਤੁਰਦੇ ਆ, ਕਿਉਂਕਿ ਆਪੋ ਆਪਣੇ ਲਈ ਤਾਂ ਸਾਰੇ ਜਿਉਂਦੇ ਨੇ, 8 ਬਿਲੀਅਨ ਲੋਕ ਇਸ ਧਰਤੀ ਦੇ ਉੱਤੇ ਰਹਿੰਦੇ ਨੇ। ਔਰ ਅੱਜ ਜਿਹੜੀ ਖਬਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਗਰਦਸ਼ ਕਰ ਰਹੀ ਹੈ ਕਿ ਜੀ ਐਲਨ ਮਸਕ ਦੁਨੀਆ ਦਾ ਪਹਿਲਾ ਟ੍ਰਿਲੀਅਨਰ ਬਣ ਗਿਆ, ਅੱਜ ਤੱਕ ਕੋਈ ਟ੍ਰਿਲੀਅਨਰ ਨਹੀਂ ਬਣਿਆ। ਸੋ ਮੇਰੇ ਇੱਕਦਮ ਹਾਲਾਂਕਿ ਖਬਰ ਹੀ ਡੋਮੀਨੇਟ ਕਰ ਰਹੀ ਹੈ, ਕਿਉਂਕਿ ਪੈਸਾ ਇੱਕ ਐਸੀ ਚੀਜ਼ ਹੈ ਜਿਹੜੇ ਲੋਕ ਡੇ ਐਂਡ ਨਾਈਟ ਸਟਰਾਈਵ ਕਰ ਰਹੇ ਹੁੰਦੇ ਨੇ ਉਹਨਾਂ ਦੇ ਲਈ ਕਿ ਕੋਈ ਟ੍ਰਿਲੀਅਨਰ ਬਣ ਗਿਆ। ਔਰ ਬਹੁਤ ਵਾਰ ਇਹ ਹੈ ਵੀ ਮਹਿਲਾਂ ਦੀ ਕੀਮਤ ਜਾਂ ਮਹਿਲਾਂ 'ਚ ਰਹਿਣ ਵਾਲੇ ਹੰਕਾਰੇ ਇਸ ਲਈ ਹੁੰਦੇ ਨੇ ਕਿ ਉਹਨਾਂ ਦੇ ਬਰਾਬਰ ਝੁੱਗੀਆਂ ਹੁੰਦੀਆਂ ਨੇ। ਅਦਰਵਾਈਜ਼ ਜੇ ਸਭ ਦੇ ਕੋਲ ਇੱਕੋ ਜਿਹੇ ਸਾਧਨ ਵੰਡ ਕੇ ਛਕਣ ਦੀ ਗੱਲ ਹੋਏ ਤੇ ਕੋਈ ਮਹਿਲ ਵਾਲਾ ਨਹੀਂ, ਕੋਈ ਝੁੱਗੀ ਵਾਲਾ ਨਹੀਂ ਹੈ, ਸਾਰੇ ਹੀ ਜਿਹੜੇ ਨੇ ਉਸ ਜਿਹੜਾ ਉਹ ਖੁਸ਼ਹਾਲੀ ਦਾ ਜੀਵਨ ਜਿਉ ਸਕਦੇ ਨੇ ਜੋ ਅਕਾਲ ਪੁਰਖ ਨੇ ਜੋ ਇਸ ਕਾਇਨਾਤ ਦੇ ਵਿੱਚ ਇਸ ਧਰਤੀ ਦੇ ਉੱਤੇ ਲਿਆਂਦਾ। ਲੇਕਿਨ ਫਿਰ ਇੱਕਦਮ ਮੇਰੇ ਮਨ 'ਚੋਂ ਜਿਹੜਾ ਸ਼ੇਅਰ ਕਈ ਵਾਰੀ ਅਕਸਰ ਮੇਰੇ ਤੋਂ ਵੀ ਨਿਕਲ ਜਾਂਦਾ ਹੈ ਕਿ ਵੀ ਜਿਹਦੇ 'ਚ ਹੈ ਕਿ ਐ ਜ਼ਰ ਤੂੰ ਖੁਦਾ ਤੋਂ ਨਹੀਂ ਵਾ ਲੇਕਿਨ ਵਾ ਖੁਦਾ ਸੇ ਕਮ ਵੀ ਨਹੀਂ, ਕਿ ਐ ਪੈਸੇ ਤੂੰ ਰੱਬ ਤਾਂ ਨਹੀਂ ਹੈ ਪਰ ਰੱਬ ਦੀ ਸਹੁੰ ਰੱਬ ਤੋਂ ਘੱਟ ਵੀ ਨਹੀਂ। ਔਰ ਐਲਨ ਮਸਕ ਹੁਣ ਅੱਜ ਉਹਨੇ ਇੱਕ ਦਿਨ ਦੇ ਵਿੱਚ ਹੀ ਜਿਹੜਾ $75 ਬਿਲੀਅਨ ਦੇ ਸ਼ੇਅਰ ਵੇਚੇ ਨੇ ਔਰ ਬਲੌਕਬਸਟਰ ਆਪਰੇਸ਼ਨ ਹੈ ਜਿਹਦੇ 'ਚ ਉਹਨੇ ਜਿਹੜਾ ਲੋਕਾਂ ਨੂੰ ਮੂਨ, ਮਾਰਸ ਤੇ ਉਸ ਤੋਂ ਵੀ ਬਿਯੋਂਡ ਦੀ ਸੈਰ ਕਰਵਾਉਣੀ ਹੈ। ਔਰ ਉਹ ਜਿਹੜੀ ਹੈ ਉਸ ਦੇ ਵਿੱਚ ਉਹਦਾ ਇਹ ਕਹਿਣਾ ਹੈ ਵੀ ਅੱਜ ਵੀ ਨੈਸਡੈਕ ਐਕਸਚੇਂਜ ਨਿਊਯਾਰਕ 'ਚ ਸਪੇਸ ਐਕਸ ਦੇ ਨਾਂ ਥੱਲੇ 100 ਤੋਂ ਜ਼ਿਆਦਾ ਲੋਕ ਇਕੱਠੇ ਹੋਏ। ਟਾਈਮ ਸਕੁਅਰ ਦੇ ਉੱਤੇ ਵੀ ਅੱਜ ਜਿਹੜਾ ਸਾਈਨ, ਨੀਓਨ ਸਾਈਨ ਜਿਹਨੂੰ ਕਹਿੰਦੇ ਚੱਲ ਰਿਹਾ ਉਹ ਇਹੀ ਹੈ, ਬਿਲਡਿੰਗ ਦਾ ਇਨਫਰਾਸਟ੍ਰਕਚਰ ਟੂ ਦਾ ਫਿਊਚਰ। ਔਰ ਫਿਊਚਰ ਇਨਫਰਾਸਟ੍ਰਕਚਰ ਤਾਂ ਇਹੀ ਹੈ ਜੋ ਇਹਨਾਂ ਦੇ ਲਈ ਮੂਨ, ਮਾਰ, ਤਨਾੜ ਸੈਰ ਕਰਨਗੇ। ਤੇ ਜਿਹੜਾ ਮੇਰਾ ਖਿਆਲ ਹੈ 4 ਦਹਾਕੇ ਪੁਰਾਣਾ ਇੱਕ ਸ਼ੇਅਰ ਅਗੇਨ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਆ ਰਿਹਾ ਹੈ ਕਿ ਵੀ ਧਰਤੀ ਤੋਂ ਵੱਧ ਗਈ ਅਸਮਾਨ ਦੀ ਕੀਮਤ, ਅਸਮਾਨ ਤੇ ਜਾਣਾ, ਧਰਤੀ ਤੋਂ ਵੱਧ ਗਈ ਅਸਮਾਨ ਦੀ ਕੀਮਤ, ਕੁਫਰ ਤੋਂ ਘਟ ਗਈ ਈਮਾਨ ਦੀ ਕੀਮਤ, ਹਰ ਚੀਜ਼ ਦੁਨੀਆ ਦੀ ਮਹਿੰਗੀ ਦਿਨੋਂ ਦਿਨ ਜਾਂਦੀ ਹੈ ਘਟਦੀ ਇਨਸਾਨ ਦੀ ਕੀਮਤ। ਕਾਸ਼ ਜਿਹੜੇ ਸਾਡੇ ਫੈਲੋ ਬੀਇੰਗ ਨੇ ਇਸ ਧਰਤੀ ਦੇ ਉੱਤੇ, ਇਨਸਾਨੀ ਰੇਸ ਹੈ, ਐਨੀਮਲਸ ਨੇ, ਪਲਾਂਟਸ ਨੇ, ਜੇ ਸਾਡੇ 'ਚੋਂ ਕੰਪੈਸ਼ਨ ਹੋਏ ਤੇ ਫਿਰ ਸਾਡੀਆਂ ਪ੍ਰਾਇੋਰਟੀਜ਼ ਹੋਰ ਹੋਣ। ਔਰ ਖੁਸ਼ੀ ਜਦੋਂ ਅਸੀਂ ਲੱਭਣ ਤੁਰਦੇ ਹਾਂ ਜਿਹੜੇ ਤੁਹਾਡੇ ਅੰਦਰ ਦੇ ਨਾਲ ਹੀ ਜੁੜੀ ਹੋਈ ਹੈ, ਤੁਸੀਂ 7 ਅਸਮਾਨਾਂ ਦੇ ਗੇੜੇ ਲਾਓ, 7 ਥਾਵਾਂ ਤੇ ਜਾਓ, ਇਨ ਦਾ ਐਂਡ ਇਹ ਉਹੀ ਹੈ, ਸਹਿਸ ਖਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਵੈਸੇ ਸਾਡੇ ਵੀ ਕਹਿਣਗੇ ਜੀ ਇਹ ਕਹਿ ਕੇ ਫਿਰ ਤੁਸੀਂ ਸਪਾਂਸਰਸ਼ਿਪ ਵੀ ਮੰਗਦੇ ਹੋ, ਪਰ ਇਹ ਦੌਲਤ ਗੁਜ਼ਰਾਨ ਅਸੀਂ ਜਿਹੜਾ ਸਿੱਖੀ ਦਾ ਕਨਸੈਪਟ ਹੈ ਉਹ ਪਾਇਲ ਅਪ ਕਰਨਾ ਨਹੀਂ ਹੈ, ਇਹ ਦਾਅਵੇ ਕਰਨਾ ਨਹੀਂ ਹੈ ਵੀ ਅਸੀਂ ਬਹੁਤ ਧਨਾੜ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਿਵਾਜੀ ਦਾ ਜਿਹੜਾ ਗੁਰੂ ਬਣਿਆ ਸਮਰੱਥ ਰਾਮਦਾਸ, ਉਹਦੀ ਮਾਂ ਜੀਜਾਬਾਈ ਦਾ ਗੁਰੂ ਸੀ, ਉਹਨੇ ਉਹ ਸ੍ਰੀਨਗਰ ਮਿਲਿਆ। ਇਹ ਸ੍ਰੀਨਗਰ ਇੱਕ ਗੜਵਾਲ ਰਿਆਸਤ ਦੇ ਵਿੱਚ ਹੈ ਜਿਹੜਾ ਅੱਜ ਉੱਤਰਾਖੰਡ 'ਚ ਹੈ। ਤਾਂ ਉਹਨੇ ਦੇਖਿਆ ਕਿ ਵੀ ਬੜਾ ਜਾਓ ਜਲਾਲ ਹੈ, ਘੋੜਿਆਂ ਦੇ ਉੱਤੇ ਸਿੱਖ ਪੂਰਾ ਦਰਬਾਰ ਸੱਜਿਆ ਹੈ, ਪਰਿਵਾਰ ਹੈ ਗੁਰੂ ਸਾਹਿਬ ਦਾ ਨਾਲ, ਬੱਚੇ ਨੇ। ਔਰ ਉਹਨੇ ਕਿਹਾ ਕਿ ਵੀ ਮੈਂ ਤਾਂ ਸੁਣਿਆ ਸੀ ਨਾਨਕ ਸ਼ਾਹ ਫਕੀਰ ਨੇ, ਇਹ ਕੀ ਹੈ? ਔਰ ਉਹਦੇ 'ਚ ਗੁਰੂ ਸਾਹਿਬ ਨੇ ਫਿਰ ਜਿਹੜਾ ਜਵਾਬ ਹੈ ਇਹੀ ਉਸ ਹਵਾਲੇ ਨਾਲ ਵੀ ਹੈ ਸਮਰੱਥ ਰਾਮਦਾਸ ਦੇ। ਔਰ ਗੁਜਰਾਤ ਪਾਕਿਸਤਾਨ ਦੇ ਵਿੱਚ ਇੱਕ ਜ਼ਿਲ੍ਹਾ ਜਿੱਥੇ ਦਾ ਪੀਰ ਦੌਲੇ ਸ਼ਾਹ ਜਿਹਨੂੰ ਕਿਹਾ ਜਾਂਦਾ, ਹੁਣ ਉਹ ਦੌਲੇ ਸ਼ਾਹ
ਅਕਸਰ ਇਹ ਹੁੰਦਾ ਵੀ ਜਿਨ੍ਹਾਂ ਦੇ ਨੈਕ ਛੋਟੇ ਹੁੰਦੇ ਸੀ ਨਿਆਣਿਆਂ ਦੇ, ਦੌਲੇ ਸ਼ਾਹ ਦੇ ਚੂਹੇ ਵੀ ਉਹਨਾਂ ਨੂੰ ਉੱਥੇ ਉਹ ਭੇਡ ਜਿਹੜਾ ਜਾ ਕੇ ਚੜਾ ਦਿੰਦੇ ਸੀ, ਜਿਹੜਾ ਜੈਨੇਟਿਕ ਡਿਫੈਕਟ ਹੈ। ਹਾਲਾਂ ਕਈ ਜ਼ਬਰਦਸਤੀ ਵੀ ਉਹਨਾਂ ਨੂੰ ਬਣਾਉਣ ਲੱਗ ਗਏ। ਦੌਲੇ ਸ਼ਾਹ ਦੇ ਜੋ ਵੈਸੇ ਉਹ ਇੱਕ ਸਪਿਰਿਚੁਅਲ ਪੀਰ ਸੀ, ਉਹਦੇ ਨਾਲ ਵੀ ਇਸ ਡਾਇਲੌਗ ਦਾ ਜਿਹੜਾ ਜੋੜਿਆ ਜਾਂਦਾ ਹੈ। ਪਰ ਗੱਲ ਅਲਟੀਮੇਟਲੀ ਕੰਟੈਂਟ ਦੀ ਹੈ। ਜੋ ਗੁਰੂ ਸਾਹਿਬ ਨੇ ਕਿਹਾ, ਉਹਨਾਂ ਨੇ ਕਿਹਾ ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, फकीर ना हिंदू ना मुसलमान, शस्त्र गरीब की रख्या, जरवाने की पख्या। हुण ये है औरत ईमान दा कानसैप्ट औरत दे नाल जुड़िया होया है। दौलत गुजरान है, गुजर लई है, ये पाइल अप नहीं है, इकट्ठे करन लई नहीं है। बच्चे बच्चियां तुहाडे विरसे दे वारिस ने, जिन्हां वैल्यूज़ नूं तुसीं खड़ा कीता है ਉਹ ने। फकीर ਦਾ ਮਤਲਬ ਹੈ ਰੱਬ ਨਾਲ ਜੁੜਿਆ ਹੋਇਆ। ਉਸ ਦੇ ਉੱਤੇ ਲੇਬਲ ਹਿੰਦੂ ਮੁਸਲਮਾਨ ਜਾਂ ਕੋਈ ਹੋਰ ਲਾ ਕੇ ਕੋਈ ਫਰਕ ਨਹੀਂ ਪੈਂਦਾ। ਇਨ ਦਾ ਐਂਡ ਇਹ ਉਹੀ ਸੀ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ ਕਿ ਜਦੋਂ ਬਗਦਾਦ ਦੇ ਵਿੱਚ ਡਿਬੇਟ ਹੁੰਦੀ ਹੈ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਭਾਈ ਹਾਜੀਓ ਸੁਣ ਲਓ ਗੱਲ, ਇਹ ਅਲਟੀਮੇਟਲੀ ਅਮਲਾਂ ਦੇ ਨਾਲ ਤੁਹਾਡਾ ਨਬੇੜਾ ਹੋਣਾ। ਔਰ ਇਹੀ ਗੱਲ ਅਲਾਮਾ ਇਕਬਾਲ ਜਿਹੜੇ ਇਸਲਾਮ ਦੇ ਵੱਡੇ ਦਰਵੇਸ਼ ਵੀ ਔਰ ਫਕੀਰ ਵੀ, ਮਸ਼ਰਕ ਦੇ ਸ਼ਾਇਰ ਵੀ, ਇੱਕ ਸ਼ਹਿਰ ਉਹਨਾਂ ਦਾ ਇਹ ਸਾਰੀ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਨੂੰ ਹੀ ਆਪਣੇ 'ਚ ਜ਼ਮ ਕਰ ਲੈਂਦਾ ਹੈ। ਔਰ ਉਹ ਹੈ ਅਮਲ ਸੇ ਜ਼ਿੰਦਗੀ ਬਣਤੀ ਹੈ, जन्नत भी जहन्नम भी, ये खाकी अपनी फितरत से, ना नूरी है ना नारी है। कि ये अमलों के नाल तुहाडे लई बहिश्त का दरवाज़ा खुलेगा कि जहन्नम नरक दा, ये तुहाडे अमलों ने डिसाइड करना है। और ये जिहड़ा खाकी है, जिहड़ा खाक च रलण वाला ये ह्यूमन बीइंग है, अग है, यही अग नूर भी बन सकती है, रब दा बंदा भी बन सकता है। तो यही अग जिहड़ी है वो विषयां विकारां दी अग ਜਿਹੜੀ ਹੈ ਤੁਹਾਨੂੰ ਸਾੜ ਵੀ ਸਕਦੀ ਹੈ। ਸੋ ਇਹ ਹੁਣ ਅੱਜ ਦਾ ਸੈਗਮੈਂਟ ਐਲਨ ਮਸਕ ਦੇ ਨਾਲ ਕਰੀਏ ਕਿ ਭਾਈ ਤੂੰ ਵੀ ਸਪਾਂਸਰਸ਼ਿਪ ਦੇ ਸਾਨੂੰ। ਬਿਲਕੁਲ। ਅਸੀਂ ਪੋਜ਼ਿਟਿਵ ਖਬਰ ਦੇ ਨਾਲ ਸ਼ੁਰੂਆਤ ਕਰ ਰਹੇ ਹਾਂ। ਹਾਲਾਂ ਪਿਛਲੇ 48 ਘੰਟੇ 'ਚ ਰੰਗ ਬਦਲੇ। ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਬਸ ਹੁਣ ਅਸੀਂ ਖੜਗ ਆਈਲੈਂਡ ਵੀ ਇਰਾਨ ਦਾ ਲੈ ਲੈਣਾ, ਉਹਨੂੰ ਉਹ ਸਬਕ ਸਿਖਾਉਣਾ ਹੈ ਕਿ ਉਹਨਾਂ ਦੀਆਂ ਨਸਲਾਂ ਯਾਦ ਰੱਖਣਗੀਆਂ। ਇੱਦਾਂ ਦਾ ਪਹਿਲਾਂ ਕਦੇ ਨਹੀਂ ਕਿਸੇ ਨੇ ਦੇਖਿਆ ਹੋਵੇਗਾ। ਔਰ ਫਿਰ ਜਿਹੜਾ ਜਿਉਂ ਹੀ ਉਹ ਰਾਤ ਆਈ ਜਦੋਂ ਕਿ ਕਹਿਰ ਵਰਤਾਉਣਾ ਸੀ, ਟਰੰਪ ਨੇ ਕਿਹਾ ਕਿ ਵੀ ਅਗੇਨ ਗੱਲਬਾਤ ਦੀ ਸ਼ੁਰੂਆਤ ਹੈ, ਚੱਲ ਰਹੀ ਹੈ, ਪੋਜ਼ਿਟਿਵ ਹੈ, ਨੇੜੇ ਪਹੁੰਚਣ ਵਾਲੀ ਹੈ, ਨੇੜੇ ਪਹੁੰਚ ਗਈ ਹੈ, ਤੁਰ ਪਈ ਹੈ, ਰਾਹ 'ਚ ਹੈ, ਹੱਦ 'ਚ ਹੈ। ਜਿਵੇਂ ਇਹ ਪਿਛਲੇ ਸਾਰੇ, ਕਿਉਂਕਿ ਜਦੋਂ ਦਾ ਸੀਜ਼ ਫਾਇਰ ਵੀ ਹੋਇਆ, ਆਲਮੋਸਟ 40 ਦਿਨਾਂ ਦੀ ਜੰਗ 28 ਫਰਵਰੀ ਤੋਂ ਇਸ ਦੀ ਸ਼ੁਰੂਆਤ ਹੋਈ, ਸੀਜ਼ ਫਾਇਰ ਹੋਇਆ। ਉਸ ਤੋਂ ਬਾਅਦ ਇਹ ਉਹ ਮਾਝੇ ਦਾ ਖਾਣ ਜਿਹੜਾ ਮੈਂ ਵਰਤਦਾ, ਵੜਵੇ ਜੀ ਹੈ, ਨਿਕਲਵੇ ਜੀ ਹੈ। ਹੁਣ ਵੀ ਕਿਉਂਕਿ ਅਜੇ ਵੀਕਐਂਡ ਦੇ ਵਿਚਾਲੇ 2 ਦਿਨ ਪਏ ਨੇ, ਅਗਲੇ ਸੈਚਰਡੇ ਹੈ, ਪਰ ਹੁਣ ਕਿਉਂਕਿ 3 ਸੋਰਸ ਜਿਹੜੇ ਨੇ, ਇੱਕ ਤਾਂ ਪਹਿਲਾਂ ਦਾ ਵਿਚੋਲਾ ਪਾਕਿਸਤਾਨ, ਪਹਿਲਾਂ ਤਾਂ ਵੱਡੀ ਧਿਰ ਅਮਰੀਕਾ, ਜਿਹਨੇ ਅਮਰੀਕਾ ਇਜ਼ਰਾਈਲ ਨੇ 28 ਫਰਵਰੀ ਨੂੰ ਇਸ ਦੀ ਸ਼ੁਰੂਆਤ ਕੀਤੀ, ਤਾਂ ਫਿਰ ਈਰਾਨ ਜਿਹੜਾ ਬਹੁਤ ਵਾਰ ਜਦੋਂ ਟਰੰਪ ਇਹ ਵੀ ਕਹਿੰਦੇ ਰਹੇ ਕਿ ਜੀ ਡੀਲ ਨੇੜੇ ਆ, ਉਹ ਕਹਿੰਦੇ ਜੀ ਅਸੀਂ ਤਾਂ ਡੀਲ ਕਰ ਹੀ ਨਹੀਂ ਰਹੇ। ਸੋ ਉਸ ਤੋਂ ਲੱਗਦਾ ਸੀ ਕਿ ਵੀ ਕੀ ਹੈ, ਝੂਠ ਕੌਣ ਬੋਲ ਰਿਹਾ ਜਾਂ ਕੀ ਹੈ। ਹਾਲਾਂ ਸਟਾਕ ਮਾਰਕੀਟ ਦਾ ਅਪ ਡਾਊਨ ਜਾਣਾ, ਇਹ ਇਨਸਾਈਡ ਟ੍ਰੇਡਿੰਗ ਵੱਲ ਵੀ ਇਸ਼ਾਰਾ ਕਰਦਾ ਸੀ, ਉਹ ਕਈ ਕੁਝ ਚੱਲ ਰਿਹਾ ਸੀ। ਪਰ ਸਟਿਲ ਵੀ ਆਰ ਹੋਪਿੰਗ ਜਦੋਂ ਤੱਕ ਦਸਤਖਤ, ਕਿਉਂਕਿ ਅਜੇ ਵੀ ਜਿਹੜਾ ਇੱਕ ਮੇਨ ਉਹ ਰਿਸ਼ਤਾ ਹੋ ਵੀ ਜਾਂਦਾ ਸੀ ਪੱਕਾ, ਗੱਲ ਵੀ ਹੋ ਜਾਂਦੇ ਸੀ, ਫਿਰ ਵੀ ਕਹਿੰਦੇ ਸੀ ਕਿ ਵੀ ਬਚ ਕੇ ਰਹੋ, ਇਹ ਭਾਨੀ ਮਾਰਨ ਵਾਲਿਆਂ ਦਾ ਕੋਈ ਪਤਾ ਨਹੀਂ, ਅਜੇ ਖਬਰ ਨਾ ਬਾਹਰ ਕੱਢੋ, ਪਹਿਲਾਂ ਹੋ ਲੈ ਕੰਮ। ਭਾਨੀ ਮਾਰ, ਇੱਥੇ ਤਾਂ ਭਾਨੀ ਨਹੀਂ, ਸਭ ਕੁਝ ਮਾਰ ਵਾਲਾ ਜਿਹੜਾ ਇਜ਼ਰਾਈਲ ਬੈਠਾ ਹੈ। ਕਿਉਂਕਿ ਜੇ ਵਾਰ ਕਿਸੇ ਨੇ ਇਨੀਸ਼ੀਏਟ ਕੀਤੀ ਤਾਂ ਇਜ਼ਰਾਈਲ ਦੀ ਵਾਰ ਸੀ। ਜੇ ਕੋਈ ਸਾਬੋਤਾਜ ਕਰਦਾ ਹੈ, ਸੀਜ਼ ਫਾਇਰ ਵਾਇਲੇਸ਼ਨ ਲੈਬਨਾਨ ਦੇ ਹਵਾਲੇ ਨਾਲ, ਅਦਰਵਾਈਜ਼ ਇਜ਼ਰਾਈਲ ਦਾ ਕੰਮ ਹੈ। ਔਰ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਵੀ ਅਜੇ 24 ਘੰਟੇ ਸੈਚਰਡੇ 'ਚ 24 ਜਿਹੜੇ ਨੇ ਅਗਲੇ ਸੰਡੇ ਤੱਕ ਨੇ। ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਦਾ ਹੋਰ ਵੇਰਵੇ ਜਾਈਏ, ਮੈਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ, ਐਂਡਡ ਵਾਰ ਵਿਦ ਇਰਾਨ,
ਪੀਸ ਡੀਲ ਬਾਈ ਵੀਕਐਂਡ। ਇਹ ਪ੍ਰੈਜ਼ੀਡੈਂਟ ਟਰੰਪ ਦੀ ਸਟੇਟਮੈਂਟ ਹੈ। ਅੱਛਾ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਡੀਲ ਹੈ ਉਹ ਆਲਮੋਸਟ ਕੰਪਲੀਟ ਹੋ ਚੁੱਕੀ ਹੈ। ਵੀਕਐਂਡ ਦੇ ਉੱਤੇ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਇਹ ਸਾਈਨ ਹੋਏਗੀ ਔਰ ਇਸ ਲਈ ਉਹਨਾਂ ਨੇ ਜਿਹੜੀਆਂ ਨੇ ਮਿਲਟਰੀ ਸਟ੍ਰਾਈਕਸ ਈਰਾਨ ਦੇ ਅਗੇਂਸਟ ਜਿਹੜੀਆਂ ਉਹ ਰੋਕ ਦਿੱਤੀਆਂ ਨੇ। ਫਿਰ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਰਿਪੋਰਟਰਸ ਨਾਲ ਗੱਲ ਕਰਦਿਆਂ ਵੀ ਜਿਹੜਾ ਕੱਲ ਸ਼ਾਮ ਉਹਨਾਂ ਨੇ ਕਿਹਾ ਕਿ ਮੋਸਟ ਲਾਈਕਲੀ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹ ਉਸ ਸਾਈਨਿੰਗ ਸੈਰੇਮਨੀ ਦੇ ਵਿੱਚ ਸ਼ਾਮਲ ਹੋਣਗੇ ਜਿਹੜੀ ਯੂਰਪ ਦੇ ਕਿਸੇ ਮੁਲਕ 'ਚ ਹੋਏਗੀ। ਔਰ ਉਹਨਾਂ ਨੇ ਕਿਹਾ ਵੀ ਮੈਂ ਇਸ ਸਾਰੇ ਬਾਰੇ ਮਿਡਲ ਈਸਟ ਦੇ ਮੁਲਕਾਂ ਜਿਨ੍ਹਾਂ ਦੇ ਵਿੱਚ ਕਤਰ, UAE, ਸਾਊਦੀ ਅਰੇਬੀਆ, ਬਹਿਰੀਨ, ਕੁਵੈਤ, ਪਾਕਿਸਤਾਨ ਸ਼ਾਮਲ ਨੇ, ਉਹਨਾਂ ਨੂੰ ਵੀ ਸ਼ਾਮਲ ਕੀਤਾ ਹੈ ਲੇਟੈਸਟ ਰਾਊਂਡ ਆਫ ਨੈਗੋਸ਼ੀਏਸ਼ਨਸ। ਫਿਰ ਇੱਕ ਟੈਲੀ ਰੈਲੀ ਜਿਹੜੀ ਉਹਨਾਂ ਨੇ, ਕਿਉਂਕਿ ਜਾਰਜੀਆ ਦੇ ਲੈਫਟੀਨੈਂਟ ਗਵਰਨਰ ਬਰਟ ਜੌਨਸ ਜਿਹੜੇ ਨੇ ਉਹ ਗਵਰਨਰ ਲਈ ਰਨ ਕਰ ਰਹੇ ਨੇ ਔਰ ਟਰੰਪ ਨੇ ਉਹਨਾਂ ਨੂੰ ਸਪੋਰਟ ਦਿੱਤੀ ਹੋਈ ਹੈ, ਉਹਦੇ 'ਚ ਵੀ ਉਹਨਾਂ ਨੇ ਅਨਾਊਂਸ ਕੀਤਾ ਕਿ ਆਈ ਡੋਂਟ ਨੋ ਇਫ ਯੂ ਹਰਡ ਬਟ ਵੀ ਐਂਡਡ ਦਾ ਵਾਰ ਵਿਦ ਇਰਾਨ ਟੁਡੇ Thursday and they have agreed never to have a nuclear weapon, something that we insisted on. That was the whole purpose. ਹੁਣ ਬੇਸ਼ੱਕ ਕਈ ਸਾਰੇ ਪਹਿਲੇ ਜਿਹੜੇ ਨੇ ਉਹ ਆਪਣੇ ਮਕਸਦ ਦੱਸੇ ਗਏ ਸੀ ਜੰਗ ਦੇ, ਜਿਨ੍ਹਾਂ 'ਚ ਰਜੀਮ ਚੇਂਜ ਵੀ ਸੀ, ਨਿਊਕਲੀਅਰ ਵੀ ਸੀ, ਹੋਰ ਵੀ ਬਹੁਤ ਸਾਰੇ ਜਿਹੜੇ ਨੇ ਉਹ ਪਾਰਟ ਸੀ। ਲੇਕਿਨ ਹੁਣ ਜਿਹੜੀ ਗੱਲ ਆ ਕੇ ਮੈਨੂੰ ਲੱਗਦਾ ਵੀ ਜਿਹਦੇ ਥੱਲੇ ਕੋਈ ਸਹਿਮਤੀ ਬਣੀ ਹੈ ਕਿ ਈਰਾਨ ਨਿਊਕਲੀਅਰ ਪ੍ਰੋਗਰਾਮ ਦੇ ਵਿੱਚ ਨਹੀਂ ਅੱਗੇ ਜਾਏਗਾ ਔਰ ਸਟੇਟ ਆਫ ਹਾਰਮੂਜ਼ ਉਹ ਖੋਲ੍ਹੇਗਾ ਵੀ ਜੇ ਕਿਹਨਾਂ ਟਰਮਸ 'ਤੇ, ਕਿਉਂਕਿ ਇਸ ਲਈ ਮੈਂ ਕਿਹਾ ਵੀ ਜਦੋਂ ਤੱਕ ਨਿਟੀ ਗ੍ਰਿਟੀ ਦੀ ਸਾਹਮਣੇ ਡੀਲ ਦੀ ਨਹੀਂ ਆ ਜਾਂਦੀ ਔਰ ਉਹਦੇ 'ਚ ਫਿਰ ਇਜ਼ਰਾਈਲ ਕੋਈ ਭਾਨੀ ਨਹੀਂ ਮਾਰਦਾ ਜਾਂ ਕੋਈ ਹੋਰ ਉਹਨੂੰ ਸਬੋਤਾਜ ਨਹੀਂ ਕਰਦਾ, ਜਿਹਨੂੰ ਕਹਿੰਦੇ ਨੇ ਕਿ ਵੀ ਆਰ ਹੋਲਡਿੰਗ ਆਵਰ ਬ੍ਰੈਥ, ਅਸੀਂ ਇਹ ਸਾਹ ਰੋਕ ਕੇ ਸੁਣ ਰਹੇ। ਪਰ ਪ੍ਰੈਜ਼ੀਡੈਂਟ ਟਰੰਪ ਦੇ ਇਸ ਬਿਆਨ ਨੇ ਉਹਨਾਂ ਨੇ ਜਿਹੜਾ ਇਹ ਵੀ ਕਿਹਾ ਇਟਸ ਵੈਰੀ ਸਟਰੋਂਗ ਮੈਮੋਰੈਂਡਮ ਆਫ ਅੰਡਰਸਟੈਂਡਿੰਗ, MOU ਹੈ ਅਜੇ, ਕਿਉਂਕਿ ਡੀਲ ਤਾਂ 30 ਦਿਨ 60 ਦਿਨ 90 ਦਿਨ ਲੌਂਗ ਟਰਮ ਵੀ ਚੱਲੇਗੀ। ਇਟਸ ਵੈਰੀ ਸਟਰੋਂਗ ਮੈਮੋਰੈਂਡਮ ਆਫ ਅੰਡਰਸਟੈਂਡਿੰਗ that is little conceptual but it is something that is going to get done. It's a very detailed memorandum of understanding, MOU, कि ये काफ़ी डिटेल है और ईरान जड़ा है they will not purchase, develop in any way, shape or form a nuclear weapon that will not have a nuclear weapon. चलो ये मैं समझदा भी इस दे उत्ते एम्फेसिस वैसे ईरान ने जदों 2015 ਦੇ ਵਿੱਚ ओबामा ਦੇ ਨਾਲ ਵੀ ਡੀਲ ਕੀਤੀ ਸੀ ਜਿਹੜੀ ਕਿ UN ਦੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਵੀ ਜਿਹਦੇ 'ਚ ਇਨਵੋਲਵ ਹੋਈ ਸੀ, ਉਹਦੇ ਉਸ ਦੇ ਵਿੱਚ ਵੀ ਜਿਹੜਾ ਈਰਾਨ ਨੇ ਕੋਈ ਇਨਸਿਸਟ ਨਹੀਂ ਸੀ ਕੀਤਾ। ਆਲਰੇਡੀ ਉਹਨਾਂ ਨੇ ਆਪਣਾ ਕਾਫੀ ਐਨਰਿਚਡ ਯੂਰੇਨੀਅਮ ਜਿਹੜਾ ਉਹ ਰਸ਼ੀਆ ਦੇ ਹਵਾਲੇ ਕਰ ਦਿੱਤਾ ਸੀ। ਹੁਣ ਜੇ ਕੋਈ ਇਸ ਕਿਸਮ ਦੀ ਫੇਸਡ ਜਿਹੜੀ ਹੈ ਉਹ ਅੰਡਰਸਟੈਂਡਿੰਗ ਹੁੰਦੀ ਹੈ, ਦੈਟਸ ਅ ਪੋਜ਼ਿਟਿਵ ਪਾਰਟ। ਹੁਣ ਇਸ ਦੇ ਉੱਤੇ ਕਿਉਂਕਿ ਜਿਵੇਂ ਮੈਂ ਕਿਹਾ ਵੀ ਪਹਿਲੀ ਤਾਂ ਮੇਨ ਧਿਰ ਅਮਰੀਕਾ ਹੈ, ਫਿਰ ਈਰਾਨ ਹੈ। ਹੁਣ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਅਰਗਾਚੀ, ਉਹਨਾਂ ਨੇ ਕਿਹਾ ਕਿ ਸੇਜ਼ ਇਸਲਾਮਾਬਾਦ ਮੈਮੋ ਆਫ ਅੰਡਰਸਟੈਂਡਿੰਗ ਹੈਜ਼ ਨੈਵਰ ਬੀਨ ਕਲੋਜ਼ਰ, ਕਿ ਵੀ ਜਿੰਨਾ ਨੇੜੇ ਅਸੀਂ ਹੁਣ ਪਹੁੰਚ ਗਏ ਹਾਂ ਇਸ ਮੈਮੋ ਆਫ ਅੰਡਰਸਟੈਂਡਿੰਗ ਦੇ, ਪਹਿਲਾਂ ਕਦੇ ਇੰਨੇ ਨੇੜੇ ਨਹੀਂ ਪਹੁੰਚੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਸਲਾਮਾਬਾਦ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਇਹ ਉਹਨਾਂ ਨੇ, ਕਿਉਂਕਿ ਇਨੀਸ਼ੀਏਟ ਵੀ ਪਾਕਿਸਤਾਨ ਨੇ ਕੀਤਾ, ਪਹਿਲੀ ਮੀਟਿੰਗ ਵੀ ਇਸਲਾਮਾਬਾਦ 'ਚ ਹੋਈ, ਸੋ ਉਹਨੂੰ ਈਰਾਨ ਨੇ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਇਸਲਾਮਾਬਾਦ ਨਾਲ ਨਹੀਂ ਜੋੜਿਆ, ਤੇ ਯੂਰਪ 'ਚ ਕਿਤੇ ਸਾਈਨ ਕਰਨ ਦਾ ਵੀ ਕਿਹਾ, ਪਰ ਈਰਾਨ ਨੇ ਪਾਕਿਸਤਾਨ ਨੂੰ ਡਿਊ ਦਿੱਤਾ ਹੈ ਕਿ ਇਸਲਾਮਾਬਾਦ ਮੈਮੋ ਆਫ ਅੰਡਰਸਟੈਂਡਿੰਗ ਫਾਰ ਐਡਰੈਸਿੰਗ ਦਾ US ਇਜ਼ਰਾਈਲ ਵਾਰ ਔਨ ਈਰਾਨ, ਇਹ ਵੀ ਉਹਨਾਂ ਨੇ ਬਲੇਮ ਕੀਤਾ ਕਿ US ਇਜ਼ਰਾਈਲ ਨੇ ਪਹਿਲਾਂ ਕੀਤਾ, ਹੈਡ ਨੈਵਰ ਬੀਨ ਕਲੋਜ਼ਰ ਬਟ ਅਰਜਡ ਮੀਡੀਆ ਆਊਟਲੈਟਸ to refrain from speculating about its contents until it was finalized, ਕਿ ਵੀ ਅਸੀਂ ਕਾਫੀ ਨੇੜੇ ਪਹੁੰਚੇ ਹਾਂ, ਪਰ ਮੀਡੀਆ ਨੂੰ ਕਿਹਾ ਕਿ ਵੀ ਐਵੇਂ ਕਿਆ ਸਰਾਈਆਂ ਨਾ ਲਾਓ, ਜਿਹੜਾ ਇਲਦਾ ਨਾ ਕੋਕੋ, ਇਹ ਕਹਾਣੀਆਂ ਨਾ ਛਾਪੋ ਜਦੋਂ ਤੱਕ ਕਿ ਪੂਰੇ ਤੱਤ ਸਾਹਮਣੇ ਨਹੀਂ ਆਉਂਦੇ। He said Iran would share all details with the public in due course in what he called Tehran's responsible and transparent approach, कि साडी अप्रोच जिम्मेवारी वाली है, पारदर्शिता वाली है और असी ठीक टाइम दे उत्ते
ਮੀਡੀਆ ਦੇ ਨਾਲ, ਪਬਲਿਕ ਦੇ ਨਾਲ ਸਾਰੀਆਂ ਡਿਟੇਲ ਜਿਹੜੀਆਂ ਨੇ ਸਾਂਝੀਆਂ ਕਰਾਂਗੇ। ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਬਾਸ਼ ਹੋਣ ਵਿਚੋਲੇ ਦੀ ਗੱਲ, ਕਿਉਂਕਿ ਉਹਨਾਂ ਨੇ ਵਿਚੋਲਗੀ ਕੀਤੀ ਹੈ, ਉਹਨਾਂ ਨੇ ਜਿਹੜਾ ਕਨਫਰਮ ਕੀਤਾ ਹੈ ਅੱਜ 12 ਜੂਨ ਫਰਾਈਡੇ ਨੂੰ ਕਿ US ਐਂਡ ਈਰਾਨ ਹੈਵ ਐਗਰੀਡ ਔਨ ਦਾ ਟੈਕਸਟ ਆਫ ਏ ਪੀਸ ਡੀਲ kindling hope of peace in the region, ਕਿ ਵੀ ਉਹਨਾਂ ਨੇ ਐਗਰੀ ਕੀਤਾ ਹੈ। ਐਗਜ਼ੈਕਟ ਲਫ਼ਜ਼ ਨੇ ਉਹਨਾਂ ਦੇ amid ongoing intense mediation efforts by Pakistan, we are fully aware of an incessant misinformation campaign being waged by those who want to sabotage the peace deal। ਇਹ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਕਿਹਾ ਕਿ ਜਿਹੜੇ ਸਾਬੋਤਾਜ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਉੱਤੇ ਵੀ ਅੱਖ ਰੱਖ ਰਹੇ ਹਾਂ। ਸੈਟਿੰਗ ਅਸਾਈਡ ਦਾ ਨੋਇਸ, ਉਸ ਸ਼ੋਰ ਸ਼ਰਾਬੇ ਨੂੰ ਪਾਸੇ ਰੱਖਦੇ ਹਾਂ। ਵੀ ਕੈਨ ਕਨਫਰਮ that a final agreed upon text of the peace deal has been reached। ਉਹ ਸਾਰੇ ਸ਼ੋਰ ਸ਼ਰਾਬੇ ਨੂੰ ਪਾਸੇ ਰੱਖਦੇ ਹਾਂ, ਅਸੀਂ ਇਹ ਕਨਫਰਮ ਕਰ ਰਹੇ ਹਾਂ ਕਿ ਫਾਈਨਲ ਐਗਰੀਡ ਅਪੋਨ ਮਤਲਬ ਦੋਨੋਂ ਧਿਰਾਂ ਨੇ ਉਹਨੂੰ ਮੰਨ ਲਿਆ ਪੀਸ ਡੀਲ ਦੇ ਉਸ ਨੂੰ। ਐਂਡ ਪਾਕਿਸਤਾਨ ਇਜ਼ ਨਾਓ ਵਰਕਿੰਗ ਕਲੋਜ਼ਲੀ ਵਿਦ ਬੋਥ ਸਾਈਡਸ ਟੂ ਫਾਈਨਲਾਈਜ਼ ਦਾ ਨੈਕਸਟ ਸਟੈਪਸ। ਇਹ ਇਸ ਗੱਲ ਦਾ ਧਿਆਨ ਰਹੇ, ਡੀਲ ਨਹੀਂ ਹੈ, ਮੈਮੋ ਆਫ ਅੰਡਰਸਟੈਂਡਿੰਗ ਹੈ, MOU ਹੈ, ਔਰ ਪਰ ਸੌਖੇ ਸ਼ਬਦਾਂ ਡੀਲ ਕਿਹਾ ਜਾ ਰਿਹਾ। ਇਹਦੇ ਤੇ ਗੱਲ ਅੱਗੇ ਤੁਰੇਗੀ। ਅਜੇ ਤਾਂ ਇਹ ਹੈ ਕਿ ਭਾਈ ਦੋਨਾਂ ਨੇ ਮੰਨ ਲਿਆ ਵੀ ਆਹ ਇਸ਼ੂ ਨੇ, ਇਹਨਾਂ ਦੇ ਉੱਤੇ ਅਸੀਂ ਇੱਥੋਂ ਤੱਕ ਆਵਾਂਗੇ, ਤੁਸੀਂ ਇੱਥੋਂ ਤੱਕ ਆਇਓ। ਔਰ ਇਹ ਸਾਰੀ ਗੱਲਬਾਤ ਅੱਗੇ ਕਿਵੇਂ ਤੁਰਦੀ ਹੈ, ਕਿਵੇਂ ਤੁਰੇਗੀ, ਪਰ ਹਾਲ ਦੀ ਘੜੀ ਜਿਹੜਾ ਇਹ ਖਬਰ ਆਪਣੇ ਆਪ ਦੇ ਵਿੱਚ ਇੱਕ ਰਿਲੀਫ ਹੈ। ਔਰ ਅਸੀਂ ਹੋਪ ਕਰਦੇ ਹਾਂ, ਜਿਹਦੇ ਲਈ ਕਦੇ ਪੰਜਾਬੀ ਲਫ਼ਜ਼ ਸ਼ਾਲਾ ਕਿਹਾ ਜਾਂਦਾ ਕਿ ਸ਼ਾਲਾ ਇਹ ਅਮਨ ਸਮਝੌਤਾ ਸਿਰੇ ਚੜ੍ਹੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਾ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166199294। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ, ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਣਥੱਕ ਅਤੇ ਸਮਰਪਿਤ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਡਾਲਸ ਟੈਕਸਸ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।
12 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ, ਜਿਸ ਦਾ ਸਿੱਧਾ ਪ੍ਰਸਾਰ ਟੀਵੀ 84 ਰਾਹੀਂ ਕੀਤਾ ਜਾਵੇਗਾ। ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ, ਇਤਿਹਾਸ ਨੂੰ ਸਮਝੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੱਚਾਈ ਪਹੁੰਚਾਉਣ ਦਾ ਸੰਕਲਪ ਕਰੀਏ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੋਵਿੰਦਰ ਸਿੰਘ 2692099409 ਜਾਂ ਫਿਰ ਸੁਰਿੰਦਰ ਸਿੰਘ ਗਿੱਲ 1214282232 ਤੇ। ਧੰਨਵਾਦ ਜੀ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਰਾਨ ਕ੍ਰਾਈਸਿਸ ਵਿੱਚ ਭਾਰਤ ਦੀ ਹਾਲਤ ਬੜੀ ਪਤਲੀ ਅਤੇ ਤਰਸਯੋਗ ਹੋਈ ਹੈ। ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਨੇ ਭਾਰਤ ਦੇ 3 ਆਇਲ ਟੈਂਕਰਸ ਵਾਲੇ ਜਹਾਜ਼ ਫੰਡੇ ਹਨ। 3 ਭਾਰਤੀ ਮਾਰੇ ਗਏ ਹਨ। ਭਾਵੇਂ ਭਾਰਤੀ ਵਿਦੇਸ਼ ਮੰਤਰਾਲੇ ਨੇ ਅਮਰੀਕਨ ਐਮਬੈਸੀ ਦੇ ਡਿਪਟੀ ਮੁਖੀ ਨੂੰ 2 ਵਾਰ ਤਲਬ ਕਰਕੇ ਪ੍ਰੋਟੈਸਟ ਕੀਤਾ ਹੈ, ਪਰ ਮੋਦੀ ਨੇ ਅਮਰੀਕਾ ਦੇ ਖਿਲਾਫ ਮੂੰਹ ਤੱਕ ਵੀ ਨਹੀਂ ਖੋਲ੍ਹਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਆਪਣੇ ਸਕੂਲ ਡੇਜ਼ ਨੂੰ ਰੀਵਿਜ਼ਿਟ ਕਰਦੇ ਹਾਂ ਤਾਂ ਕੁਝ ਚੀਜ਼ਾਂ ਜਿਹੜੀਆਂ ਹੁਣ ਤਾਂ ਬੜੀਆਂ ਬੁਰੀਆਂ ਲੱਗਦੀਆਂ ਵੀ ਕਿਉਂ ਹੁੰਦੀਆਂ ਸੀ ਜਾਂ ਕਿਉਂ ਕਰਦੇ ਸੀ, ਲੇਕਿਨ ਹੁੰਦਾ ਸੀ ਵੀ ਕਲਾਸ ਦੇ ਵਿੱਚ ਕੋਈ ਮਾੜਚੂ ਜਿਹਾ ਵਿਦਿਆਰਥੀ ਜਿਹਦਾ ਕੋਈ ਬਹੁਤਾ ਸਰੀਰਕ ਬਲ ਵੀ ਨਹੀਂ ਸੀ, ਅਦਰਵਾਈਜ਼ ਵੀ ਥੋੜ੍ਹਾ ਜਿਹਾ ਐਵਰੇਜ ਜਿਹਾ ਸੀ, ਤੇ ਤੁਰੇ ਜਾਂਦੇ ਹਰ ਕੋਈ ਉਹਦੇ ਸਿਰ ਤੇ ਫਟੋਕੀ ਮਾਰ ਕੇ ਲੰਘ ਜਾਂਦਾ ਸੀ। ਤੇ ਉਹ ਜਦੋਂ ਪਿੱਛੇ ਮੁੜ ਕੇ ਜਾਂ ਦੂਜਾ ਦੇਖਦਾ ਸੀ ਤੇ ਉਹ ਚੁੱਪਚਾਪ ਜਿਹਨੇ ਮਾਰੀ ਹੈ ਫਟੋਕੀ, ਦੂਜਾ ਉਹਦੇ ਮਾਰ ਦਿੰਦਾ ਸੀ। ਉਹ ਵਿਚਾਰਿਆਂ ਨੂੰ ਜਿਹੜਾ ਇਵੇਂ ਹੀ ਜਿਹੜਾ ਉਹ ਹਰਾਸ ਕੀਤਾ ਜਾ, ਹਰਾਸਮੈਂਟ ਹੈ ਬਹੁਤ, ਲੇਕਿਨ ਇਹ ਹੁੰਦਾ ਸੀ। ਹੁਣ ਅਸੀਂ ਮੁਲਕਾਂ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਵੀ ਇੱਕ ਪਾਸੇ ਵਿਸ਼ਵ ਗੁਰੂ ਭਾਰਤ ਜਿਹੜਾ ਜਦੋਂ ਬੜੇ ਮਾਣ ਨਾਲ ਕਹਿੰਦੇ ਨੇ ਅਸੀਂ 1 ਬਿਲੀਅਨ 500 ਮਿਲੀਅਨ ਹੈ, ਹੁਣ ਵੀ ਦੱਸੋ ਵੀ ਚੂਹੇ ਜੇ ਜਾਂ ਸੂਰ ਉਹਨਾਂ ਦੀ ਪਾਪੂਲੇਸ਼ਨ ਦੇ ਲਿਹਾਜ਼ ਨਾਲ ਤਾਂ ਉਹ ਵਿਸ਼ਵ ਗੁਰੂ ਉਹ ਹੋਣੇ ਚਾਹੀਦੇ ਨੇ, ਜਿਵੇਂ ਉਹ ਬਰੀਡ ਕਰਦੇ ਨੇ ਜਾਂ ਜਿੰਨੀ ਉਹਨਾਂ ਦੀ ਗਿਣਤੀ ਦੁਨੀਆ ਭਰ ਦੇ ਚੂਹੇ ਇਕੱਠੇ ਕਰ ਲਓ। ਚੂਹੇ ਤਾਂ ਅੱਜ ਵੀ ਕਿੰਨਾ ਅੰਨ ਖਾ ਜਾਂਦੇ ਨੇ, ਜਿਹੜਾ ਕਿੰਨੇ ਲੋਕਾਂ ਨੂੰ ਫੂਡ ਪ੍ਰੋਵਾਈਡ ਕਰ ਸਕਦਾ। ਹੁਣ ਸਿਚੁਏਸ਼ਨ ਤੁਸੀਂ ਦੇਖੋ ਵੀ ਜਿਹੜਾ ਉਹ ਹੰਕਾਰਿਆ ਸੋ ਮਾਰਿਆ, ਇਹ ਵੀ ਸਾਡੀ ਜ਼ੁਬਾਨ ਦਾ ਇੱਕ ਅਮੀਰ ਅਖਾਣ ਹੈ ਕਿ ਕਿੱਥੇ ਇਹਨਾਂ ਨੇ ਆਪਣੀ ਗੁੱਡੀ ਚੜੀ ਤਾਂ ਨਹੀਂ ਸੀ ਹੋਈ, ਖੁਦ ਹੀ ਚੜਾਈ ਹੋਈ ਸੀ ਵਿਸ਼ਵ ਗੁਰੂ ਦੇ ਨਾਂ ਥੱਲੇ। ਯੂਨਾਈਟਿਡ ਨੇਸ਼ਨਸ 21 ਜੂਨ ਦਾ ਦਿਨ ਜਿਹੜਾ ਯੋਗਾ ਦਿਨ ਬਣਾ ਦਿੱਤਾ। ਟਾਈਮ ਸਕੁਅਰ 'ਚ ਆਇਆ ਮੋਦੀ, ਲੱਖ ਬੰਦਾ ਉੱਥੇ ਹਿਊਸਟਨ 'ਚ ਇਕੱਠਾ ਕਰਕੇ ਅਬ ਕੀ ਬਾਰ ਟਰੰਪ ਸਰਕਾਰ, ਔਰ ਉੱਥੇ ਉਹਨੂੰ ਗੁਜਰਾਤ 'ਚ ਸੱਦ ਕੇ ਰੱਥ ਦੇ ਵਿੱਚ ਜਿਹੜਾ ਉਹਨੂੰ ਘੁਮਾ ਰਿਹਾ, ਔਰ ਨਮਸਤੇ ਟਰੰਪ ਔਰ ਫਲਾਣਾ ਟਿਮਕਾ, ਔਰ ਇੰਡੀਆ ਦੇ ਲੋਕਾਂ ਦੇ ਲਈ ਇਹ ਮੈਸੇਜ ਕਿ ਜੀ ਮੋਦੀ ਤਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ, ਟਰੰਪ ਵੀ ਉਹਨੂੰ ਪੁੱਛ ਕੇ ਗੱਲ ਕਰਦਾ ਹੈ, ਦੂਜਾ ਵੀ ਕਰਦਾ ਹੈ। ਦੁਨੀਆ ਦੇ ਪਹਿਲਾਂ ਜੋ ਸਟੇਟਸ ਨਹਿਰੂ ਤੋਂ ਲੈ ਕੇ ਔਰ ਮਨਮੋਹਨ ਸਿੰਘ ਤੱਕ ਕਿਸੇ ਦਾ ਨਹੀਂ ਸੀ, ਮੋਦੀ ਨੇ ਦੇਖੋ ਕਿਵੇਂ ਜਿਹੜਾ ਭਾਰਤ ਦੀ ਛਵੀ ਬਣਾ ਦਿੱਤੀ, ਔਰ ਜਿੱਥੇ ਉਹਨੂੰ। ਲੇਕਿਨ ਇਹ ਜਿਹੜਾ ਵੈਸੇ ਵੀ ਇਹ ਇੱਕ ਹਕੀਕਤ ਹੈ ਕਿ ਜਿਹੜਾ ਸੱਚ ਹੈ ਉਹ 100 ਪਰਦੇ ਪਾੜ ਕੇ ਬਾਹਰ ਆ ਜਾਂਦਾ ਹੈ। ਹੁਣ ਇੱਕ ਤਾਂ ਸੀ ਕਿ ਗਲੋਬਲ ਸਟੇਜ ਤੇ ਜਾਂ ਵਰਲਡ ਸਟੇਜ ਦੇ ਉੱਤੇ ਕੋਈ ਤੁਸੀਂ ਰੋਲ ਪਲੇ ਕਰਨਾ ਹੈ। ਪਹਿਲਾਂ ਤਾਂ ਰੀਜਨਲੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਅਸੀਂ ਜੇ ਪਾਕਿਸਤਾਨ ਨੂੰ ਬਿਲਿਟਲ ਕਰਦੇ ਹਾਂ, ਇਸ ਨੂੰ ਐਪੀਸੈਂਟਰ ਆਫ ਟੈਰਰਿਜ਼ਮ ਪ੍ਰੂਵ ਕਰਦੇ ਹਾਂ, ਜਾਂ ਆਪਣੀ ਜਿਹੜੀ ਹੈ ਉਹ ਸ਼ੈਡੋ ਥੱਲੇ ਲਿਆਉਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਸ਼ੁਰੂ ਤੋਂ ਹੀ ਰਹੀ, ਤੇ ਅਸੀਂ ਵੱਡੇ ਤੀਸਮਾਰ ਖਾਂ ਹੋਵਾਂਗੇ। ਔਰ ਉਹਦੇ ਥੱਲੇ ਉਹਨਾਂ ਨੇ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ 7, 8, 9, 10 ਮਈ 2025 ਨੂੰ। ਫਿਰ ਜਿਹੜਾ ਨਜ਼ਾਰਾ ਦੁਨੀਆ ਨੇ ਦੇਖਿਆ, ਜ਼ਾਹਰ ਹੈ ਕਿ ਓਵਰਨਾਈਟ ਪਾਕਿਸਤਾਨ ਦਾ ਸਟੇਟਸ ਇਕੱਲਾ ਰੀਜਨਲ ਪਾਵਰ ਦੇ ਤੌਰ ਦੇ ਉੱਤੇ ਹੀ ਨਹੀਂ, ਉਸ ਨੂੰ ਮਿਡਲ ਈਸਟ ਦੀ ਵੀ ਪਾਵਰ ਸਾਊਦੀ ਅਰੇਬੀਆ ਨੇ ਡਿਫੈਂਸ ਡੀਲ ਕੀਤੀ। ਟਰੰਪ ਨੇ ਆਸਮ ਮੁਨੀਰ ਫੀਲਡ ਮਾਰਸ਼ਲ ਨੂੰ ਲੰਚ ਤੇ ਸੱਦਿਆ, ਔਰ ਉਸ ਸਾਰੇ ਚੋਂ ਸੈਕੰਡ ਰੋਲ ਫਿਰ ਪਾਕਿਸਤਾਨ ਦਾ ਜਿਹੜਾ ਆਲਰੇਡੀ ਅਮਰੀਕਾ ਦੀ ਗੁੱਡ ਬੁੱਕਸ ਦੇ ਵਿੱਚ ਵੀ ਉਹਨਾਂ ਨੂੰ ਲੱਗਾ ਕਿ ਭਾਈ ਇਹ ਤਾਂ ਜਿਹੜੇ ਨੇ ਇੰਡੀਆ ਜਿਹਨੂੰ ਅਸੀਂ ਐਜ਼ ਏ ਬੁਲਵਾਕ ਡਿਵੈਲਪ ਕਰ ਰਹੇ ਸੀ ਅਗੇਂਸਟ ਚਾਈਨਾ, ਇਹ ਤਾਂ ਪਾਕਿਸਤਾਨ ਦੇ ਸਾਹਮਣੇ ਨਹੀਂ ਖਲੋਤੇ ਮਿਲੀਟੈਰੀਲੀ। ਉਸ ਸਾਰੇ ਚੋਂ ਜਦੋਂ 28 ਫਰਵਰੀ ਨੂੰ ਇਜ਼ਰਾਈਲ ਨੇ, ਅਮਰੀਕਾ ਨੇ ਈਰਾਨ ਦੇ ਉੱਤੇ ਅਟੈਕ ਕੀਤਾ, ਔਰ ਜਿਹੜਾ ਵੈਨਜ਼ੂਏਲਾ ਲਾਈਕ ਆਪਰੇਸ਼ਨ ਸ਼ਾਇਦ ਅਮਰੀਕਾ ਸਮਝਦਾ ਸੀ ਜਿਹੜਾ ਨਹੀਂ ਹੋਇਆ,
ਜਿਉਂ-ਜਿਉਂ ਪ੍ਰੋਲੋਂਗ ਹੁੰਦਾ ਗਿਆ ਅਮਰੀਕਾ ਦੀ ਪ੍ਰੈਸਟੀਜ ਵੀ ਫਸੀ ਔਰ ਉਸ ਪੀਰੀਅਡ 'ਚ ਪਾਕਿਸਤਾਨ ਨੇ ਅਗੇਨ ਗਲੋਬਲ ਡਿਪਲੋਮੈਟ ਦਾ ਰੋਲ ਅਦਾ ਕਰਦਿਆਂ ਆਸਮ ਮੁਨੀਰ ਨੇ ਔਰ ਉਹ ਸਾਰਿਆਂ ਨੂੰ ਈਰਾਨ ਔਰ ਅਮਰੀਕਾ ਦਾ ਵੀ ਟਰਸਟਵਰਦੀ, ਈਰਾਨ ਦਾ ਵੀ ਟਰਸਟਵਰਦੀ, ਚੀਨ ਦਾ ਵੀ ਟਰਸਟਵਰਦੀ। ਨਤੀਜੇ ਦੇ ਤੌਰ ਤੇ ਜਿਵੇਂ ਅਸੀਂ ਪਹਿਲਾ ਸੈਗਮੈਂਟ ਕਰਕੇ ਹਟੇ, ਪ੍ਰੈਜ਼ੀਡੈਂਟ ਟਰੰਪ ਨੇ ਜੋ ਐਲਾਨ ਕੀਤਾ ਮੋਸਟ ਲਾਈਕਲੀ ਵੀਕਐਂਡ ਦੇ ਉੱਤੇ ਜਿਹੜਾ ਉਹ ਈਰਾਨ ਦੇ ਨਾਲ ਅਮਨ ਸਮਝੌਤਾ ਹੋ ਜਾਏਗਾ। ਇਹ ਪਾਕਿਸਤਾਨ ਦੀ ਦੂਸਰੀ ਵੱਡੀ ਸਕਸੈਸ ਹੋਏਗੀ ਐਜ਼ ਏ ਮੀਡੀਏਟਰ। ਕਿਨਾਂ ਹਾਲਾਤਾਂ ਜਿਸ ਦੌਰਾਨ ਵਾਇਲੇਸ਼ਨਸ ਵੀ ਹੋਈਆਂ ਸੀਜ਼ਫਾਇਰ ਦੀਆਂ, ਸਾਬੋਤਾਜ ਕਰਨ ਦੇ ਲਈ ਇਜ਼ਰਾਈਲ ਨੇ ਹਰ ਹਰਬਾ ਵਰਤਿਆ ਔਰ ਇਹ ਸਾਰਾ ਪਾਰਟ ਇਹਦੇ 'ਚ ਭਾਰਤ ਬਿਲਕੁਲ ਖੂੰਜੇ ਲੱਗਾ। ਪਹਿਲਾਂ ਮਿਲੀਟੈਰਲੀ ਖੂੰਜਾ ਲੱਗਾ, ਫਿਰ ਡਿਪਲੋਮੈਟਿਕਲੀ ਖੂੰਜੇ ਲੱਗਾ। ਫਿਰ ਜਦੋਂ ਅਮਰੀਕਾ ਨੇ ਐਕਸ਼ਨ ਸ਼ੁਰੂ ਕੀਤਾ ਈਰਾਨ ਦੇ ਖਿਲਾਫ, ਜਿਹੜੀਆਂ ਪਾਣੀ ਮਸ਼ਕਾਂ ਦੇ ਲਈ ਈਰਾਨ ਦੇ 2 ਜਹਾਜ਼ ਜਿਹੜੇ ਨੇ ਵਿਸ਼ਾਖਾਪਟਨਮ ਗਿਆ ਹੋਏ ਸੀ ਇੰਡੀਆ ਦੇ ਵਿੱਚ, ਔਰ ਇੱਕ ਜਿਹੜਾ ਦੇਨਾ ਜਹਾਜ਼ ਸੀ ਈਰਾਨ ਦਾ, ਉਸ ਨੂੰ ਅਮਰੀਕਾ ਨੇ ਡੁੱਬਿਆ ਇੰਡੀਅਨ ਓਸ਼ਨ ਦੇ ਵਾਟਰਸ ਦੇ ਵਿੱਚ, ਜਿਹਦੇ 'ਚ ਕਿੰਨੇ ਮਰ ਗਏ ਵਿਚਾਰੇ ਈਰਾਨੀ ਜਿਹੜੇ ਅਸਲਾ ਨਹੀਂ, ਉਹ ਜਿਹੜੀਆਂ ਵਾਟਰ ਐਕਸਰਸਾਈਜ਼ਸ ਹੁੰਦੀਆਂ ਨੇ ਉਹ ਇੱਕ ਡਿਸਪਲੇ ਹੁੰਦਾ ਹੈ ਆਪਸ ਦੇ ਵਿੱਚ, ਉਹਦੇ 'ਚ ਉਹ ਆਰਮਡ ਨਹੀਂ ਹੁੰਦੇ। ਭਾਰਤ ਦੇ ਮੂੰਹੋਂ ਕੋਈ ਲਫ਼ਜ਼। ਇਹਦੇ ਉਲਟ ਜਿਹੜਾ ਸ੍ਰੀਲੰਕਾ ਨੇ ਜਿਹੜਾ ਉਹਨਾਂ ਨੂੰ ਸ਼ੈਲਟਰ ਵੀ ਦਿੱਤੀ, ਉਹਨਾਂ ਨੂੰ ਸਮੁੰਦਰ 'ਚੋਂ ਕੱਢਿਆ ਵੀ, ਟ੍ਰੀਟਮੈਂਟ ਵੀ ਕੀਤੀ। ਅਮਰੀਕਾ ਨੇ ਕਿਹਾ ਸੀ ਜਹਾਜ਼ ਖੜਾ ਕਰਨਾ ਉੱਥੇ, ਉਹਨਾਂ ਨੇ ਨਾ ਕਰ ਦਿੱਤੀ। ਸੋ ਇੰਡੀਆ ਦਾ ਇਹ ਮੰਦਹਾਲੀ ਵੀ ਤੁਹਾਡੇ ਆਪਣੇ ਵਾਟਰਸ ਤੋਂ ਤੁਸੀਂ ਮੇਜ਼ਬਾਨ ਹੋ, ਤੁਹਾਡੇ ਸੱਦੇ ਦੇ ਉੱਤੇ ਉਹ ਆਏ ਹੋਏ ਨੇ। ਇੱਕ ਲਫ਼ਜ਼ ਵੀ ਜਿਹੜਾ ਮੋਦੀ ਦੇ ਜਾਂ ਕਿਸੇ ਦੇ ਮੂੰਹ ਕੰਡੈਮਨੇਸ਼ਨ ਦਾ ਨਹੀਂ ਨਿਕਲਿਆ ਕਿ ਭਾਈ ਉਹ ਤਾਂ ਕੋਈ ਜੰਗੀ ਜਹਾਜ਼ ਨਹੀਂ ਸੀਗੇ ਉਹਨਾਂ ਦੇ। ਅਗੇਨ ਹੁੰਦਾ ਇਹ ਹੈ ਕਿ ਵੀ ਜਦੋਂ ਤੁਸੀਂ ਕਈ ਵਾਰ ਕੁਝ ਚੀਜ਼ਾਂ ਨੇ ਜਿਹੜੀਆਂ ਪੇਂਡੂ ਸਮਾਜ, ਜਦੋਂ ਇਹ ਕਿਹਾ ਜਾਂਦਾ ਲਓ ਜੀ ਜਿਹੜੇ ਜ਼ਿਮੀਦਾਰ ਨੇ ਉਹ ਤਾਂ ਵੱਟ ਪਿੱਛੇ ਸਿਰ ਵੱਢ ਦਿੰਦੇ ਨੇ। ਦੇਖੋ ਜੀ ਇੰਨੀ ਕੁ ਤਾਂ ਹੁਣ ਵੱਟ ਕਿੰਨੀ ਕੁ ਹੁੰਦੀ, ਗੱਲ ਇਹ ਨਹੀਂ ਹੁੰਦੀ। ਜਦੋਂ ਤੁਸੀਂ ਵੱਟ ਪਿੱਛੇ ਸਟੈਂਡ ਲੈ ਕੇ ਲੜਦੇ ਹੋ ਉਹ ਇੰਟੈਂਟ ਹੁੰਦੀ ਹੈ ਕਿ ਵੀ ਜਿਹੜਾ ਤੁਹਾਡਾ ਗੁਆਂਢ ਦੇ ਖੇਤ ਵਾਲਾ ਹੈ, ਜੇ ਤੁਸੀਂ ਵੱਟ ਉਹ ਤੁਹਾਡੀ ਲੜਾਉਣਾ ਚਾਹੁੰਦਾ ਆਪਣੇ ਖੇਤ ਦੇ ਵਿੱਚ, ਤੁਸੀਂ ਉਹਨੂੰ ਰੋਕਦੇ ਨਹੀਂ, ਤੁਹਾਡਾ ਖੇਤ ਖਾ ਜਾਏਗਾ, ਉਹ ਅੱਗੇ ਅੱਗੇ ਖਿਸਕਦਾ ਜਾਏਗਾ। ਇਸ ਲਈ ਉਹ ਆਪਣਾ ਅੱਡੀ ਕੱਢ ਦਿੰਦਾ ਕਿ ਵੀ ਨਹੀਂ ਇਹ ਮੇਰਾ ਖੇਤ ਹੈ ਔਰ ਮੇਰੀ ਵੱਟ ਹੈ, ਤੇਰੀ ਹਦੂਦ ਇੱਥੋਂ ਤੱਕ ਹੈ। ਝਗੜੇ ਦਾ ਕਾਰਨ ਵੀ ਬਣਦਾ। ਹੁਣ ਜੇ ਅਸੀਂ ਇਹ ਦੇਖੀਏ ਵੀ ਇੰਡੀਆ ਦੇ ਨਾਲ ਚਲਦੇ ਚਲਦੇ ਗੱਲ ਇੱਕ ਪਾਸੇ ਹਿਊਮਿਲੀਏਸ਼ਨ ਬਾਰ-ਬਾਰ ਕਿ ਜੀ ਸੀਜ਼ਫਾਇਰ ਅਮਰੀਕਾ ਨੇ ਕਰਵਾਇਆ ਵੀ, ਭਾਰਤ ਇੰਨੀ ਹਿੰਮਤ ਵੀ ਨਹੀਂ। ਰਾਹੁਲ ਗਾਂਧੀ ਨੇ ਕਿਹਾ ਸੀ ਪਾਰਲੀਮੈਂਟ 'ਚ, ਉਹਨੇ ਕਿਹਾ ਸੀ ਮੋਦੀ ਨੂੰ ਤੂੰ ਬਾਹਰ ਨਹੀਂ ਪਾਰਲੀਮੈਂਟ 'ਚ ਖਲੋ ਕੇ ਕਹਿ ਦੇ ਕਿ ਮਿਸਟਰ ਟਰੰਪ ਯੂ ਆਰ ਲਾਇੰਗ। ਬਸ ਇੰਨੇ ਵੀ ਹਿੰਮਤ ਨਹੀਂ ਪਈ। ਗੱਲ ਅੱਗੇ ਵੱਧਦੀ ਟ੍ਰੇਡ ਡੀਲ ਰਿਪੀਟਡਲੀ ਜਿਹੜੀ ਹੈ ਹਿਊਮਿਲੀਏਸ਼ਨ, ਔਰ ਦੂਸਰਾ ਸਰਜੀਓ ਗੌਰ ਜਿਹਨੂੰ ਬਣਾ ਕੇ ਭੇਜਿਆ ਉੱਥੇ, ਉਹ ਐਂਬੈਸਡਰ ਵੀ ਹੈ ਔਰ ਸੈਂਟਰਲ ਏਸ਼ੀਆ ਸਾਊਥ ਏਸ਼ੀਆ ਦਾ ਐਨਵੋਏ ਵੀ ਹੈ। ਉਹ ਵੈਸਟਰਨ ਕਮਾਂਡ ਦੇ ਹੈੱਡਕੁਆਟਰ ਜਾਂਦਾ ਹੈ, ਉੱਥੇ ਉਹਨੂੰ ਬਰੀਫਿੰਗ ਕਰ ਰਹੇ ਨੇ ਆਪਰੇਸ਼ਨ ਸੰਦੂਰ ਦੇ ਉੱਤੇ। ਉਹ ਅਸਾਮ ਜਾਂਦਾ ਹੈ, ਬੰਗਾਲ ਜਿਹੜਾ ਅਸਾਮ ਦੇ ਵਿੱਚ ਸਹੁੰ ਚੁੱਕ ਸਮਾਗਮ ਦੇ, ਉਹ ਇਵੇਂ ਹੈ ਜਿਵੇਂ ਈਵਨ ਆਪੋਜੀਸ਼ਨ ਨੇ ਵੀ ਕਿਹਾ ਕਿ ਜਿਵੇਂ ਵਾਇਸਰਾਏ ਬ੍ਰਿਟਿਸ਼ ਦਾ ਹੁੰਦਾ ਸੀ, ਇਵੇਂ ਉਹ ਵਾਇਸਰਾਏ ਹੈ ਅਮਰੀਕਾ ਦਾ, ਜਿਵੇਂ ਕਿ ਇਹਨਾਂ ਦੀ ਆਪਣੀ ਕੋਈ ਹੋਂਦ ਨਹੀਂ ਹੈ। ਹੁਣ ਜਿਹੜਾ ਪਾਰਟ ਵਰਸਟ ਪਿਛਲੇ 3 ਦਿਨਾਂ ਦੇ ਵਿੱਚ 4 ਦਿਨਾਂ ਦੇ ਵਿੱਚ ਹੀ ਵਾਪਰਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਦੱਸਾਂ ਕਿ ਵੀ ਇੰਡੀਆ ਦੀ ਕਿੰਨੀ ਜਿਹੜੀ ਹੈ ਇਸ ਦੇ ਵਿੱਚ ਬੇਕਿਰਕੀ ਹੋ ਰਹੀ ਵਿਦਨ ਕੰਟਰੀ ਵੀ, ਯੂਟਿਊਬਰ ਵੀ ਔਰ ਦੂਜੇ ਵੀ ਜਿਹੜੇ ਨੇ ਆਮ ਲੋਕ ਵੀ ਜਿਹੜੇ ਨੇ ਉਹ ਵੀ ਭੈਭੀਤ ਵੀ ਨੇ। ਉਹ ਇਹ ਵੀ ਕਹਿ ਰਹੇ ਨੇ ਵੀ ਸਾਡੇ ਨਾਲ ਬਣ ਕੀ ਰਿਹਾ ਹੈ। ਇੱਕ ਪਾਸੇ ਟਰੰਪ ਸਾਰਾ ਚੰਗੀ ਤਰ੍ਹਾਂ ਕੁੱਟ-ਕੱਟ ਕੇ ਆਉਂਦਾ ਮੋਦੀ ਇਜ਼ ਅ ਗੁੱਡ ਮੈਨ, ਮੋਦੀ ਇਜ਼ ਮਾਈ ਫਰੈਂਡ, ਹੀ ਇਜ਼ ਅ ਗ੍ਰੇਟ ਮੈਨ। ਹੁਣ ਉਹ ਗ੍ਰੇਟ ਮੈਨ ਤੇ ਗ੍ਰੇਟ ਮੁਲਕ ਦਾ ਤੁਸੀਂ ਹਾਲ ਦੇਖੋ, ਇਹਨਾਂ ਦਾ ਆਪਣਾ ਹੀ ਵੇਰਵਾ ਹੈ ਕਿ ਜੂਨ 8 ਨੂੰ ਇਹ ਪੁਲਾਓ ਫਲੈਗਡ ਆਇਲ ਟੈਂਕਰ ਮੈਰੀਵੈਕਸ carrying 24 Indian seafarers was disabled by US forces on June 8. All crew members were safely rescued. 8 ਜੂਨ ਨੂੰ ਇੰਡੀਆ ਦਾ ਜਹਾਜ਼ ਜਿਹਦਾ ਨਾਂ ਟੈਂਕਰ ਮੈਰੀਵੈਕਸ ਹੈ, ਜਿਹਦੇ 'ਚ 24 ਇੰਡੀਆ ਦੇ ਜਿਹੜੇ ਨੇ ਸੀਫੇਰਰ ਸੀ, ਜਿਹੜੇ ਸਮੁੰਦਰ ਦੇ ਵਿੱਚ ਜਿਹੜੇ ਨਾਵਕ ਉਹਨਾਂ ਨੂੰ ਕਿਹਾ ਜਾਂਦਾ ਹੈ, ਉਹਨੂੰ ਜਹਾਜ਼ ਨੂੰ ਅਮਰੀਕਾ ਨੇ ਡੋਬਿਆ, ਪਰ ਜਿਹੜੇ 24 ਦੇ 24 ਸੀ ਬੰਦੇ ਉਹ ਸੇਫ
ਪਰ ਜਹਾਜ਼ ਜ਼ਾਹਰ ਹੈ ਆਇਲ ਲੱਦਿਆ ਹੋਏਗਾ ਉਹ ਡਿਸਟਰੋਏ ਹੋਇਆ। 8 ਜੂਨ ਇੰਡੀਆ ਨੇ ਪ੍ਰੋਟੈਸਟ ਕੀਤਾ ਜ਼ਬਾਨੀ ਕਲਾਮੀ। 8 ਜੂਨ ਤੋਂ 2 ਦਿਨ ਬਾਅਦ 10 ਜੂਨ ਨੂੰ on June 10 the US struck another plow flagged tanker Sarah-Tabello, killing 3 out of the 24 Indian sailors on board. ਹੁਣ ਦੂਸਰਾ ਵੀ ਜਿਹੜਾ ਸੀ ਝੰਡਾ ਉਹਦੇ ਤੇ ਉਹੀ ਲੱਗਾ ਹੋਇਆ ਸੀ, ਪਲਾਓ ਫਲੈਗਡ ਟੈਂਕਰ ਸੀ, ਉਸ ਦੇ ਉੱਤੇ ਅਮਰੀਕਨ ਨੇਵੀ ਨੇ ਅਟੈਕ ਕੀਤਾ। 24 ਜਿਹੜੇ ਸੀ ਉਹਨਾਂ ਚੋਂ 3 ਮਾਰੇ ਗਏ ਤੇ ਜਿਹੜੇ 21 ਡੁੱਬਦੇ ਸੀ ਉਹਨਾਂ ਨੂੰ ਓਮਾਨ ਵਾਲਿਆਂ ਨੇ ਮਸੀਂ ਬਚਾਇਆ। ਇਹ 8 ਜੂਨ ਤੋਂ ਬਾਅਦ 10 ਜੂਨ ਨੂੰ ਹੋਇਆ, ਜਿਹਦੇ ਤੋਂ ਬਾਅਦ ਇੰਡੀਆ ਦੀ ਇੰਨੀ ਹਿੰਮਤ ਵੀ ਨਹੀਂ। ਹੁਣ ਜਦੋਂ ਫੋਰਨ ਮਿਨਿਸਟਰੀ ਤਲਬ ਕਰਦੀ ਹੈ ਉਹ ਐਂਬੈਸਡਰ ਨੂੰ ਕਰਦੀ ਹੈ। ਹੁਣ ਜਿਹੜਾ ਐਂਬੈਸਡਰ ਹੈ ਸਰਜੀਓ ਗੌਰ, ਉਹ ਤਾਂ ਉੱਥੇ ਵਾਇਸ ਰਾਏ ਬਣ ਕੇ ਬੈਠਾ, ਉਹ ਕਿੱਥੋਂ ਡੇਅਰ ਕਰਨ। ਉਹਨਾਂ ਦਾ ਜਿਹੜਾ ਡਿਪਟੀ ਹੈ ਜਿਹਨੂੰ ਚਾਰਜ ਦੀ ਅਫੇਅਰ ਕਹਿੰਦੇ ਨੇ, ਇਹ ਜਦੋਂ 10 ਜੂਨ ਵਾਲਾ ਵਾਕਿਆ ਹੋਇਆ ਜਿਹਦੇ 'ਚ 3 ਇੰਡੀਅਨ ਜਿਹੜੇ ਨੇ ਉਹ ਮਾਰੇ ਗਏ ਸੀਫੇਅਰਰ, ਇਹਨਾਂ ਨੇ ਤਲਬ ਕੀਤਾ ਚਾਰਜ ਦੀ ਅਫੇਅਰ ਨੂੰ ਕਿ ਜੀ ਇਹਦਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਦੂਜਾ ਐਂਬੈਸਡਰ ਨੂੰ ਨਹੀਂ। ਅਗੇਨ ਹੁਣ 11 ਜੂਨ ਦਾ ਸੁਣ ਲਓ, ਜਦੋਂ ਉਹਨਾਂ ਨੇ ਅਮਰੀਕਨ ਐਂਬੈਸਡਰ ਨੂੰ 10 ਤੋਂ ਬਾਅਦ ਅਗਲਾ ਦਿਨ 11 ਜਿਹੜਾ ਬੀਤਿਆ, ਐਨਦਰ ਵੈਸਲ ਜਲਵੀਰ, ਇਹ ਗਿਨਾ ਬਿਸਾਊ ਫਲੈਗਡ ਟੈਂਕਰ ਗਿਆਨਾ ਦਾ ਉਹਦੇ ਤੇ ਝੰਡਾ ਲੱਗਾ ਸੀ, ਟੈਂਕਰ ਸੀ, ਉਹਦਾ ਨਾਂ ਜਲਵੀਰ ਹੈ, ਵਿਦ 20 ਇੰਡੀਅਨਸ, ਉਹਦੇ ਤੇ ਵੀ ਜਿਹੜੇ ਸੀਫੇਅਰਰ ਨੇ 20 ਭਾਰਤੀ ਨੇ, ਵਾਜ਼ ਅਟੈਕਡ ਔਨ ਥਰਸਡੇ ਜੂਨ 11। ਹੁਣ ਪਿਛਲੇ ਕੱਲ ਵੀ ਇਹ ਉਹਨਾਂ ਦੇ ਚਾਰਜ ਦੀ ਅਫੇਅਰ ਨੂੰ ਸੱਦਣ ਤੋਂ ਬਾਅਦ ਵੀ ਉਹਨਾਂ ਨੇ ਤੀਸਰਾ ਵੀ ਫੁੰਡਿਆ। ਹੁਣ ਅੱਜ ਇੰਡੀਆ ਨੇ ਦੁਬਾਰਾ ਜਿਹੜਾ ਉਹਨਾਂ ਦਾ ਚਾਰਜ ਦੀ ਅਫੇਅਰ ਹੈ ਉਹਨੂੰ ਤਲਬ ਕੀਤਾ। India summons US Deputy Chief of Mission again after another attack on merchant ship with Indian crew. ਹੁਣ ਮਰਚੈਂਟ ਸ਼ਿਪ ਨੇ ਕਰੂ ਜਿਹੜਾ ਸੀਫੇਅਰਰ ਇੰਡੀਅਨ ਨੇ, ਇਹਦੇ ਤੇ ਵੀ 20 ਬੰਦੇ ਸੀ। ਮਤਲਬ ਹੁਣ ਇਹ ਤਾਂ ਓਮਾਨ ਜਾਂ ਦੂਸਰਿਆਂ ਦਾ ਹੈ ਜਿਹਦੀ ਬਦੌਲਤ ਉਹਨਾਂ ਦੀਆਂ ਜਾਨਾਂ ਬਚ ਜਾਂਦੀਆਂ ਨੇ। 3 ਮਰ ਗਏ ਉਹਨਾਂ 'ਚ, ਜਿਵੇਂ ਕਿ ਹਿਮਾਚਲ ਦੇ ਜਿਹੜਾ ਚੀਫ ਮਿਨਿਸਟਰ ਹੈ ਉਹਦੇ ਹਲਕੇ ਦਾ ਸੀ, ਇੱਕ ਕਿਸੇ ਯੂਪੀ ਕੇ ਉੱਤਰਾਖੰਡ ਦਾ ਸੀ, ਇੱਕ ਹੋਰ ਯੰਗ ਮੈਨ ਜਿਹੜੇ ਵਿਚਾਰੇ ਡੁੱਬਦਾ ਵੀ ਉਹ ਕਿਹਾ ਗਿਆ ਬੱਚਿਆਂ ਦਾ ਖਿਆਲ ਰੱਖਣਾ। ਹੁਣ ਤੁਸੀਂ ਲੈ ਦੇ ਕੇ ਤਾਂ ਸਾਰੇ ਅਸੀਂ ਜੇ ਐਜ਼ ਏ ਹਿਊਮਨ ਬੀਇੰਗ ਦੇਖੀਏ ਤੇ ਇਹ ਤਬਾਹੀ ਹੈ, ਭਾਵੇਂ ਉਹ ਕਿਸੇ ਵੀ ਰੀਜ਼ਨ ਕਰਕੇ ਹੋਏ। ਹੁਣ ਇਸ ਸਾਰੇ 'ਚ ਤੁਸੀਂ ਦੇਖ ਲਓ ਵੀ ਮੋਦੀ ਜਿਹੜਾ ਕਿ ਕੋਈ ਉਹਦਾ ਹਿੰਦੂ ਤਵੀਆਂ ਦਾ ਕੁੱਤਾ ਮਰ ਜਾਏ ਤਾਂ ਉਹਦੇ ਤੇ ਵੀ ਉਹ ਟਵੀਟ ਕਰ ਦਿੰਦਾ ਹੈ ਕਿ ਵੀ ਮੁਝੇ ਬਹੁਤ ਸ਼ੌਕ ਹੈ। ਈਵਨ ਜਿਹੜੇ 3 ਮਰੇ ਨੇ ਇੰਡੀਅਨ, ਉਹਨਾਂ ਦੇ ਲਈ ਕੋਈ ਸੰਵੇਦਨਾ, ਕੋਈ ਹਮਦਰਦੀ ਦਾ ਸੁਨੇਹਾ ਨਹੀਂ ਹੈ, ਕੋਈ ਮੂੰਹ ਤੱਕ ਨਹੀਂ ਖੋਲ੍ਹਿਆ ਹੈ ਵੀ ਇਹ ਹੋਇਆ ਉਹ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਈਵਨ ਜੇ ਹੁਣ ਇਹ ਕਹਿਣਾ ਹੋਏ ਕਿ ਵੀ, ਔਰ ਇਹ ਠੀਕ ਕਿਹਾ ਉਹਨੇ ਕੇਜਰੀਵਾਲ ਨੇ ਕਿ ਜਿਹੜਾ ਹੁਣ ਜ਼ਬਾਨੀ ਕਲਾਮੀ ਕਹੀ ਜਾਂਦੇ ਨੇ, ਅਟੈਕਸ ਔਨ ਸ਼ਿਪਸ ਅਨਐਕਸੈਪਟੇਬਲ ਸੇਜ਼ ਇੰਡੀਆ, ਟਰੰਪ ਬਲੇਮਸ ਈਰਾਨ। ਟਰੰਪ ਨੇ ਉਹਨੇ ਕਿਹਾ ਈਰਾਨ ਨੇ ਕੀਤਾ ਜੀ। ਹਾਲਾਂਕਿ 2-3 ਵਾਰੀ ਜਿਹੜਾ ਉਹਨਾਂ ਦੀ ਆਪਣੀ ਸੈਂਟਰਲ ਕਮਾਂਡ ਹੈ ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ। ਉਹਨਾਂ ਨੇ ਕਿਹਾ ਜੀ ਕਿਉਂਕਿ ਇੰਡੀਅਨ ਟੈਂਕਰ ਜਿਹੜੇ ਨੇ ਉਹਨਾਂ ਨੇ ਵਾਰਨਿੰਗ ਅਸੀਂ ਦਿੱਤੀ, ਉਹਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ, ਦੇ ਡਿਡਨਟ ਸਟਾਪ, ਵੀ ਹੈਡ ਟੂ ਫਾਇਰ। ਹੁਣ ਇਹਦੇ ਤੇ 2 ਸਵਾਲ ਨੇ। ਪਹਿਲੀ ਗੱਲ, ਜੇ ਇੱਕ ਪਾਸੇ ਸੈਂਕਸ਼ਨਸ ਲੱਗੀਆਂ ਹੋਈਆਂ, ਉਹਨਾਂ ਨੇ ਅਮਰੀਕਾ ਨੇ ਬਲੌਕੇਡ ਕੀਤਾ ਹੋਇਆ ਹੈ ਔਰ ਸਟੇਟ ਆਫ ਹਾਰਮੂਜ਼ ਨੂੰ ਈਰਾਨ ਨੇ ਬਲੌਕ ਕੀਤਾ ਹੋਇਆ, ਤੇ ਇਹ ਕਿਉਂ ਇੰਡੀਅਨ ਜਿਹੜੇ ਸੀਫੇਅਰਰ ਨੇ ਉਹਨਾਂ ਦੀਆਂ ਜਾਨਾਂ ਖਤਰੇ 'ਚ ਪਾ ਕੇ ਤੇਲ ਕਿੱਧਰ ਨੂੰ ਜਾ ਰਿਹਾ? ਜ਼ਾਹਰ ਇੰਡੀਆ ਨੂੰ ਹੀ ਜਾ ਰਿਹਾ ਹੋਣਾ ਝੰਡਾ, ਭਾਵੇਂ ਤੁਸੀਂ ਕਿਸੇ ਮੁਲਕ ਦਾ ਲਾਇਆ ਹੋਏ ਵੀ। ਜਾਂ ਤਾਂ ਤੁਸੀਂ ਹੁਣ ਈਰਾਨ ਨੇ ਵੀ ਕੰਡੈਮ ਕੀਤਾ ਇਹ ਸਾਰਿਆਂ ਨੂੰ। ਜ਼ਾਹਰ ਹੈ ਕਿ ਵੀ ਈਰਾਨ ਤਾਂ ਆਪਣਾ ਤੇਲ ਉਹਨੇ ਵੇਚਣਾ, ਜੇ ਕੋਈ ਆ ਕੇ ਲੈ ਜਾਂਦਾ ਇਹਦਾ ਮਤਲਬ ਹੈ ਕਿ ਵੀ ਇਹ ਪੈਸੇ ਦੇ ਕੇ ਵਾਇਲੇਟ ਵੀ ਕਰ ਰਹੇ ਨੇ। ਤੇ ਜੇ ਤੁਸੀਂ ਸੱਚਮੁੱਚ ਤੁਹਾਡੇ ਪਾਣੀ ਨੇ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਮਰਚੈਂਟ ਜਹਾਜ਼ ਦੇ ਉੱਤੇ ਫਾਇਰਿੰਗ ਨਹੀਂ ਹੋ ਸਕਦੀ। UN ਦੇ ਵਿੱਚ ਤੁਹਾਡਾ ਰਿਪਰੈਜ਼ੈਂਟੇਟਿਵ ਮੂੰਹ ਖੋਲ੍ਹਦਾ ਹੈ, ਪਰ ਜਿਹੜੀ ਗੱਲ ਕਰਨ ਵਾਲੀ ਹੈ ਹੁਣ ਉੱਥੇ ਜਿਹੜੇ ਉਹਨਾਂ ਦੇ ਐਕਸਪਰਟ ਨੇ ਜਾਂ ਦੂਜੇ ਉਹ ਕਹਿੰਦੇ ਨੇ ਘੱਟੋ ਘੱਟ ਮੋਦੀ ਦੇ ਤੇ ਕੋਈ ਟਵੀਟ ਹੀ ਕਰਦੇ, ਕੋਈ ਟਰੰਪ ਨਾਲ ਪਰਸਨਲੀ ਪਹਿਲਾਂ ਗੱਲ ਕਰ ਲਏ ਵੀ ਅਸੀਂ ਨੂਰਾ ਕੁਸ਼ਤੀ ਕਰਨੀ ਹੈ, ਮੈਂ ਜਰਾ ਗੁੱਸੇ ਹੋਵਾਂਗਾ ਪਰ ਕੋਈ ਨਹੀਂ ਹੈ। G7 ਮੀਟਿੰਗ ਲਈ ਦੌੜਦਾ ਜਾ ਰਿਹਾ, ਹੋਰ 4 ਦਿਨਾਂ ਨੂੰ ਟਰੰਪ ਦੇ ਨਾਲ ਮਿਲਣਾ ਵੀ ਉਹੀ ਕੈਂਸਲ ਕਰ ਦੇ ਇਨ ਪ੍ਰੋਟੈਸਟ ਕਿ ਭਾਈ ਸਾਡੇ ਤੁਸੀਂ 3 ਜਹਾਜ਼ਾਂ ਤੇ 4-5 ਦਿਨਾਂ ਦੇ ਵਿੱਚ ਹਮਲਾ ਕਰਕੇ ਸਾਡੇ 3 ਬੰਦੇ ਮਾਰ ਦਿੱਤੇ ਨੇ। ਪਰ ਇਹੀ ਹੈ, ਜਦੋਂ
ਨਜ਼ਰ ਆ ਗਿਆ ਨਾ ਕਿ ਵੀ ਕਿ ਇਹਨੇ ਫਟੋਕੀ ਖਾ ਲੈਣੀ ਹੈ, ਜਦੋਂ ਇੱਕ ਮਾਰ ਕੇ ਚਲਾ ਗਿਆ ਤੇ ਕਿਸੇ ਨੇ ਨਹੀਂ ਕਿ ਇਹੀ ਜੁੱਤੀਆਂ ਜਿਹੜੀਆਂ ਇਹਨਾਂ ਨੇ ਚੀਨ ਤੋਂ ਵੀ ਖਾਧੀਆਂ, ਪਾਕਿਸਤਾਨ ਤੋਂ ਵੀ ਖਾਧੀਆਂ, ਹੁਣ ਅਮਰੀਕਾ ਤੋਂ ਵੀ ਖਾ ਰਹੇ ਨੇ, ਤੇ ਅਲਟੀਮੇਟਲੀ ਖਾਲਿਸਤਾਨ ਨੇ ਵਾਲਿਆਂ ਨੇ ਵੀ ਇਹਨਾਂ ਨੂੰ ਦੇ ਸਿਰ 'ਚ ਇੱਦਾਂ ਹੀ ਪਟੋਕੀ ਮਾਰਨੀ ਹੈ ਜਿਸ ਲੈਵਲ ਦਾ ਇਹਨਾਂ ਦਾ ਹਾਲ-ਵਾਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਦਾ ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਣਥੱਕ ਅਤੇ ਸਮਰਪਿਤ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਡਾਲਸ ਟੈਕਸਸ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। 12 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ, ਜਿਸ ਦਾ ਸਿੱਧਾ ਪ੍ਰਸਾਰ ਟੀਵੀ 84 ਰਾਹੀਂ ਕੀਤਾ ਜਾਵੇਗਾ। ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ, ਇਤਿਹਾਸ ਨੂੰ ਸਮਝੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੱਚਾਈ ਪਹੁੰਚਾਉਣ ਦਾ ਸੰਕਲਪ ਕਰੀਏ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੋਵਿੰਦਰ ਸਿੰਘ 2692099409 ਜਾਂ ਫਿਰ ਸੁਰਿੰਦਰ ਸਿੰਘ ਗਿੱਲ 1214282232 ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਵਿਚਲੇ ਹਿੰਦੂ ਤੀਰਥ ਅਮਰਨਾਥ ਦੀ ਯਾਤਰਾ ਨੂੰ ਲੈ ਕੇ ਪ੍ਰਬੰਧਾਂ ਵਿੱਚ ਰੁੱਝਿਆ ਹੋਇਆ ਹੈ, ਜਦੋਂ ਕਿ ਚੀਨ ਵਿੱਚ ਭਾਰਤ ਦਾ ਅੰਬੈਸਡਰ ਤਿੱਬਤ ਵਿੱਚ ਹਿੰਦੂ ਯਾਤਰੂਆਂ ਦੇ ਸੁੱਖ ਆਰਾਮ ਲਈ ਪ੍ਰਬੰਧ ਕਰ ਰਿਹਾ। ਇੱਧਰ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਪਿਆ ਹੈ ਅਤੇ ਆਮ ਸਿੱਖ ਯਾਤਰੂਆਂ ਨੂੰ ਆਨੇ ਬਹਾਨੇ ਵਾਘਾ ਬਾਰਡਰ ਤੋਂ ਵਾਪਸ ਮੋੜ ਦਿੱਤਾ ਜਾਂਦਾ ਹੈ। ਇਹ ਫਰਕ ਹੈ ਆਜ਼ਾਦ ਹਿੰਦੂ ਰਾਸ਼ਟਰ ਤੇ ਸਿੱਖ ਕੌਮ ਦੀ ਗੁਲਾਮੀ ਵਿੱਚ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਿਹੜੇ ਲੋਕ ਖਾਲਿਸਤਾਨ ਦੀ ਕਾਇਮੀ ਦੇ ਉੱਤੇ ਸਵਾਲ ਚੁੱਕਦੇ ਨੇ, ਇੱਕ ਆਰਗੂਮੈਂਟ ਉਹਦੇ 'ਚ ਇੱਕ ਜ਼ਾਹਰ ਹੈ ਸਮੁੰਦਰ ਨਹੀਂ ਲੱਗਦਾ, ਇਕਨੋਮਿਕਲ ਵਾਇਬਿਲਿਟੀ ਦਾ ਹੁੰਦਾ ਹੈ। ਉਹ ਹੁਣ ਬਹੁਤਿਆਂ ਨੂੰ ਸਮਝ ਆ ਗਈ ਕਿ ਭਾਈ ਸਪੇਸ ਵੀ ਔਰ ਪਾਣੀ ਵੀ ਇਹ ਇੰਟਰਨੈਸ਼ਨਲ ਲਾਜ਼ ਦੇ ਥੱਲੇ ਗਵਰਨ ਹੁੰਦੇ ਨੇ। ਔਰ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ 2 ਲੱਖ ਮੁਰੱਬਾ ਮੀਲ ਵਾਲਾ ਪੰਜਾਬ ਸਮੁੰਦਰ ਦੇ ਨਾਲ ਲੱਗਦਾ ਸੀ, ਤੇ ਉਦੋਂ ਵੀ ਕਿਸ ਲੈਵਲ ਦੇ ਉੱਤੇ ਜਿਹੜੀ ਹੈ ਉਹ ਪ੍ਰੋਸਪੈਰਿਟੀ ਸੀ, ਔਰ ਦੁਨੀਆ ਦੇ ਕਿੰਨੇ ਲੈਂਡ ਲੌਕਡ ਮੁਲਕ ਜਿਹੜੇ ਨੇ ਉਹ ਕਿਸ ਪ੍ਰੋਗਰੈਸ 'ਚ ਨੇ, ਉਹ ਅਕਸਰ ਡਿਸਕਸ ਹੁੰਦਾ। ਇੱਕ ਪਾਰਟ ਇਹ ਕਿਹਾ ਜਾਂਦਾ, ਦੇਖੋ ਜੀ ਅਸੀਂ ਤਾਂ ਆਲਰੇਡੀ ਗੁਰਦੁਆਰੇ ਗਵਾਏ ਪਾਕਿਸਤਾਨ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ, ਉਹਨਾਂ ਦੀ ਜਾਂਦੇ ਹਾਂ ਪਾਬੰਦੀਆਂ ਦੇ ਨਾਲ, ਫਿਰ ਅਸੀਂ ਪਟਨਾ ਸਾਹਿਬ ਵੀ, ਹਜ਼ੂਰ ਸਾਹਿਬ ਵੀ, ਇਹਨਾਂ ਸਾਰਿਆਂ ਦੇ ਲਈ ਅਸੀਂ ਵੀਜ਼ੇ ਲਵਾਂਗੇ ਜਾਂ ਕਿਵੇਂ ਕਰਾਂਗੇ। ਤਾਂ ਉਹਦੇ 'ਚ ਵੀ ਸਾਡਾ ਇਹ ਹੁੰਦਾ ਜੋ ਕਿ ਭਾਈ
ਦੁਨੀਆ 'ਚ 57 ਮੁਲਕ ਮੁਸਲਮਾਨਾਂ ਦੇ ਨੇ ਔਰ ਮੱਕਾ ਮਦੀਨਾ ਜਿਹੜੇ ਉਹ ਸਾਊਦੀ ਅਰੇਬੀਆ 'ਚ ਨੇ, ਤੇ ਜਿਹੜੇ 56 ਮੁਲਕਾਂ ਦੇ ਮੁਸਲਮਾਨ ਯਾਤਰੀ ਹੱਜ ਦੇ ਲਈ ਜਾਂ ਉਮਰੇ ਦੇ ਲਈ ਜਾਂਦੇ ਨੇ ਉਹ ਸਾਊਦੀ ਅਰੇਬੀਆ ਦਾ ਵੀ ਵੀਜ਼ਾ ਲੈ ਕੇ ਜਾਂਦੇ ਨੇ। ਉਹ ਵੀ ਮੁਸਲਮਾਨ ਮੁਲਕ ਹੈ। ਧਾਰਮਿਕ ਥਾਵਾਂ ਦੇ ਉੱਤੇ ਜਿਹੜਾ ਇੱਕ ਆਪਣੀ ਕਿਸਮ ਦਾ ਇੱਕ ਮਾਹੌਲ ਜਿਹੜਾ ਉਹ ਪੋਲੀਟੀਕਲ ਐਂਟੀਟੀ ਦਾ ਹੁੰਦਾ। ਹੁਣ ਵੈਟੀਕਨ ਹੈ, ਭਾਵੇਂ ਉਹ ਇਟਲੀ ਦੇ ਵਿੱਚ ਹੈ ਔਰ ਇੰਡੀਪੈਂਡੈਂਟ ਉਹਦੀ ਹੈਸੀਅਤ ਹੈ, ਉਹਨਾਂ ਦੇ ਆਪਣੇ ਐਂਬੈਸਡਰ ਨੇ, ਲੇਕਿਨ ਜਿਹਨੇ ਵੈਟੀਕਨ ਜਾਣਾ ਉਹ ਇਟਲੀ ਦਾ ਵੀਜ਼ਾ ਲਏਗਾ, ਉੱਥੋਂ ਵੈਟੀਕਨ ਜਾਏਗਾ। ਲੇਕਿਨ ਥਰਡ ਪਾਰਟ ਜਿਹੜਾ ਮੈਂ ਅਕਸਰ ਜਿਹੜਾ ਆਜ਼ਾਦੀ, ਤੁਹਾਡਾ ਆਪਣਾ ਨੇਸ਼ਨ ਹੋਣ ਔਰ ਤੁਹਾਡੀ ਹਿਸਟਰੀ, ਤੁਹਾਡੇ ਵਿਰਸੇ ਦੀ ਸੰਭਾਲਦਾ ਹੈ, ਉਸ ਬਾਰੇ ਮੈਂ ਅਕਸਰ ਇਹ ਇਤਿਹਾਸਕ ਵਾਕਿਆ ਸੁਣਾਉਂਦਾ ਹਾਂ ਵੀ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਹੁੰਦੀ ਹੈ। ਅਗਲਾ 100 ਸਾਲ ਔਰ ਕਿੰਨੇ ਹੋਰ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਉਂਦੇ ਨੇ, ਉਹਨਾਂ ਦਾ ਜਿਹੜਾ ਯਾਦ, ਮਾਤਾ ਸੁੰਦਰੀ ਜੀ ਦੀ ਯਾਦ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਿੱਲੀ ਜਾਣਾ ਹੁੰਦਾ ਹੈ। ਲੇਕਿਨ ਕਿਉਂਕਿ ਦਿੱਲੀ ਮੁਗਲ ਹਕੂਮਤ ਦੇ ਥੱਲੇ ਹੈ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਨੇ। ਪੰਜਾਬ ਦੇ ਵਿੱਚ ਜਿਹੜਾ ਸਿੱਖ ਸਟਰਗਲ ਕਰ ਰਹੇ ਨੇ ਆਪਣੀ ਪੋਲੀਟੀਕਲ ਸੋਵਰਨਿਟੀ ਦੇ ਲਈ, ਔਰ ਸਿੱਖ ਭੁੱਲੇ ਨਹੀਂ ਨੇ ਕਿ ਵੀ ਸਾਡਾ ਇਤਿਹਾਸ, ਸਾਡੇ ਤਾਂ ਕੋਈ ਬਹੁਤ ਸਾਰੀਆਂ ਥਾਵਾਂ ਤੇ ਤਾਂ ਜਿਹੜਾ ਉਹ ਰੁਲਿਆ ਹੋਇਆ, ਕੋਈ ਪਤਾ ਹੀ ਨਹੀਂ ਹੈ ਵੀ ਕਿੱਥੇ ਕੀ ਹੈ। ਵਾਕਿਆ ਹੋਏ ਚਲੇ ਗਏ ਕਿਉਂਕਿ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ। ਹੁਣ 1675 ਤੋਂ ਤੁਸੀਂ 1783 ਚ ਆ ਜਾਓ, ਆਲਮੋਸਟ 108 ਸਾਲ ਬਾਅਦ, ਜਦੋਂ 30,000 ਖਾਲਸੇ ਦੀ ਫੌਜ ਦਿੱਲੀ ਦੇ ਵਿੱਚ, ਜਿੱਥੇ ਅੱਜ 30,000 ਹੀ ਮੁਕਾਮ ਹੈ ਕਿਉਂਕਿ ਉੱਥੇ 30,000 ਖਾਲਸਾ ਦੀ ਫੌਜ ਨੇ ਪੜਾਅ ਕੀਤਾ। ਦਿੱਲੀ ਦੇ ਸ਼ਾਹੀ ਕਿਲੇ ਦੇ ਉੱਤੇ ਖਾਲਸਾਈ ਪਰਚਮ ਝੂਲਿਆ। ਦਿੱਲੀ ਦੇ ਬਾਦਸ਼ਾਹ ਨੂੰ ਕਿਹਾ ਵੀ ਇੱਥੇ ਸਾਡੇ ਇਤਿਹਾਸਕ ਗੁਰਦੁਆਰੇ, ਸਾਡੀਆਂ ਯਾਦਾਂ ਨੇ, ਅਸੀਂ ਉਹਨਾਂ ਨੂੰ ਬਿਲਟ ਕਰਨਾ। ਹੁਣ ਅੱਜ ਜਦੋਂ ਕੋਈ ਦਿੱਲੀ ਜਾਂਦਾ ਹੈ ਉਹਨੂੰ ਲੱਗਦਾ ਹੈ ਵੀ ਸੀਸਗੰਜ, ਰਕਾਬਗੰਜ, ਬੰਗਲਾ ਸਾਹਿਬ, ਮਜਨੂ ਟਿੱਲਾ, ਨਾਨਕ ਪਿਆਊ, ਮੋਤੀ ਬਾਗ, ਇਹ ਸਾਰੇ ਜਿਹੜੇ ਨੇ ਬਾਲਾ ਸਾਹਿਬ, ਇਹ ਸਾਰੇ ਇਵੇਂ ਹੀ ਗੁਰਦੁਆਰੇ ਪਤਾ ਨਹੀਂ 3 ਸਦੀਆਂ ਤੋਂ ਚੱਲੇ ਨਹੀਂ। 108 ਸਾਲ ਉੱਥੇ ਕੁਛ ਨਹੀਂ ਸੀ। ਈਵਨ ਜਿੱਥੇ ਅੱਜ ਸੀਸਗੰਜ ਹੈ ਉਹਦੇ ਲਈ ਵੀ ਉਹਨਾਂ ਨੂੰ ਆਇਡੈਂਟੀਫਾਈ, ਉਹਨਾਂ ਨੇ ਇੱਕ ਛੋਟੀ ਜਿਹੀ ਜਿਹੜੀ ਬੱਚੀ ਜਿਹੜੀ ਉਦੋਂ ਸੀ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ, ਉਹਦੀ ਲੰਮੀ ਉਮਰ 100 ਸਾਲ ਦੇ ਨੇੜੇ ਤੇੜੇ ਹੋਏਗੀ, ਉਹਨੇ ਕਿਹਾ ਵੀ ਮੈਂ ਆਪਣੇ ਦਾਦੇ ਦੇ ਨਾਲ ਆਈ ਸੀ, ਮੈਂ ਉਸ ਥੜੇ ਨੂੰ ਧੋਤਾ ਸੀ ਜਿਹਦੇ ਤੇ ਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਦਾ ਖੂਨ ਡੁੱਲਿਆ। ਜੋ ਇੱਕ ਦਰਖਤ ਸੀ ਵੱਡਾ ਬੋਰਡ ਦਾ ਜਿਹਦੇ ਥੱਲੇ ਬੈਠੇ, ਇੱਕ ਖੂਹ ਸੀ ਜਿੱਥੇ ਗੁਰੂ ਸਾਹਿਬ ਨੇ ਇਸ਼ਨਾਨ। ਇਵੇਂ ਉਹਨਾਂ ਨਿਸ਼ਾਨੀਆਂ ਨੂੰ ਪਛਾਣ ਕੇ ਨਿਸ਼ਾਨਦੇਹੀ ਕੀਤੀ ਗਈ ਕਿ ਵੀ ਇਹੀ ਸੀਸਗੰਜ ਹੋਏਗਾ। ਇਵੇਂ ਹੀ ਬੰਗਲਾ ਸਾਹਿਬ ਦੀ, ਇਵੇਂ ਹੀ। ਔਰ ਉਹ 30,000 ਖਾਲਸਾ ਫੌਜ ਸ਼ਹਿਰ ਤੋਂ ਬਾਹਰ ਮਜਨੂ ਟਿੱਲਾ ਜਿੱਥੇ ਗੁਰਦੁਆਰਾ ਹੈ ਉੱਥੇ ਰੁਕੇ। ਕਿਰਪਾਨਾਂ ਉਹਨਾਂ ਨੇ ਆਪਣੀਆਂ ਮਿਆਨਾਂ ਦੇ ਵਿੱਚ ਪਾਈਆਂ, ਤਸਲੇ ਔਰ ਗੈਂਤੀਆਂ ਔਰ ਕਈਆਂ ਲੈ ਕੇ ਉਹਨਾਂ ਨੇ ਹੱਥੀਂ ਜਿਹੜਾ ਕਾਰ ਸੇਵਾ ਸ਼ੁਰੂ ਕੀਤੀ। ਹੁਣ ਮੈਂ ਇਸ ਲਈ ਕਿਹਾ ਵੀ ਜੇ ਪੋਲੀਟੀਕਲ ਪਾਵਰ ਨਾ ਆਉਂਦੀ, ਜੇ ਸਿੱਖਾਂ ਦੇ ਕੋਲ ਰਾਜ ਸ਼ਕਤੀ ਨਾ ਹੁੰਦੀ, ਸਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ ਵਰਗੇ ਜਰਨੈਲ ਔਰ 100 ਸਾਲ ਦੀ ਸਟਰਗਲ, ਤੇ ਅੱਜ ਤੁਹਾਡਾ ਤਾਂ ਇਤਿਹਾਸ ਹੀ ਕਿਤੇ ਨਾ ਹੁੰਦਾ। ਹੁਣ ਅੱਜ ਕੀ ਹੋ ਰਿਹਾ? ਅੱਜ ਜਿਸ ਮੁਲਕ ਦੀ ਗੁਲਾਮੀ 'ਚ ਅਸੀਂ ਹਾਂ, ਉੱਥੇ ਜਿਹੜਾ ਇਤਿਹਾਸ ਅਸੀਂ ਸਥਾਪਿਤ ਵੀ ਕੀਤਾ ਉਹ ਗਾਇਬ ਹੋ ਰਿਹਾ। ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੇ ਵਿੱਚ ਉਹਦਾ ਨਾਮੋ ਨਿਸ਼ਾਨ ਮਿਟਾਤਾ, ਸਕਾਊਟ ਦਫ਼ਤਰ ਬਣਾਤਾ। ਪਹਿਲਾਂ ਇਹ ਡੀਲ ਕਰ ਲਈ ਕਿ ਜੀ ਚਲੋ ਇੱਥੇ ਤਾਂ ਅਸੀਂ ਨਹੀਂ ਬਣਨ ਦੇਣਾ, ਕੁਛ ਮੀਲ ਦੂਰ ਗੰਗਾ ਦੇ ਕੰਢੇ ਹੀ ਤੁਸੀਂ ਬਣਾ ਲਓ। ਔਰ ਅਸੀਂ ਡਿਸਕਸ ਕੀਤਾ ਸੀ ਵੀ ਇਸ ਨੂੰ ਵੀ 20 ਸਾਲ ਬੀਤ ਗਏ, ਉਹ ਕੈਨਾਲ ਹਾਊਸ 'ਚ ਝੰਡਾ ਲੱਗਾ ਹੋਇਆ ਨਾ, ਉਹਨਾਂ ਨੇ ਜ਼ਮੀਨ ਯੂਪੀ ਸਰਕਾਰ ਨੇ ਅਲਾਟ ਕੀਤੀ। ਯਾਨੀ ਇਹ ਤੁਹਾਡਾ ਇਤਿਹਾਸਕ ਯਾਦ ਹੀ ਉੱਡ ਗਈ ਕਿ ਕਦੇ ਗੁਰੂ ਨਾਨਕ ਪਾਤਸ਼ਾਹ ਨੇ ਹਰਿਦੁਆਰ ਦੇ ਕੰਢੇ, ਗੰਗਾ ਦੇ ਕੰਢੇ ਆ ਕੇ ਹਰਿਦੁਆਰ 'ਚ ਬਾਹਮਣਾਂ ਨੂੰ ਚੈਲੰਜ ਕੀਤਾ ਸੀ ਕਿ ਆ ਤੁਸੀਂ ਸੂਰਜ ਗ੍ਰਹਿਣ ਤੇ ਸੂਰਜ ਨੂੰ ਪਾਣੀ ਦੇਣ ਤੇ ਇਹਦਾ ਪਖੰਡ ਕਰਦੇ ਹੋ। ਬਿਲਕੁਲ। ਜਗਨਨਾਥਪੁਰੀ, ਮੰਗੂ ਮੱਠ, ਹੁਣ ਉਹ ਜਗਨਨਾਥਪੁਰੀ ਜਿੱਥੇ ਗੁਰੂ ਸਾਹਿਬ ਆਰਤੀ ਦੇ ਵੇਲੇ ਪਹੁੰਚੇ, ਅੰਦਰ ਕੋਈ ਘੰਟੀਆਂ ਵੱਜ ਰਹੀਆਂ, ਕੋਈ ਸੁਗੰਧੀਆਂ ਫੈਲੀਆਂ ਹੋਈਆਂ, ਕੋਈ ਦੂਸਰੀਆਂ, ਗੁਰੂ ਨਾਨਕ ਪਾਤਸ਼ਾਹ ਬਾਹਰ ਖੁੱਲ੍ਹੇ ਅਸਮਾਨ ਡਲਕਦੇ ਤਾਰਿਆਂ ਦੇ ਥੱਲੇ ਜਿਹੜਾ ਉਹ ਭਾਈ ਮਰਦਾਨੇ ਦੀ ਰਬਾਬ ਵੱਜਦੀ ਹੈ ਤੇ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ। ਇਹ ਆਰਤੀ ਕੈਸੀ ਆਰਤੀ ਹੋਏ। ਹੁਣ ਜਿੱਥੇ ਉਹ ਮੁਕਾਮ ਕੀਤਾ ਹੈ ਮੰਗੂ ਮੱਠ, ਉਹਨੂੰ ਖੁੱਲ੍ਹਾ ਕਰਨ ਦੇ ਨਾਂ ਥੱਲੇ ਮਾਰਕੀਟ ਉਹਨੂੰ ਢਾਹ ਦਿੱਤਾ ਗਿਆ।
ਇਹ ਯਾਦ ਹੀ ਮਿਟਾਤੀ। ਤੁਸੀਂ ਕਹੀ ਜਾਓ ਆਪਣੇ ਸਿੱਖਾਂ ਨੂੰ ਸੁਣਾਈ ਜਾਓ ਕਿ ਜੀ ਜਗਨਨਾਥਪੁਰੀ ਗੁਰੂ ਸਾਹਿਬ ਨੇ ਆਰਤੀ ਉਚਾਰ ਕੇ ਜਿਹੜਾ ਉਹਨਾਂ ਦੇ ਉਹ ਪਖੰਡ ਦਾ ਖੰਡਨ ਕੀਤਾ। ਗੁਰਦੁਆਰਾ ਡੋਂਗਮੌਰ ਸਿੱਕਮ ਦੇ ਵਿੱਚ, ਮਟਨ ਦੇ ਵਿੱਚ। ਹੁਣ ਇਹ ਤਾਂ ਉਡਾਇਆ ਹੀ ਜਾ ਰਿਹਾ ਹੈ। ਹੁਣ ਦੂਸਰੇ ਪਾਸੇ ਤੁਸੀਂ ਦੇਖੋ ਕਿ ਭਾਈ ਕਿਵੇਂ 1000 ਸਾਲ ਦੀ ਗੁਲਾਮੀ ਤੋਂ ਬਾਅਦ ਹਿੰਦੂਆਂ ਦੇ ਕੋਲ ਪਾਵਰ ਆਂਦੀ ਹੈ। ਅਜੇ ਸੈਕੂਲਰ ਗਵਰਨਮੈਂਟ ਹੈ ਨਹਿਰੂ ਦੀ 47 ਦੇ ਵਿੱਚ, ਸੋ ਕਾਲਡ ਸੈਕੂਲਰ। ਰਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਬਣਦਾ ਹੈ, ਦੂਜਾ ਪਟੇਲ ਹੋਮ ਮਿਨਿਸਟਰ ਹੈ। ਸੋਮਨਾਥ ਮੰਦਿਰ ਸਰਕਾਰੀ ਖਰਚ ਦੇ ਉੱਤੇ ਟਰਸਟ ਜੇ ਦਾ ਡਰਾਮਾ ਕਰਕੇ ਬਣਾਇਆ ਜਾਂਦਾ। ਉਹਨੂੰ ਕਿਹਾ ਜੀ ਇਹ ਮਹਿਮੂਦ ਗਜ਼ਨਵੀ ਨੇ 10ਵੀਂ ਸਦੀ ਦੇ ਐਂਡ ਦੇ ਵਿੱਚ ਇਹਨੂੰ ਡਿਸਟਰੋਏ ਕੀਤਾ ਸੀ ਔਰ ਅਸੀਂ 1000 ਸਾਲ ਬਾਅਦ ਵਾਪਸ। ਇਹ ਇੰਡੀਕੇਸ਼ਨ ਸੀ ਕਿ ਭਾਈ ਹਿੰਦੂ ਰਾਸ਼ਟਰ ਦੀ ਸ਼ੁਰੂਆਤ ਹੈ। ਫਿਰ ਸਾਡੇ ਸਾਹਮਣੇ ਹੈ ਲੱਲਾ ਮੰਦਰ, ਰਾਮ ਮੰਦਰ, ਰਾਮ ਚੰਦਰ ਜੀ ਦਾ ਬਚਪਨ ਦਾ ਜਿਹੜਾ ਰੂਹ ਨੂੰ ਲੱਲਾ ਕਹਿੰਦੇ ਨੇ, ਲੱਲਾ, ਉਹ ਮੰਦਰ ਕਿਵੇਂ ਜੁਡੀਸ਼ਰੀ ਨੂੰ ਮਜਬੂਰ ਕੀਤਾ ਫੈਸਲਾ, ਉਹ ਸਾਡੇ ਸਾਹਮਣੇ ਹੈ। ਰੋਜ਼ਾਨਾ ਕੀ ਹੋ ਰਿਹਾ ਇਹ ਸਾਡੇ ਸਾਹਮਣੇ ਹੈ। ਹੁਣ ਮੈਂ ਇਸ ਇਸ਼ੂ ਨੂੰ ਇਸ ਲਈ ਟੱਚ ਕੇ 2 ਖਬਰਾਂ ਮੇਰੀਆਂ ਨਜ਼ਰਾਂ 'ਚ ਗੁਜ਼ਰੀਆਂ। ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਵੀ ਸ਼ਵਾਜ਼ੀ ਕਾਂਗਰਸਮੈਨ ਨਿਊਯਾਰਕ ਦੇ ਜਿਹੜੇ ਨੇ ਉਹਨਾਂ ਨੇ ਇੰਡੀਅਨ ਐਂਬੈਸਡਰ ਕਵਾਤੜੇ ਨੂੰ ਚਿੱਠੀ ਲਿਖੀ ਹੈ ਕਿ ਭਾਈ ਸਾਲ ਤੋਂ ਜ਼ਿਆਦਾ ਹੋ ਗਿਆ ਤੁਸੀਂ ਕਰਤਾਰਪੁਰ ਕੋਰੀਡੋਰ ਬੰਦ ਕੀਤਾ ਹੋਇਆ, ਇਹਨੂੰ ਖੋਲੋ। ਕਿ ਬਈ ਗੁਰੂ ਨਾਨਕ ਪਾਤਸ਼ਾਹ ਤਾਂ ਸਭ ਦੇ ਸਾਂਝੇ ਨੇ, ਇਹ ਤਾਂ ਅਮਨ ਅਮਾਨ ਦਾ ਜਿਹੜਾ ਪੈਗਾਮ ਦੇਣ ਵਾਲੇ ਨੇ। ਹੁਣ ਉਹਦੇ ਤੇ ਤਾਂ ਕੋਈ ਅਜੇ ਤੱਕ ਰਿਐਕਸ਼ਨ ਨਹੀਂ ਆਇਆ। ਮੈਨੂੰ ਲੱਗਦਾ ਵੀ ਨਹੀਂ ਵੀ ਉਹਨਾਂ ਨੇ ਕੋਈ ਰਿਸਪੌਂਡ ਕਰਨਾ। ਹੁਣ ਖਬਰ ਹੈ ਕਿ ਵੀ ਇੰਡੀਆ ਦਾ ਜਿਹੜਾ ਐਂਬੈਸਡਰ ਹੈ ਚਾਈਨਾ 'ਚ, ਉਹ ਤਿੱਬਤ 'ਚ ਵਿਜ਼ਿਟ ਕਰ ਰਿਹਾ ਹੈ। ਹੁਣ ਇੱਕ ਪਾਸੇ ਸਾਡਾ ਇਤਿਹਾਸ ਹੈ, ਗੁਰੂ ਨਾਨਕ ਪਾਤਸ਼ਾਹ ਦਾ ਜਨਮ ਸਥਾਨ, ਦੂਜਾ ਹਿਸਟੋਰੀਕਲ ਫਿਗਰਸ ਨੇ। ਹੁਣ ਮਾਨਸਰੋਵਰ ਜਿਹਦੇ ਥੱਲੇ ਜਿੱਥੇ ਹੰਸ ਰਹਿੰਦੇ ਨੇ, ਦੇਵਤੇ ਰਹਿੰਦੇ ਨੇ, ਕੈਲਾਸ਼ ਪਰਬਤ, ਧੂਣੀ ਸ਼ਿਵਾ ਨੇ ਕੈਲਾਸ਼ ਤੇ ਲਗਾਈ, ਗਲੇ ਦੇ ਵਿੱਚ ਨਾਗ ਲਟਕੇ। ਮਿਥ ਮਾਈਥੋਲੋਜੀ, ਕੋਈ ਹਿਸਟੋਰੀਕਲ ਹੋਂਦ, ਕੋਈ 5000 ਸਾਲ 6000 ਸਾਲ ਦੀ ਹਿਊਮਨ ਹਿਸਟਰੀ 'ਚ ਕੋਈ ਸ਼ਿਵਜੀ ਨਾਂ ਦਾ ਬੰਦਾ, ਕੋਈ ਰਾਜਾ, ਕੋਈ ਦੂਜਾ। ਹੁਣ ਉਹ ਮਾਨਸਰੋਵਰ ਤਿੱਬਤ ਦੇ ਵਿੱਚ ਹੈ, ਤਿੱਬਤ ਚੀਨ ਦੇ ਵਿੱਚ ਹੈ। ਹੁਣ ਚੀਨ ਤੋਂ ਜੁੱਤੀਆਂ ਖਾਧੀਆਂ ਨੇ, 4000 ਸਕੁਅਰ ਮਾਈਲ ਟੈਰੀਟਰੀ ਉਹਨਾਂ ਨੂੰ ਦਿੱਤੀ। 2020 ਤੋਂ ਇੱਕ ਜਿਹੜਾ ਜਦੋਂ ਕੋਵਿਡ ਹੋਇਆ, ਕਿਉਂਕਿ ਉਹਨਾਂ ਨੇ 2020 ਜੂਨ ਦੇ ਵਿੱਚ ਹੀ ਚਾਈਨਾ ਨੇ ਗਲਵਾਨ ਵੈਲੀ ਦੇ ਵਿੱਚ ਇਹਨਾਂ ਨੂੰ ਸਬਕ ਸਿਖਾਇਆ। 6 ਸਾਲ ਇਹਨਾਂ ਨੇ ਜਿਹੜਾ ਇਹ ਕਹਿ ਕੇ ਕਿ ਜੀ ਇਹ ਸਾਡੇ ਤੇ ਹਮਲਾ ਕਰਤਾ, ਸਾਡੇ ਤੇ ਇਹ ਕਰਤਾ, ਉਹ ਕਰਤਾ। ਇਹਨਾਂ ਨੇ ਮਾਨਸਰੋਵਰ ਦੀ ਜਿਹੜੀ ਯਾਤਰਾ ਹੈ, ਜਿਹੜੀ ਕਿ ਉੱਤਰਾਖੰਡ ਚੋਂ ਨਿਕਲ ਕੇ ਤਿੱਬਤ ਰਾਹੀਂ, ਕਿਉਂਕਿ ਤਿੱਬਤ ਚੀਨ ਦੇ ਵਿੱਚ ਹੈ, ਹੁਣ ਉਹਨਾਂ ਦੇ ਨਾਲ ਜੁੱਤੀਆਂ ਖਾਣ ਦੇ ਬਾਵਜੂਦ, ਟੈਰੀਟਰੀ ਗਵਾਉਣ ਦੇ ਬਾਵਜੂਦ ਸਮਝੌਤਾ ਕਰਕੇ, ਕਿਉਂਕਿ ਹਿੰਦੂਆਂ ਦਾ ਉਹ ਫਰਾਡ ਹੈ ਉੱਥੇ ਉਹਨਾਂ ਦੇ। ਔਰ ਇਹ ਹੈ ਕਿ ਵੀ ਇੰਡੀਅਨ ਐਨਵਾਇਰ ਟੂ ਚਾਈਨਾ ਵਿਜ਼ਿਟਸ ਤਿੱਬਤ ਟੂ ਰਿਵਿਊ ਅਰੇਂਜਮੈਂਟਸ ਫॉर ਕੈਲਾਸ਼ ਮਾਨਸਰੋਵਰ ਪਿਲਗ੍ਰਿਮਸ। ਔਰ ਇਹ ਉਹਦੇ 'ਚ ਇਹ ਹੈ ਕਿ ਬਈ ਇਹ ਜਿਹੜਾ ਉਹਨਾਂ ਦਾ ਮਿਨਿਸਟਰ ਹੈ, ਜਿਹੜਾ ਐਂਬੈਸਡਰ ਹੈ ਇੰਡੀਆ ਦਾ ਚਾਈਨਾ 'ਚ, ਵਿਕਰਮ ਦੋਰੀਆ ਸਵਾਮੀ, ਉਹ ਉੱਥੇ ਪਹੁੰਚਿਆ ਤਿੱਬਤ ਦੇ ਵਿੱਚ। ਉਹਨੂੰ ਉਹਦਾ ਸਵਾਗਤ ਹੋਇਆ, ਉਹ ਉੱਥੇ ਪਹੁੰਚਿਆ ਤਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੇ ਯਾਤਰੂ, ਹਿੰਦੂ ਯਾਤਰੂ ਜਾਣੇ ਨੇ, ਉਹਨਾਂ ਦੇ ਜਿਹੜਾ ਉਹਨਾਂ ਦੇ ਲਈ ਚੰਗਾ ਪ੍ਰਬੰਧ। ਪਹਿਲਾ ਜਿਹੜਾ ਬੈਚ ਹੈ ਇੰਡੀਅਨ ਪਿਲਗ੍ਰਿਮਸ ਦਾ, ਉਹ 5 ਸਾਲ ਬਾਅਦ 2020 ਤੋਂ ਬਾਅਦ 5 ਸਾਲ ਬਾਅਦ ਉੱਥੇ ਜਾਏਗਾ। ਔਰ ਇਹ ਜਿਹੜਾ ਹੁਣ ਬਾਇਲੈਟਰਲ ਟਾਈਜ਼ ਜਿਹੜੀਆਂ ਨੇ ਨਾਰਮਲ ਹੋ ਗਈਆਂ। ਹੁਣ ਨਾਰਮਲ ਕਿਵੇਂ ਹੋਈਆਂ ਕਿ ਤੁਹਾਡੀ ਜ਼ਮੀਨ ਵਾਪਸ ਆ ਗਈ ਹੈ, ਕਿ ਤੁਹਾਡੇ 20 ਸੋਲਜਰ ਮਰੇ ਵਾਪਸ ਆ ਗਏ ਨੇ। ਪਰ ਕਿਉਂਕਿ ਹਿੰਦੂਆਂ ਦਾ ਤੀਰਥ ਹੈ, ਚੀਨ ਨੇ ਹਿਊਮਿਲੇਟ ਕੀਤਾ, ਕੁੱਟਿਆ, ਔਰ ਇਸ ਸਭ ਦੇ ਬਾਵਜੂਦ ਜਿਹੜਾ ਉਹ ਹਿੰਦੂਆਂ ਦੇ ਲਈ ਮਾਨਸਰੋਵਰ ਖੋਲ੍ਹਣ ਦੇ ਲਈ ਐਂਬੈਸਡਰ ਜਾ ਕੇ ਜਿਹੜਾ ਉਹਦੀਆਂ ਪਹਿਲੀਆਂ ਅਸਾਈਨਮੈਂਟਸ ਨੇ। ਇੱਧਰ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਖੋਲ੍ਹਿਆ, ਉਹ ਵੈਲਕਮ ਕਰਦੇ ਨੇ ਕਿ ਵੀ ਆਓ। ਉੱਥੇ ਸਿੱਖਾਂ ਨੂੰ ਭੇਜਣ ਨੂੰ ਤਿਆਰ ਨਹੀਂ ਹੈ ਕਿ ਵੀ ਉਹ ਜਾ ਕੇ ਉੱਥੇ ਗੁਰਦੁਆਰਿਆਂ ਦੇ ਦਰਸ਼ਨ ਵੀ ਕਰ ਸਕਣ। ਕੱਲ੍ਹ ਹੀ ਨਹੀਂ, ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਵੀ ਹਰਿਆਣੇ ਦੇ ਸਿੱਖਾਂ ਨੇ ਕੱਲ੍ਹ, ਇਹ ਉਹਨਾਂ ਦੀ ਮੇਨ ਖਬਰ ਸੀ ਕਿ ਅਕਾਲ ਪੰਥਕ ਮੋਰਚਾ ਬਲੇਮਸ ਸੈਂਟਰ ਸਟੇਟ ਗਵਰਨਮੈਂਟ ਫॉर ਹਾਲਟਿੰਗ ਹਰਿਆਣਾ ਸਿੱਖ ਪਿਲਗ੍ਰਿਮਸ ਪਾਕਿਸਤਾਨ ਵਿਜ਼ਿਟ। ਕਰਤਾਰਪੁਰ ਤਾਂ ਕਲੋਜ਼ ਹੀ ਹੈ, ਪਰ ਕਿਉਂਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ 16 ਜੂਨ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੈ, 500 ਦੇ ਕਰੀਬ ਸਿੱਖਾਂ ਦਾ ਜਥਾ ਜਿਹੜਾ ਸ਼੍ਰੋਮਣੀ ਕਮੇਟੀ ਨੇ ਭੇਜਿਆ ਉਹ ਕ੍ਰਾਸ ਕੀਤਾ। ਪਰ ਉਹਦੇ 'ਚ ਜਿਹੜੇ ਹਰਿਆਣੇ ਦੇ ਸਿੱਖ ਸੀ ਉਹਦੇ 'ਚ ਉਹਨਾਂ ਨੇ 19 ਮੈਂਬਰ ਜਿਹੜੇ ਨੇ
ਨਹੀਂ 19 ਮੈਂਬਰਾਂ ਦੇ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ। ਉਹਨਾਂ ਨੇ ਜਿਹੜਾ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਨੇ ਬਲੇਮ ਕੀਤਾ ਹੈ ਹੋਮ ਮਿਨਿਸਟਰੀ ਨੂੰ, ਹਰਿਆਣਾ ਗਵਰਨਮੈਂਟ ਨੂੰ, ਕਿ not finally timely clearance of Sikh pilgrims wanted to visit Pakistan to attend religious congregation marking the martyrdom anniversary of Guru Arjan Sahib in Lahore. As per the Morcha, as many as 94 pilgrims of Haryana were stopped at Wagah border on Wednesday due to non-availability of verification, which led to resentment among the. ਹੁਣ ਤੁਸੀਂ ਅੰਦਾਜ਼ਾ ਲਾਓ ਕਿ ਹਰਿਆਣੇ ਦੇ 94 ਸਿੱਖ ਬੀਬੀਆਂ ਪਰਿਵਾਰ ਵੀ ਹੋਣਗੇ ਉਹਨਾਂ ਦੇ ਵਿੱਚ, ਉਹ ਤੁਰੇ ਨੇ ਇਸ ਆਸ ਦੇ ਵਿੱਚ ਵੀਜ਼ਾ ਪਾਕਿਸਤਾਨ ਦਾ ਲੱਗਾ ਹੋਇਆ ਹੈ ਕਿ ਵੀ ਅਸੀਂ ਦਰਸ਼ਨਾਂ ਨੂੰ ਜਾਣਾ ਹੈ। ਕਲੀਅਰੈਂਸ ਆਪਣੇ ਵੱਲੋਂ ਉਹਨਾਂ ਨੇ ਕਰਵਾਈ ਹੈ, ਜੋ ਵੀ ਉੱਥੇ ਪੁਲਿਸ ਦੀ, ਇੰਟੈਲੀਜੈਂਸ ਦੀ, NIA ਦੀ, ਪੂਰਾ ਵਾਘਾ ਬਾਰਡਰ 'ਤੇ ਉਹਨਾਂ ਨੂੰ ਕਹਿੰਦੇ ਨਾ ਤੁਹਾਡੀ ਅਜੇ ਫਾਈਨਲ ਵੈਰੀਫਿਕੇਸ਼ਨ ਨਹੀਂ ਆਈ, ਤੁਸੀਂ ਨਹੀਂ ਜਾ ਸਕਦੇ। ਹੁਣ ਉਹ ਕਿਸ ਹਾਲਤ ਦੇ ਕਿਹਨਾਂ ਭਾਵਨਾ ਦੇ ਨਾਲ ਘਰੋਂ ਤੁਰੇ, ਗੁਰੂ ਘਰਾਂ ਦੇ ਦਰਸ਼ਨਾਂ ਨੂੰ ਜਾਣਾ ਹੈ, ਉਹਨਾਂ ਦਾ ਹਾਲ ਕੀ ਹੋਏਗਾ। ਹੁਣ ਕੁਛ ਕਿਲੋਮੀਟਰ ਦੇ ਉੱਤੇ ਜਿਹੜਾ ਉਹ 15 ਮੀਲ ਦੇ ਉੱਤੇ ਜਿਹੜਾ ਉਹ ਲਾਹੌਰ ਹੈ ਜਿੱਥੇ ਉਹਨਾਂ ਨੇ ਜਾਣਾ ਹੈ। ਇੱਧਰ ਮਾਨਸਰੋਵਰ ਜਦੋਂ ਵੀ ਕਿਤੇ ਤੁਸੀਂ ਦੇਖੋ ਹਜ਼ਾਰਾਂ ਫੀਟ ਉੱਥੇ ਬਰਫ਼ ਜੰਮੀ ਹੁੰਦੀ ਹੈ, ਸਭ ਕੁਝ ਜਿਹੜਾ ਉਹ ਬਿਲਕੁਲ ਜਾਮ। ਹਾਂ, ਔਰ ਉੱਥੇ ਤੁਸੀਂ ਕਰਨ ਦੇ ਲਈ ਤੁਹਾਡਾ ਐਂਬੈਸਡਰ ਜਾ ਕੇ ਜੁੱਤੀਆਂ ਖਾਧੀਆਂ ਹੋਈਆਂ ਚੀਨ ਤੋਂ ਹੋਣ ਦਾ, ਉੱਥੇ ਤੁਸੀਂ ਜਾ ਕੇ ਕਰ ਰਹੇ ਹੋ ਸਿੱਖਾਂ ਦੇ। ਕਿਉਂ? ਗੁਲਾਮੀ ਔਰ ਆਜ਼ਾਦੀ 'ਚ ਕੀ ਫਰਕ ਹੋਣ। ਦੂਸਰੇ ਪਾਸੇ ਜਿਸ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਹੋਇਆ, ਜਿਹਨੂੰ ਇਹ ਟੈਰਰਿਸਟ ਅਟੈਕ ਕਹਿੰਦੇ ਨੇ, ਹੁਣ ਉੱਥੇ ਹੀ ਅਮਰਨਾਥ ਦੀ ਗੁਫਾ ਹੈ। ਅਮਿਤ ਸ਼ਾਹ ਰਿਵਿਊਜ਼ ਅਮਰਨਾਥ ਯਾਤਰਾ ਸਿਕਿਉਰਿਟੀ। ਹੁਣ ਅਮਿਤ ਸ਼ਾਹ ਨੂੰ ਮਨੀਪੁਰ 'ਚ ਕੀ ਹੋ ਰਿਹਾ ਈਸਾਈਆਂ ਨਾਲ ਉਹਦਾ ਕੋਈ ਫਿਕਰ ਨਹੀਂ ਹੈ। ਕਰਤਾਰਪੁਰ ਕੋਰੀਡੋਰ ਬੰਦ ਪਿਆ, ਹੁਣ ਉਹਦੇ ਹੁਕਮਾਂ ਥੱਲੇ ਬੰਦ ਪਿਆ। ਹਰਿਆਣੇ ਦੇ ਸਿੱਖ ਜਿਹੜੇ ਨੇ ਉੱਥੋਂ ਮੋੜ ਦਿੱਤੇ ਜਾਂਦੇ ਨੇ ਵੀ ਨਹੀਂ ਤੁਹਾਡੀ। ਲੇਕਿਨ ਜਿਹੜਾ ਜਿੱਥੇ ਦਹਿਸ਼ਤਗਰਦੀ ਨੂੰ ਖੁਦ ਹੀ ਇਹਨਾਂ ਨੇ ਜਿਹੜਾ ਉਹ ਖੜਾ ਕੀਤਾ ਹੋਇਆ, ਉਹਦੇ ਬਾਰੇ ਉਹ ਹੁੰਦਾ ਕਿ ਯੂਨੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਰਿਵਿਊਡ ਦਾ ਸਿਕਿਉਰਿਟੀ ਅਰੇਂਜਮੈਂਟਸ ਫॉर द ਅਪਕਮਿੰਗ ਅਮਰਨਾਥ ਯਾਤਰਾ ਇਨ ਜੰਮੂ ਐਂਡ ਕਸ਼ਮੀਰ ਔਨ ਫਰਾਈਡੇ। ਲੰਬੀ ਚੌੜੀ ਖਬਰ ਹੈ ਕਿ ਜੀ ਇਹ ਜਿਹੜਾ ਉਹਦੇ 'ਚ ਜਿਹੜੀ ਬੈਸਰਨ ਵੈਲੀ ਹੈ ਪਹਿਲਗਾਮ 'ਚ, ਜਿੱਥੇ ਕਿ 26 ਜਿਹੜੇ ਬੇਗੁਨਾਹ ਮਾਰੇ ਗਏ ਸੀ, ਉਸ ਤੋਂ ਬਾਅਦ ਹੁਣ ਖੋਲ੍ਹਿਆ ਗਿਆ ਅਮਰਨਾਥ ਯਾਤਰਾ ਰਾਊਟ। ਔਰ ਇਹ 3 ਜੁਲਾਈ ਤੋਂ 28 ਅਗਸਤ ਤੱਕ ਯਾਤਰਾ ਚੱਲਣੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਪੂਰੇ ਦਾ ਪੂਰਾ ਜੁਲਾਈ ਹੈ, ਪੂਰੇ ਦਾ 2 ਮਹੀਨੇ ਦੇ ਲਈ। ਤੇ ਇੱਧਰ ਤੁਹਾਨੂੰ ਜਿਹੜੇ ਨਨਕਾਣਾ 7-8 ਦਿਨ ਤੋਂ ਜ਼ਿਆਦਾ ਨਹੀਂ ਦਿੰਦੇ ਹੈ ਕਿ ਭਾਈ ਵਾਪਸ ਮੁੜੋ। ਸੋ ਅਸੀਂ ਇਹ ਰਿਪੀਟਡਲੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਲੋਕ ਇਹ ਵੀ ਸਮਝਦੇ ਨੇ ਜਾਂ ਇਹ ਵੀ ਕਹਿੰਦੇ ਨੇ ਕਿ ਜੀ ਸਾਡਾ ਸਿਆਸਤ ਨਾਲ ਕੋਈ ਤਾਲੁਕ ਨਹੀਂ, ਸਿਆਸਤ ਤੇ ਧਰਮ ਕਿਵੇਂ ਜੁੜੇ ਹੋਏ ਨੇ। ਜੇ ਤੁਹਾਡੇ ਹੱਥ 'ਚ ਤਲਵਾਰ ਨਹੀਂ ਹੈ, ਤੁਹਾਡੇ ਹੱਥ ਤਲਵਾਰ ਪੋਲੀਟੀਕਲ ਪਾਵਰ ਹੈ, ਉਹ ਨਹੀਂ ਹੈ, ਤੇ ਤੁਹਾਡੇ ਹੱਥ 'ਚ ਕਿਸੇ ਨੇ ਮਾੜਾ ਨਹੀਂ ਰਹਿਣ ਦੇਣੀ। ਇਹ ਹਕੀਕਤ 'ਚ ਅਸੀਂ 18ਵੀਂ ਸਦੀ ਦਾ ਵੀ ਉਦਾਹਰਣ ਦੇ ਕੇ ਇਸ ਗੱਲ ਨੂੰ ਦੱਸਿਆ। ਤੇ ਜੋ ਅੱਜ ਚੱਲ ਰਿਹਾ, ਅੱਜ ਵਿਦਨ ਕੰਟਰੀ ਤੁਹਾਡੇ ਗੁਰਦੁਆਰੇ ਜਿਹੜੇ ਨੇ ਉਹਨਾਂ ਦੀ ਹੋਂਦ ਮਿਟਾਈ ਜਾ ਰਹੀ ਹੈ। ਤੇ ਜਿਹੜੇ ਐਗਜ਼ਿਸਟ ਕਰਦੇ ਨੇ ਜਿਸ ਨੇਬਰਿੰਗ ਕੰਟਰੀ 'ਚ, ਜਿਹਨੂੰ ਬਦਨਾਮ ਕਰਕੇ ਔਰ ਕੋਈ ਕਸਰ ਨਹੀਂ ਛੱਡੀ ਹੈ, ਉਹ ਵੈਲਕਮਿੰਗ ਨੇ ਕਿ ਭਾਈ ਦਿਓ। ਪਰ ਕਿਉਂਕਿ ਤੁਸੀਂ ਆਪਣੀ ਕਿਸਮਤ ਲਿਖਣ ਦਾ, ਆਪਣੀ ਡੈਸਟਨੀ ਲਿਖਣ ਵਾਲਾ ਪੈਨ ਦਿੱਲੀ ਦੇ ਬ੍ਰਾਹਮਣਵਾਦੀ ਹਾਕਮਾਂ ਕੋਲ ਫੜਾਇਆ, ਉਹ ਕਹਿੰਦੇ ਨਾ। ਔਰ ਇੱਧਰ ਤੁਸੀਂ ਮਾਨਸਰੋਵਰ ਭੇਜ ਦਿਓ, ਇੱਧਰ ਤੁਸੀਂ ਅਮਰਨਾਥ ਦੀ ਗੁਫਾ 'ਚ ਵਾੜ ਦਿਓ, ਸਭ ਠੀਕ ਹੈ। ਕਿਉਂਕਿ ਗਰਭ ਸੇ ਕਹੋ ਕਿ ਹਮ ਹਿੰਦੂ हैं, ਔਰ ਹਿੰਦੂ ਹੋਣਾ ਵੀ ਗਰਵ ਹੈ। ਤੇ ਹਿੰਦੂਆਂ ਦਾ ਮੁਲਕ ਵੀ ਜਿਹੜਾ ਹੈ ਉਹ ਗਰਵ ਦੇ ਨਾਂ ਥੱਲੇ ਜੋ ਮਰਜ਼ੀ ਮਨਾਈਆਂ ਕਰੇ ਉਹ ਕਬੂਲ ਹੈ। ਤੇ ਸਿੱਖਾਂ ਨੂੰ ਤਾਂ ਉਹੀ ਮੈਸੇਜ ਦੇ ਰਹੇ ਨੇ, ਪੈਰ ਤੇ ਦੇ ਰਹੇ ਨੇ ਕਿ ਭਾਈ ਤੁਸੀਂ ਗੁਲਾਮ ਹੋ। ਇਹੀ ਮੈਸੇਜ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਵੀ ਘਰ ਘਰ ਜਾ ਕੇ ਦੱਸ ਦਿਓ, ਘਰ ਸਿੱਖਾਂ ਨੂੰ, ਹਰ ਸਿੱਖ ਬੱਚੀ ਨੂੰ ਇਹ ਅਹਿਸਾਸ ਹੋਏ ਕਿ ਅਸੀਂ ਇਸ ਮੁਲਕ ਦੇ ਵਿੱਚ ਆਜ਼ਾਦ ਨਹੀਂ ਹੈ, ਅਸੀਂ ਗੁਲਾਮ ਹੈ ਔਰ ਇਹ ਗੁਲਾਮੀ ਦੇ ਸੰਗਲ ਕੱਟਣੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਲੈਂਡ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ।
ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ, ਭਾਣੇ ਦੀ ਬੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੋਰਾਂਟੋ ਵਿਚਾਲੇ ਇੰਡੀਅਨ ਕੌਂਸੂਲੇਟ ਵੱਲੋਂ ਜਾਰੀ ਇੱਕ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਕੌਂਸੂਲੇਟ ਦੇ ਨਾਂ ਥੱਲੇ ਕੁਝ ਫਰੋਡੀਆਂ ਵੱਲੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਤੋਂ ਖਬਰਦਾਰ ਰਹਿਣ ਦੀ ਲੋੜ ਹੈ। ਇਹ ਤਾਂ ਇਵੇਂ ਹੀ ਹੈ ਜਿਵੇਂ ਕੋਈ ਚੋਰੀ ਕਰਨ ਵਾਲਾ ਚੋਰ ਉਸ ਦੇ ਪਿੱਛੇ ਲੱਗੀ ਭੀੜ ਵਿੱਚ ਸ਼ਾਮਲ ਹੋ ਕੇ ਉੱਚੀ ਉੱਚੀ ਚੋਰ ਦੀਆਂ ਆਵਾਜ਼ਾਂ ਕੱਢ ਰਿਹਾ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਚੋਰ ਚੋਰੀ ਸੇ ਜਾਏ, ਹੇਰਾ ਫੇਰੀ ਸੇ ਨਾ ਜਾਏ। ਹੁਣ ਜਦੋਂ ਕਿ ਕੈਨੇਡਾ ਵਿਚਲਾ ਇਹਨਾਂ ਦਾ ਸਾਰਾ ਤੰਤਰ, ਭਾਰਤੀ ਹਕੂਮਤ ਦਾ, ਉਹ ਹਾਈ ਕਮਿਸ਼ਨ ਹੋਏ ਆਟਵਾ ਦਾ, ਇਹਨਾਂ ਦੇ ਟੋਰਾਂਟੋ ਦੇ ਕੌਂਸੂਲੇਟ ਹੋਏ, ਵੈਨਕੂਵਰ ਦਾ ਹੋਏ, ਇਹ ਸਾਰੇ ਐਕਸਪੋਜ਼ ਹੋ ਚੁੱਕੇ ਨੇ। RCMP ਉਹਨਾਂ ਦੀ ਸੀਸਸ ਔਰ ਮੀਡੀਆ ਬਹੁਤ ਚੰਗੀ ਤਰ੍ਹਾਂ ਜਾਣਦਾ ਕਿ ਜਿਹੜੀ ਗੈਂਗਸਟਰਸ ਨੂੰ ਲਿਆਉਣਾ, ਉਹਨਾਂ ਦੀ ਪੁਸ਼ਤਪਨਾਈ, ਉਹਨਾਂ ਤੱਕ ਜਾਣਕਾਰੀ ਦੇ ਕੇ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰਨਾ ਔਰ ਉਹਨਾਂ ਦੀ ਪੈਟਰਨੇਜ ਜਿਹੜੀ ਹੈ ਅਮਿਤ ਸ਼ਾਹ ਦੇ ਥੱਲੇ, ਲਾਰੈਂਸ ਬਿਸ਼ਨੋਈ ਜਿਹੜਾ ਸਭ ਤੋਂ ਵੱਡਾ ਜਿਸ ਨੂੰ ਬਣਾ ਕੇ ਲਾਰਜਰ ਦੈਨ ਲਾਈਫ ਸਾਬਰਮਤੀ ਗੁਜਰਾਤ ਦੇ ਵਿੱਚ ਰੱਖਿਆ ਹੋਇਆ ਹੈ, ਉਹ ਡਾਇਰੈਕਟਲੀ ਉਸ ਤੋਂ ਨਾ ਉਹਨੂੰ ਕਿਸੇ ਸਟੇਟ ਦੀ ਪੁਲਿਸ ਮੰਗ ਸਕਦੀ ਹੈ, ਨਾ ਕੋਈ ਗੁਜਰਾਤ ਸੇਫ ਹੇਵਨ ਹੈ ਔਰ ਸਟੇਟ ਰੂਲਡ ਬਾਈ BJP, ਅਮਿਤ ਸ਼ਾਹ ਦੀ ਕਮਾਂਡ ਹੈ। ਹੁਣ ਉਹੀ ਗੈਂਗਸਟਰਾਂ ਰਾਹੀਂ ਜੋ ਕੰਮ ਇਹਨਾਂ ਨੇ ਫਰੌਤੀਆਂ ਦਾ ਦੂਸਰਾ ਤੀਸਰਾ ਕਰਵਾਇਆ, ਹੁਣ ਜ਼ਾਹਰ ਹੈ ਕਿ ਕੈਨੇਡੀਅਨ ਗਵਰਨਮੈਂਟ ਦਾ ਇਹਨਾਂ ਦੇ ਡਿਪਲੋਮੈਟਸ ਦੇ ਉੱਤੇ, ਇੰਡੀਅਨਸ ਦੇ ਉੱਤੇ ਵੀ ਪ੍ਰੈਸ਼ਰ ਹੋਏਗਾ ਕਿ ਵੀ ਬੰਦ ਕਰੋ ਇਹ ਸਾਰਿਆਂ ਨੂੰ। ਔਰ ਇਕੱਲਾ ਇਹੀ ਨਹੀਂ, ਈਵਨ ਇਹ ਅਮਰੀਕਾ 'ਚ ਘੱਟੋ ਘੱਟ 2-3 ਉਦਾਹਰਨਾਂ ਦਾ ਮੈਨੂੰ ਪਤਾ ਹੈ ਜਿਨ੍ਹਾਂ ਨੇ ਕਾਲ ਕਰਕੇ ਕਿਹਾ ਕਿ ਇਹਨਾਂ ਦੇ ਕੌਂਸੂਲੇਟ 'ਚੋਂ, ਜਿਹੜਾ ਸੈਨ ਫਰਾਂਸਿਸਕੋ ਤੋਂ ਜਾਂ ਨਿਊਯਾਰਕ ਵਾਲੇ ਤੋਂ ਕਾਲ ਕਰਕੇ ਕਿਸੇ ਨੂੰ ਇਹ ਕਿਹਾ ਜਾਂਦਾ ਹੈ, 2-3 ਨੇ ਤਾਂ ਇਨ ਪਰਸਨ ਇਹ ਦੱਸਿਆ ਕਿ ਜੀ ਫਲਾਣਾ ਸਿੰਘ ਹੋ ਤੁਸੀਂ, ਇਹ ਤੁਹਾਡਾ ਇਹ ਹੈ, ਤੁਹਾਡਾ ਤਾਂ ਗ੍ਰੀਨ ਕਾਰਡ ਜਾਂ ਦੂਸਰਾ ਜਿਹੜਾ ਉਹਦੀ ਕਾਪੀ ਸਾਡੇ ਕੋਲ ਆ, ਉਹ ਤਾਂ ਜਾਲੀ ਹੈ, ਅਸੀਂ ਇੱਥੋਂ ਬੋਲਦੇ ਹਾਂ, ਅਸੀਂ FBI ਤੋਂ ਬੋਲਦੇ ਹਾਂ, ਅਸੀਂ ਕੌਂਸੂਲੇਟ ਤੋਂ ਬੋਲਦੇ ਹਾਂ, ਜਾਂ ਅੱਡ ਕਰਕੇ ਇੰਨੇ ਪੈਸੇ ਦਿਓ ਫਲਾਂ ਬੰਦਾ ਤੁਹਾਡੇ ਤੋਂ ਕਲੈਕਟ ਕਰ ਲਏਗਾ, ਜਾਂ ਇੱਥੇ ਜਿਹੜਾ ਉਹ ਜ਼ੈਲ ਕਰ ਦਿਓ, ਜਾਂ ਇਸ ਕਿਸਮ ਦੇ ਜਿਹੜੇ ਵਾਕਿਆਤ
ਕੁਝ ਲੋਕ ਜਿਹੜੇ ਡਰਦੇ ਨੇ, ਔਰ ਖਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਵੀ ਫੀਅਰ ਕੈਨੇਡਾ 'ਚ ਵੀ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਕਾਫੀ ਕ੍ਰੈਕ ਡਾਊਨ ਹੈ। ਅੱਛਾ, ਸੋ ਉਹ ਸਾਰਾ ਜਿਹੜੇ ਨੇ ਉਹ ਫਰਾਡਸਟਰ ਤਾਂ ਹੈ ਹੀ ਹੈ ਨੇ, ਪਰ ਇਹਨਾਂ ਦੀ ਪੁਸ਼ਤਪਨਾਹੀ ਥੱਲੇ ਸੀ। ਹੁਣ ਜਦੋਂ ਕਿ ਲਿੰਕ ਇਹਨਾਂ ਦੇ ਨਾਲ ਨਿਕਲਣੇ ਸ਼ੁਰੂ ਹੋਏ, ਇਹਨਾਂ ਦੇ ਉੱਤੇ ਡਿਪਲੋਮੈਟਿਕ ਪ੍ਰੈਸ਼ਰ ਬਿਲਟ ਹੋਇਆ। ਹੁਣ ਅੱਜ ਦੀ ਜਿਹੜੀ ਇਹ ਮੇਨ ਖਬਰ ਹੈ ਇਹਨਾਂ ਦੀ ਮੇਨ ਨਿਊਜ਼ ਏਜੰਸੀ ਦੀ, ਇੰਡੀਅਨ ਕੌਂਸੂਲੇਟ ਇਨ ਟੋਰਾਂਟੋ ਵਾਰਨਸ ਸਿਟੀਜ਼ਨਸ ਅਗੇਂਸਟ ਫਰਾਡਸਟਰਸ posing as officials, ਕਿ ਜਿਹੜਾ ਇੰਡੀਅਨ ਕੌਂਸੂਲੇਟ ਹੈ ਟੋਰਾਂਟੋ 'ਚ ਉਹਨੇ ਸ਼ਹਿਰੀਆਂ ਨੂੰ ਇਹ ਵਾਰਨ ਕੀਤਾ, ਖਬਰਦਾਰ ਕੀਤਾ ਕਿ ਜੀ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਸਾਡਾ ਨਾਂ ਇਸਤੇਮਾਲ ਕਰ ਰਹੇ ਨੇ। ਔਰ ਉਹਦੇ 'ਚ ਉਹਨੇ ਕਿਹਾ ਐਡਵਾਈਜ਼ਰੀ ਫਲੈਗਸ ਸਕੈਮ ਕਾਲਸ ਓਵਰ ਵੀਜ਼ਾਸ, PR, ਜੌਬ ਆਫਰਸ, ਅਰਜਿਸ ਨੈਸ਼ਨਲਸ ਟੂ ਅਵੋਇਡ ਸ਼ੇਅਰਿੰਗ ਪਰਸਨਲ ਡਿਟੇਲਸ ਔਰ ਮਨੀ। ਹੁਣ ਇਹ ਕੌਂਸੂਲੇਟ ਕਹਿ ਰਿਹਾ ਕੈਨੇਡਾ ਦੇ ਵਰਡ 'ਚ ਨੂੰ ਕਿ ਜੀ ਜਦੋਂ ਤੁਹਾਨੂੰ ਕੋਈ ਇੱਦਾਂ ਦੀ ਕੋਈ ਕਾਲ ਆਏ, ਕੋਈ ਤੁਹਾਡੇ ਤੋਂ ਡਿਟੇਲ ਮੰਗੇ, ਪੈਸੇ ਵੀ ਨਾ ਦਿਓ, ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਨਾ ਦਿਓ, ਡਿਟੇਲ ਨਾ ਦਿਓ, ਇਹਦਾ ਜਿਹੜੇ ਨੇ ਫਰਾਡ ਕਰਨ ਵਾਲੇ। ਹੁਣ ਇਹ ਹੈ ਕਿ ਚੋਰ ਜਿਹੜਾ ਹੈ ਉਹ ਜਦੋਂ ਭੀੜ ਪਿੱਛੇ ਲੱਗੀ ਹੋਈ ਹੈ ਤੇ ਉਹ ਵੀ ਉਹਦੇ 'ਚ ਰਲ ਗਿਆ, ਚੋਰ ਕਰਨ ਲੱਗ ਗਿਆ। ਔਰ ਇਹ ਜਿਹੜਾ ਉਹਦੇ 'ਚ ਉਹਨਾਂ ਨੇ ਅੱਜ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਹੈ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਫਰੈਡੂਲੈਂਟ ਟੈਲੀਫੋਨ ਕਾਲਸ ਫਰੋਮ ਸਕੈਮਰਸ ਮੈਸਕੂਰੇਡਿੰਗ ਐਜ਼ ਡਿਪਲੋਮੈਟਿਕ ਆਫੀਸ਼ੀਅਲਸ, ਕਿ ਜਿਹੜੇ ਲੋਕ ਕਾਲਾਂ ਕਰਦੇ ਨੇ ਉਹ ਐਜ਼ ਏ ਆਪਣੇ ਆਪ ਨੂੰ ਡਿਪਲੋਮੈਟ ਸ਼ੋਅ ਕਰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਸਨੂਫਡ ਕਾਲਸ ਨੇ, ਕੈਨੇਡੀਅਨ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ, ਇਮੀਗ੍ਰੇਸ਼ਨ ਸਟੇਟਸ, ਜੌਬ ਆਫਰ, ਔਰ ਉਹ ਜਿਹੜੇ ਨੇ ਇੰਡੀਅਨ ਕੌਂਸੂਲੇਟ ਦਾ ਨਾਂ ਇਸਤੇਮਾਲ ਕਰ ਰਹੇ ਨੇ ਜਾਂ ਉਹਦਾ ਐਡਰੈਸ ਇਸਤੇਮਾਲ ਕਰ ਰਹੇ ਨੇ। ਔਰ ਕਈ ਜਿਹੜੇ ਨੇ ਕੌਂਸੂਲੇਟ ਜਨਰਲ ਬਣੇ ਹੋਏ ਨੇ ਉਹ ਉਹਦਾ ਇਹਨਾਂ ਦੀ ਐਡਵਾਈਜ਼ਰੀ ਕਹਿ ਰਹੇ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਮਿਸ਼ਨ ਵੱਲੋਂ ਐਕਸਪਲਿਸਿਟਲੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੈਨੇਡੀਅਨ ਵੀਜ਼ਾ, PR ਐਪਲੀਕੇਸ਼ਨਸ, ਇਮੀਗ੍ਰੇਸ਼ਨ ਸਟੇਟਸ ਤੇ ਐਮਪਲੋਇਮੈਂਟ ਆਫਰਸ, ਇਹਦੇ 'ਚੋਂ ਕਿਸੇ ਚੀਜ਼ ਨਾਲ ਡੀਲ ਨਹੀਂ ਕਰਦੇ। ਉਹਨਾਂ ਨੇ ਇੰਡੀਅਨਸ ਨੂੰ ਕਿਹਾ, ਇੰਡੀਅਨ ਨੈਸ਼ਨਲਸ ਨੂੰ ਕਿ ਰਿਫਰੇਨ ਕਰੋ ਇਸ ਕਿਸਮ ਦੀਆਂ ਕਮਿਊਨੀਕੇਸ਼ਨ ਵਾਲਿਆਂ ਨਾਲ, ਕੋਈ ਸੈਂਸਿਟਿਵ ਪਰਸਨਲ ਡਿਟੇਲ ਨਾ ਸਾਂਝੀ ਕਰੋ, ਕੋਈ ਫੰਡ ਟ੍ਰਾਂਸਫਰ ਨਾ ਕਰੋ ਟੈਲੀਫੋਨ ਦੇ ਉੱਤੇ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਆਲਰੇਡੀ ਵਿਕਟਮ ਬਣ ਚੁੱਕੇ ਨੇ ਇਹਦੇ, ਉਹ ਪੁਲਿਸ ਨੂੰ ਰਿਪੋਰਟ ਕਰੋ, ਐਂਟੀ ਫਰਾਡ ਸੈੱਲ ਨੂੰ ਕਰੋ। ਫਿਰ ਹੁਣ ਅਸਲ 'ਚ ਕੌਂਸੂਲੇਟ ਜਾਂ ਐਮਬੈਸੀਆਂ ਜਾਂ ਇਹਨਾਂ ਮੁਲਕਾਂ ਦੇ ਵਿੱਚ ਇੰਟਰਫੇਅਰ ਕਰ ਹੀ ਨਹੀਂ, ਕਿਸੇ ਚੀਜ਼ ਵੀ ਨਹੀਂ ਕਰ ਸਕਦੇ। ਔਰ ਇਹ ਇਮਾਨਦਾਰੀ ਦੇ ਨਾਲ ਇਹ ਜਿਹੜਾ ਹੁਣ ਪ੍ਰੈਸ਼ਰ ਬਾਂਹ ਮਰੋੜੀ ਹੋਈ ਹੈ ਕੈਨੇਡੀਅਨ ਗਵਰਨਮੈਂਟ ਨੇ, ਉਹਦੇ ਥੱਲੇ ਕਹਿ ਰਿਹਾ ਕਿ ਦਿਸ ਮਿਸ਼ਨ ਫਰਦਰ ਐਕਸਪਲੇਨਡ that its operational mandate remains strictly limited to consular matters, specifying services such as passports, police clearance certificates, OCI cards, attestation services and powers of attorney। ਇਹ 4-5 ਚੀਜ਼ਾਂ ਤੋਂ ਬਿਨਾ ਇਹਨਾਂ ਦੇ ਮੈਂਡੇਟ ਹੀ ਨਹੀਂ ਹੈ, ਕਰ ਹੀ ਨਹੀਂ ਸਕਦੇ। ਭਾਈ OCI ਕਾਰਡ ਦੇ ਸਕਦੇ ਨੇ, ਉਹ ਤੁਹਾਨੂੰ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜੇ ਖਾਸ ਤੌਰ ਤੇ ਪੈਨਸ਼ਨਰ ਵਗੈਰਾ ਫੌਜੀ ਤੇ ਦੂਜਿਆਂ ਤੀਜਿਆਂ ਦਾ, ਔਰ ਪਾਸਪੋਰਟ ਰਿਲੇਟਡ ਜਿਹੜਾ ਪਾਰਟ ਹੈ, ਔਰ ਅਟੈਸਟ ਕਰ ਸਕਦੇ ਨੇ, ਜਾਂ ਜਿਹੜੇ ਲੋਕ ਖੁਦ ਨਹੀਂ ਹੁੰਦੇ ਉਹ ਪਾਵਰ ਆਫ ਅਟਾਰਨੀ ਦਿੱਤੀ। ਇਸ ਤੋਂ ਬਿਯੋਂਡ ਉਹ ਕਹਿੰਦੇ ਕਿ ਭਾਈ ਸਾਡੀ ਕੋਈ ਜੁਰਿਸਡਿਕਸ਼ਨ ਨਹੀਂ ਹੈ, ਅਸੀਂ ਈਮੇਲ ਦੇ ਉੱਤੇ ਹੀ ਗੱਲ ਕਰਦੇ ਹਾਂ, ਫੋਨਾਂ ਦੇ ਉੱਤੇ ਕਦੇ ਪੈਸੇ ਨਹੀਂ ਮੰਗਦੇ। ਹੁਣ ਜਦੋਂ ਅਸੀਂ ਇਹ ਦੇਖ ਵੀ ਰਹੇ ਹਾਂ, ਇੱਕ ਪਾਸੇ ਤਾਂ ਇਹ ਖਬਰ ਲੱਗੀ ਹੈ, ਲੱਗਦਾ ਕਿ ਜੀ ਦੇਖੋ ਹੁਣ ਉਹਨਾਂ ਨੇ ਵੀ ਜਿਹੜਾ ਉਹ ਐਡਮਿਟ ਕਰ ਲਿਆ ਕਿ ਭਾਈ ਉਹਨਾਂ ਦੇ ਨਾਲ। ਹੁਣ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਅੱਜ ਮੇਨ ਖਬਰਾਂ ਜਿਹੜੀਆਂ ਨੇ ਕੈਨੇਡਾ ਦੀਆਂ ਨੇ, ਗਨ ਸ਼ਾਟਸ ਫਾਇਰਡ ਐਟ ਸਵੀਟ ਸ਼ਾਪ ਇਨ ਕੈਨੇਡਾਜ਼ ਬਰੈਂਪਟਨ, ਬਿਸ਼ਨੋਈ ਗੈਂਗ ਕਲੇਮਸ ਰਿਸਪੌਂਸਿਬਿਲਿਟੀ ਇਨ ਵਾਇਰਲ ਪੋਸਟ। ਹੁਣ ਸਵੀਟ ਮੀਟ ਹਲਵਾਈ ਦੀ ਦੁਕਾਨ, ਸਵੀਟਸ ਦੀ, ਉਹਦੇ ਬਾਹਰ ਫਾਇਰਿੰਗ ਹੁੰਦੀ ਹੈ, 5-6 ਗੋਲੀਆਂ ਚਲਾਈਆਂ ਜਾਂਦੀਆਂ ਨੇ, ਔਰ ਉਹਦੀ ਜ਼ਿੰਮੇਵਾਰੀ ਇਹ ਬਿਸ਼ਨੋਈ ਟੱਬਰ ਦੇ ਕਿੰਨੇ ਹੀ ਕਜ਼ਨ ਦੂਜੇ ਆਰਜ਼ੂ ਬਿਸ਼ਨੋਈ ਹੈ, ਉਹ ਇਹਦੀ ਜ਼ਿੰਮੇਵਾਰੀ ਲੈਂਦਾ। ਔਰ ਕੱਲਾ ਜ਼ਿੰਮੇਵਾਰੀ ਨਹੀਂ ਲੈਂਦਾ, ਇਹ ਪੋਸਟ ਵਾਇਰਲ ਹੈ। ਔਰ ਜਿਹੜੇ ਓਰੀਜਨਲ ਹਿੰਦੀ ਦੇ ਵਿੱਚ ਉਹ ਕਹਿੰਦਾ ਜਿਹੜੀ ਚਿੱਠੀ ਉਹਨੇ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀ, ਤਾਂ ਜਿਹਦੇ ਹਲਵਾਈ ਜਿਹੜਾ ਹੈ ਉਸ ਨੂੰ ਜਿਹਦੇ ਗੋਲੀਆਂ ਚਲਾਈਆਂ ਉਹਨੂੰ ਵਾਰਨ ਕੀਤਾ, ਕਹਿੰਦਾ ਜੈ सीता राम जी सभी भाइयों को, आज जो ये कनाडा ब्रैम्पटन में महल स्वीट पे जो फायरिंग हुई है, महल ज़ाहिर है सिखों की दुकान है, जो फायरिंग हुई है इसकी जिम्मेवारी मैं आरजू बिश्नोई और मेरा छोटा भाई टाइसन बिश्नोई शुभ नाम लॉन्कलर लेते हैं।
इसको हमने कॉल लगाई थी पर इसने आवाज़ नहीं पहचानी तो इसको थोड़ी सी आवाज़ सुनाई है, ये टॉन्ट कर रहे हैं। अगली बार कॉल इग्नोर की तो तेरे मॉल में घुसकर तेरे सिर में गोली मारकर तेरे को मिट्टी में मिला देंगे, बाकी तैयारी कर लेना। देखो, और बाकी जो हमारे दुश्मन हैं तैयार रहो, जल्दी मुलाकात करेंगे। नोट, जो ये हमारे विरोधी गलत अफवाह फैला रहे थे कि हम बिश्नोई भाई अलग हो गए हैं, हम सभी भाई साथ मिलकर लड़ाई लड़ेंगे। हम सभी भाई एक थे, एक हैं, एक ही रहेंगे। जय सीताराम जी, ਲਾਰੈਂਸ ਬਿਸ਼ਨੋਈ ਗੈਂਗ। ਦੇਖੋ, ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਹੱਦ ਤੱਕ ਇਹ ਸਿਸਟਮ ਦੇ ਵਿੱਚ ਨੇ। ਹੁਣ ਇਹ ਕੈਨੇਡਾ 'ਚ ਹੋ ਰਿਹਾ। ਹੁਣ ਤੁਸੀਂ ਪੰਜਾਬ ਦੇ ਹਵਾਲੇ ਨਾਲ ਦੋ ਖਬਰਾਂ ਜਿਹੜੀਆਂ ਪਿਛਲੇ 24 ਘੰਟੇ 'ਚ ਨੇ। ਮੂਸੇਵਾਲਾ's ਫਾਦਰ ਅਲੈਜਿਸ ਫੈਮਿਲੀ ਫੇਸਿੰਗ ਸਿਕਿਉਰਿਟੀ ਕੰਸਰਨ। ਹੁਣ ਮੂਸੇਵਾਲਾ ਉਸ ਦਾ ਮਰਡਰ ਜ਼ਾਹਰ ਹੈ ਉਹਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਸੀ। ਜੀ, ਹੁਣ ਜਿਹੜਾ ਸ਼ੁਭਦੀਪ ਸਿੰਘ ਜਿਹਨੂੰ ਸਿੱਧੂ ਮੂਸੇਵਾਲਾ ਕਹਿੰਦੇ ਨੇ, ਉਹਦਾ ਪਿਛਲੇ ਦਿਨਾਂ 'ਚ ਉਹਦੀ ਬਰਥ ਐਨੀਵਰਸਰੀ ਸੀ ਜਾਂ ਹੋਣੀ ਹੈ। ਔਰ ਉਹਨਾਂ ਦੇ ਫਾਦਰ ਕਹਿ ਰਹੇ ਨੇ ਕਿ ਵੀ ਫੈਮਿਲੀ ਵਾਸ ਫੇਸਿੰਗ ਇਨਕਰੀਜ਼ਿੰਗ ਪ੍ਰੈਸ਼ਰ ਐਂਡ ਸਿਕਿਉਰਿਟੀ ਕੰਸਰਨ। ਸਾਡੇ ਤੇ ਬਹੁਤ ਦਬਾਅ ਹੈ ਸੁਰੱਖਿਆ ਦੇ ਨੇ। ਹੀ ਕਲੇਮਡ that attempts were being made to target their property and said the situation was getting out of control। ਕਿ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਨੇ, ਸਾਡੀ ਪ੍ਰਾਪਰਟੀ ਤੇ ਵੀ ਅੱਖ ਰੱਖੀ ਹੋਈ ਹੈ। ਜਿਹੜਾ ਹੁਣ ਸਾਡੇ ਤੇ ਪ੍ਰੈਸ਼ਰ ਹੈ ਅਸੀਂ ਕਦੇ ਨਹੀਂ ਦੇਖਿਆ, ਸਾਡੀ ਪ੍ਰਾਪਰਟੀ ਵੀ ਟਾਰਗੇਟਡ ਹੈ। ਆਈ ਬਿਲੀਵ ਦੈਟ ਇਜ਼ ਬੀਇੰਗ ਡਨ ਵਿਦ ਦ ਬੈਕਿੰਗ ਆਫ ਦ ਗਵਰਨਮੈਂਟ, ਕਿ ਸਰਕਾਰ ਜਿਹੜੀ ਹੈ ਪੁਸ਼ਤਪਨਾਹੀ ਕਰ ਰਹੀ ਹੈ। ਆਈ ਮਾਈਟ ਹੈਵ ਟੂ ਮੇਕ ਐਨ ਅਪੀਲ ਟੂ ਮਾਈ ਸਨਸ ਫੋਲੋਅਰਸ ਇਨ ਦ ਕਮਿੰਗ ਡੇਜ਼ ਟੂ ਜੁਆਇਨ ਏ ਪ੍ਰੋਟੈਸਟ, ਸਮਥਿੰਗ ਆਈ ਹੈਵ ਨੈਵਰ ਡਨ ਬਿਫੋਰ। ਕਿ ਮੈਂ ਜਿਹੜੇ ਮੇਰੇ ਬੱਚੇ ਦੇ ਪਿਆਰੇ ਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਆਓ ਭਾਈ ਪ੍ਰੋਟੈਸਟ ਕਰੋ, ਸਾਡੀ ਜਾਨ ਬਚਾਓ। ਆਵਰ ਫੈਮਿਲੀ ਸੇਫਟੀ ਇਜ਼ ਅੰਡਰ ਥ੍ਰੈਟ, ਸਾਡੀਆਂ ਜਾਨਾਂ ਨੂੰ ਖਤਰਾ ਹੈ। ਐਂਡ ਆਈ ਵਿਲ ਸ਼ੇਅਰ ਮੋਰ ਡਿਟੇਲ ਥਰੂ ਸੋਸ਼ਲ ਮੀਡੀਆ ਇਨ ਕਮਿੰਗ ਡੇਜ਼ ਇਫ ਸਿਚੁਏਸ਼ਨ ਅਰਾਈਜ਼ਸ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਲੋਕ ਹੀ ਕਲੇਮਡ ਕਿ ਜਿਹੜੇ ਲੋਕ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਨੇ ਉਹਦੇ ਨਾਲ ਗੱਲ ਕਰਦੇ ਨੇ, ਦੇ ਵਰ ਪਲੈਨਿੰਗ ਟੂ ਕਿਲ ਸਤਿੰਦਰਜੀਤ ਸਿੰਘ ਐਲੀਅਸ ਗੋਲਡੀ ਬਰਾੜ। ਉਹ ਵੀ ਧਮਕੀਆਂ, ਮਾਸਟਰਮਾਈਂਡ ਜਿਹਨੇ ਕੀਤਾ ਉਹਦੇ ਬੇਟੇ ਦਾ ਮਰਡਰ। ਔਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਕਿਸੇ ਦੇ ਨਾਲ ਨਹੀਂ ਹੈ ਪਰ ਇਹ ਸਾਡੀ ਜਾਨ ਨੂੰ ਖਤਰਾ ਹੈ। ਹੁਣ ਦੂਸਰੀ ਖਬਰ, ਗੁਰੂ ਰੰਧਾਵਾ's ਡੇਲੀ ਜਿਮ ਟਾਰਗੇਟਡ ਇਨ ਫਾਇਰਿੰਗ, ਲਾਰੈਂਸ ਬਿਸ਼ਨੋਈ ਗੈਂਗ ਲਿੰਕਸ ਸਲਮਾਨ ਖਾਨ ਇਨ ਥ੍ਰੈਟ ਕਲੇਮ। ਹੁਣ ਇੱਕ ਹੋਰ ਪੰਜਾਬੀ ਸਿੰਗਰ ਹੈ ਗੁਰੂ ਰੰਧਾਵਾ, ਉਸ ਦਾ ਜਿਮ ਹੈ ਜਿਹੜਾ ਦਿੱਲੀ ਦੇ ਵਿੱਚ, ਦਿੱਲੀ ਪੱਛਮ ਬਿਹਾਰ ਦੇ ਵਿੱਚ, ਉਸ ਦੇ ਉੱਤੇ ਜਿਹੜਾ ਗੋਲੀਆਂ ਚਲਾਈਆਂ ਗਈਆਂ। ਅਨਆਈਡੈਂਟੀਫਾਈਡ ਅਸੇਲੈਂਟਸ ਓਪਨਡ ਫਾਇਰ ਆਊਟਸਾਈਡ ਪ੍ਰੈਮਿਸਿਸ with a faction of the Lawrence Bishnoi gang later claiming responsibility for the incident through a social media। ਹੁਣ ਇਹ ਨਹੀਂ ਹੈ ਵੀ ਉਹ ਚੋਰੀ ਛਿਪੇ ਕਰਦੇ ਨੇ, ਜਦੋਂ ਇਸ ਕਿਸਮ ਦਾ ਵਾਕਿਆ ਕਰਦੇ ਨੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਸ ਦਾ ਕ੍ਰੈਡਿਟ ਵੀ ਲੈਂਦੇ ਨੇ। ਇਹ ਜਿਹੜਾ ਗੁਰੂ ਰੰਧਾਵੇ ਦਾ ਜਿਮ ਸੀ, ਦੋ ਬੰਦੇ ਮੋਟਰਸਾਈਕਲ ਦੇ ਉੱਤੇ ਆਏ ਔਰ ਇਹ ਜਿਹੜਾ ਉਸ ਦੇ ਉੱਤੇ ਉਹਨਾਂ ਨੇ ਫਾਇਰਿੰਗ ਕੀਤੀ। ਇਹ 5:15 ਵਜੇ ਇਹਦੀ ਇਹ ਘਟਨਾ ਹੈ। ਜਿਮ ਸਟਾਫ ਜਿਹੜਾ ਉਹ ਪ੍ਰੀਮਿਸਿਸ ਪਹੁੰਚਿਆ, ਪੁਲਿਸ ਨੂੰ ਇਨਫੋਰਮ ਕੀਤਾ, ਕੋਈ ਜ਼ਖਮੀ ਨਹੀਂ ਹੈ। ਔਰ ਇਸ ਫਾਇਰਿੰਗ ਤੋਂ ਬਾਅਦ ਸੋਸ਼ਲ ਮੀਡੀਆ ਮੈਸੇਜ ਦੇ ਉੱਤੇ ਜਿਹੜਾ ਅਨਿਲ ਪੰਡਤ ਫੈਕਸ਼ਨ ਲਾਰੈਂਸ ਬਿਸ਼ਨੋਈ ਗੈਂਗ ਦੀ ਹੈ ਉਹਨਾਂ ਨੇ ਉਹਦੀ ਜ਼ਿੰਮੇਵਾਰੀ ਕਿਹਾ। ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਗੁਰੂ ਰੰਧਾਵਾ ਹੈ ਉਹ ਸਲਮਾਨ ਖਾਨ ਦੇ ਨਾਲ ਬੜੀਆਂ ਯਾਰੀਆਂ ਪਾ ਰਿਹਾ ਔਰ ਇਸ ਲਈ ਅਸੀਂ ਇਹਨੂੰ ਵੀ ਵਾਰਨ ਕਰਦੇ ਹਾਂ ਕਿ ਵੀ ਤੂੰ ਵੀ ਤਿਆਰ ਰਹਿ। ਹੁਣ ਇੱਕ ਪਾਸੇ ਇਹ ਮਾਹੌਲ ਬਣਿਆ ਹੋਇਆ ਹੈ, ਦੂਸਰਾ ਪਾਸਾ ਤੁਸੀਂ ਪੰਜਾਬ 'ਚ ਅਸੀਂ ਲਗਾਤਾਰਤਾ ਨਾਲ ਜ਼ਿਕਰ ਕਰ ਰਹੇ ਹਾਂ ਕਿ ਭਾਈ ਕਿਵੇਂ ਬੀਜੇਪੀ ਆਪਣਾ ਸਾਰਾ ਜਿਹੜਾ ਕੂੜ ਜਾਲ ਹੈ ਉਹ ਵਿਛਾ ਰਹੀ ਹੈ। ਹੁਣ ਇਹਨਾਂ ਹਾਲਾਤਾਂ 'ਚ ਕਿਵੇਂ ਡੀਲ ਕਰਨਾ ਹੈ ਅਸੀਂ ਡਾਇਸਪੋਰਾ 'ਚ ਵੀ, ਸਾਨੂੰ ਵੀ 3-4 ਦਿਨ ਪਹਿਲਾਂ ਇੱਕ ਖਾਸ ਸੋਰਸ ਰਾਹੀਂ ਆਇਆ ਕਿ ਜੀ ਦੂਸਰੇ ਪਾਸਿਓਂ ਉਹਨਾਂ ਨੂੰ ਖਬਰ ਮਿਲੀ ਹੈ ਕਿ ਭਾਈ ਇਹਨਾਂ ਨੂੰ ਵਾਰਨ ਕਰ ਦਿਓ ਕਿ ਭਾਈ ਆਪਣੇ ਆਪ ਨੂੰ ਜਿਹੜਾ ਹੈ ਉਹ ਸੇਫਟੀ ਨੈਟ ਦੇ ਵਿੱਚ ਲਿਆਓ, ਇਹ ਉਹ। ਮੈਂ ਕਿਹਾ ਕੋਈ ਨਹੀਂ, ਜੋ ਗੁਰੂ ਨੇ ਲਿਖਿਆ ਹੁੰਦਾ ਹੈ। ਲੇਕਿਨ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਸਭ ਦੇ ਬਾਵਜੂਦ ਕਿ ਇੰਨਾ ਜ਼ਿਆਦਾ ਅਲਰਟ ਹੈ FBI ਹੈ, ਸੀਸਸ ਔਰ ਦੂਜੇ, ਪਰ ਇਹਨਾਂ ਗੁੰਡਿਆਂ ਦੇ ਔਰ ਕਿਉਂਕਿ ਇਹਨਾਂ ਦੀ ਪੁਸ਼ਤਪਨਾਹੀ
ਹਕੂਮਤਾਂ ਜਦੋਂ ਪਿੱਠ ਤੇ ਹੁੰਦੀਆਂ ਨੇ ਔਰ ਪੈਸੇ ਦਾ ਲੋਭ ਲਾਲਚ ਹੁੰਦਾ ਹੈ, ਫਿਰ ਜੇ ਤੋਂ ਮਰਜ਼ੀ ਜਿਹੜੇ ਆ ਉਹ ਜੋ ਮਰਜ਼ੀ ਕਰਵਾ ਸਕਦੇ ਦੇਣ। ਨੇ। ਸੋ ਇਹ ਹਕੀਕਤ ਹੈ ਗਰਾਊਂਡ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਅਣਥੱਕ ਅਤੇ ਸਮਰਪਿਤ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਡਾਲਸ ਟੈਕਸਸ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। 12 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ, ਜਿਸ ਦਾ ਸਿੱਧਾ ਪ੍ਰਸਾਰ ਟੀਵੀ 84 ਰਾਹੀਂ ਕੀਤਾ ਜਾਵੇਗਾ। ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ, ਇਤਿਹਾਸ ਨੂੰ ਸਮਝੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੱਚਾਈ ਪਹੁੰਚਾਉਣ ਦਾ ਸੰਕਲਪ ਕਰੀਏ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੋਵਿੰਦਰ ਸਿੰਘ 2692099409 ਜਾਂ ਫਿਰ ਸੁਰਿੰਦਰ ਸਿੰਘ ਗਿੱਲ 1214282232 ਤੇ। ਧੰਨਵਾਦ ਜੀ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਆਰਐਸਐਸ ਦੀ ਬੀ ਟੀਮ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਤੌਰ ਤੇ ਯੋਗਾ ਨੂੰ ਤਾਂ ਪ੍ਰਮੋਟ ਕੀਤਾ ਹੀ ਜਾ ਰਿਹਾ ਹੈ, ਪਰ ਹੁਣ ਸੀਐਮ ਦੀ ਯੋਗਸ਼ਾਲਾ ਬੈਨਰ ਥੱਲੇ ਗੁਰਦੁਆਰਿਆਂ ਵਿੱਚ ਵੀ ਯੋਗਾ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਹਨ। ਔਰ ਫਰੀਦਕੋਟ ਵਿੱਚ ਸਿੱਖ ਜਥੇਬੰਦੀਆਂ ਨੇ 4 ਗੁਰੂ ਘਰਾਂ ਵਿੱਚ ਇਸ ਹਿੰਦੂ ਪ੍ਰੈਕਟਿਸ ਨੂੰ ਰੁਕਵਾਇਆ ਹੈ। ਦੁਨੀਆ ਭਰ ਦੇ ਸਿੱਖਾਂ ਨੂੰ ਇਸ ਹਿੰਦੂ ਪ੍ਰੈਕਟਿਸ ਤੋਂ ਖਬਰਦਾਰ ਹੋਣ ਦੀ ਲੋੜ ਹੈ, ਜਿਸ ਨੂੰ ਕਿ ਐਕਸਰਸਾਈਜ਼ ਦੇ ਨਾਂ ਥੱਲੇ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਸੀਂ ਕਦੇ ਕਿਸੇ ਮਿਡਲ ਕਲਾਸ ਜਾਂ ਮਿਡਲ ਏਜ, ਨਾਟ ਮਿਡਲ ਕਲਾਸ, ਜਾਂ ਓਲਡ ਮੈਨ, ਉਹਨਾਂ ਨੂੰ ਸੁਭਾਵਕ ਹੀ ਪੁੱਛੋ ਕਿ ਜੀ ਕਿਵੇਂ ਤੁਹਾਡਾ ਦਿਨ ਗੁਜ਼ਰਦਾ ਹੈ, ਉਹ ਫਿਰ ਕਹਿਣਗੇ ਜੀ ਅਸੀਂ ਉੱਠਦੇ ਹਾਂ, ਪਹਿਲੇ ਯੋਗਾ ਕਰਦੇ ਹਾਂ। ਸੋ ਜਦੋਂ ਕੋਈ ਗੁਰਸਿੱਖ ਦੇ ਮੂੰਹੋਂ ਮੈਂ ਸੁਣਦਾ, ਮੈਂ ਉਦੋਂ ਤਾਂ ਕੁਛ ਨਹੀਂ ਕਹਿੰਦਾ, ਮੈਂ ਹੌਲੀ ਹੌਲੀ ਫਿਰ ਅਸੀਂ ਇਹ ਕਰਦੇ ਹਾਂ, ਉਹ ਕਰਦੇ ਹਾਂ। ਚਲੋ, ਉਹ ਵੀ ਸਮਝ ਆਈ ਕਿ ਜੀ ਬਹੁਤਿਆਂ ਨੂੰ ਇਹ ਲੱਗਦਾ ਵੀ ਜੇ ਤੁਸੀਂ ਉਹਨਾਂ ਨਾਲ ਆਰਗੂ ਕਰਨ ਲੱਗੋ ਤੇ ਉਹ ਕਹਿਣਗੇ ਜੀ ਇਹ ਤਾਂ ਇੱਕ ਐਕਸਰਸਾਈਜ਼ ਹੈ। ਤੇ ਜੇ ਕੋਈ ਗੰਭੀਰ ਗੁਫ਼ਤਗੂ ਹੋਏ ਤਾਂ ਮੈਂ ਕਿਹਾ ਜੀ ਇਹ ਜਿਹੜਾ ਯੋਗਾ ਹੈ ਇਹ ਕਿੰਨਾ ਕੁ ਪੁਰਾਣਾ ਹੈ? ਕਹਿਣਗੇ ਜੀ ਬਹੁਤ ਪੁਰਾਣਾ ਹੈ। ਜਿਹੜੇ ਥੋੜੇ ਬਹੁਤ ਪੜ੍ਹੇ ਨੇ ਉਹ ਕਹਿਣਗੇ ਪਤੰਜਲੀ ਦੇ ਨਾਲ ਸ਼ੁਰੂ ਹੋਇਆ। ਮੈਂ ਕਿਹਾ ਜੀ ਪਤੰਜਲੀ ਦੇ ਨਾਲ ਹੋਇਆ, ਪਤੰਜਲੀ ਕਿੰਨਾ ਕੁ ਪਹਿਲਾਂ ਹੋਇਆ ਹੋਵੇਗਾ? ਗੁਰੂ ਸਾਹਿਬ ਤੋਂ ਪਹਿਲਾਂ? ਬਹੁਤ ਪਹਿਲਾਂ ਹੋਇਆ ਜੀ, ਬਹੁਤ ਪਹਿਲਾਂ। ਮੈਂ ਕਿਹਾ ਗੁਰੂ ਸਾਹਿਬ ਨੇ ਸਾਰੇ ਸ਼ਹਿਰ ਵਸਾਏ, 250 ਸਾਲ, 230 ਸਾਲ, 1469 ਤੋਂ 1699 ਤੱਕ। ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੱਕ ਰਾਮਦਾਸ, ਅੰਮ੍ਰਿਤਸਰ, ਤਰਨ ਤਾਰਨ, ਛਹਟਾ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਹਜ਼ੂਰ ਸਾਹਿਬ। ਕਿਤੇ ਕੋਈ ਯੋਗਸ਼ਾਲਾ, ਕੋਈ ਯੋਗਾ ਕੇਂਦਰ, ਗੁਰੂ ਸਾਹਿਬ ਯੋਗੀਆਂ ਨੂੰ ਸੱਦੇ ਕਿ ਬਈ ਮੇਰੇ ਸਿੱਖਾਂ ਨੂੰ ਤੁਸੀਂ ਹੈਲਥੀ ਕਰਨਾ ਹੈ, ਇਹਨਾਂ ਨੂੰ ਯੋਗਾ ਸਿਖਾਓ। ਉਹ ਫਿਰ ਇੱਕਦਮ ਸੋਚਣ ਲੱਗ ਜਾਂਦੇ ਨੇ। ਮੈਂ ਕਿਹਾ ਵੀ ਇਸ ਲਈ ਕਿ ਉਹਨਾਂ ਨੂੰ ਵੀ ਇਹ ਪਤਾ ਸੀ ਕਿ ਵੀ ਇਹ ਐਕਸਰਸਾਈਜ਼ ਨਹੀਂ ਹੈ। ਹੁਣ ਅਸੀਂ ਮੱਲ ਅਖਾੜਾ ਗੁਰਦੁਆਰਾ ਜਾਣਦੇ ਹਾਂ, ਗੁਰੂ ਅੰਗਦ ਸਾਹਿਬ ਨੇ ਭਲਵਾਨੀ, ਅਸੀਂ ਇਹ ਦੇਖਦੇ ਹਾਂ 6ਵੇਂ ਪਾਤਸ਼ਾਹ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰਬਾਜ਼ੀ, ਨੇਜ਼ੇਬਾਜ਼ੀ, ਘੁਲਣਾ, ਹੋਰ ਸਾਰਾ ਪਾਰਟ ਯੋਗਾ। ਕਿਤੇ 10 ਗੁਰੂ ਸਾਹਿਬਾਨ ਦੇ ਵੇਲੇ ਜਿਹੜਾ ਯੋਗਾ ਇੰਨਾ ਪੁਰਾਣਾ ਹੈ, ਉਹਨੇ ਜਿਹੜਾ ਪਤੰਜਲੀ ਦਾ ਬਣਾਇਆ ਅਸ਼ਟਾਂਗ ਯੋਗਾ ਹੈ, 8 ਅੰਗ ਨੇ, 8 ਦੇ ਅੰਗ ਨੇ ਯੋਗਾ ਦੇ। ਔਰ ਇਹ ਜਿਹੜਾ ਗੁਰੂ ਸਾਹਿਬ ਨੂੰ ਕਿਉਂ ਨਹੀਂ ਇੰਪੋਰਟੈਂਟ ਲੱਗਾ? ਵੀ ਗੁਰੂ ਸਾਹਿਬ ਨੇ ਤਾਂ ਹੈਲਥੀ, ਸਾਡਾ ਲੰਗਰ ਹੈਲਥੀ, ਜਿਹਦੇ 'ਚ ਅਸੀਂ
ਜਿਹੜਾ ਉਹ ਰਸ ਅੰਮ੍ਰਿਤ ਖੀਰ ਘਿਆਲੀ ਘਿਓ ਵਾਲੀ ਖੀਰ ਮਿਲਦੀ ਹੈ ਔਰ ਰਹਿਣ ਸਹਿਣ ਹਰ ਪੱਖੋਂ ਹੈਲਥੀ, ਤੇ ਯੋਗਾ ਕਿਉਂ ਮਾਈਨਸ ਹੋਇਆ? ਇਸ ਲਈ ਕਿ ਯੋਗਾ ਹਿੰਦੂ ਪ੍ਰੈਕਟਿਸ ਹੈ। ਯੋਗਾ ਇੱਕ ਧਾਰਮਿਕ ਡਿਸਪਲਿਨ ਹੈ ਯੋਗੀਆਂ ਦੇ ਨਾਂ ਥੱਲੇ, ਜਿਹਦੇ ਥੱਲੇ ਹਠ ਯੋਗ ਨਾਲ ਜੁੜਿਆ ਹੋਇਆ ਔਰ ਹਠ ਯੋਗ ਔਰ ਜਦੋਂ ਤੁਸੀਂ ਜਿਹੜੇ ਯੋਗਾ ਦੇ ਡਿਸਪਲਿਨਡ ਜਿਹੜੇ ਨੇ ਮਾਰਗ ਹੈ ਜਿਹੜਾ ਹੁਣ ਉਹਨਾਂ ਦੇ ਵਿੱਚ ਹੀ ਤੁਸੀਂ ਜਦੋਂ ਦੇਖਦੇ ਹੋ ਕਿ ਅੱਡ ਨਿਓਲੀ ਕਰਮ, ਨਿਓਲੀ ਨੱਕ ਰਾਹੀਂ ਤੁਸੀਂ ਉਹ ਕਪੜਾ ਜਿਹਾ ਅੰਦਰ ਬਾੜ ਕੇ ਅੰਦਰ ਸਾਹ ਦੀ ਨਾਲੀ ਤੱਕ ਫਿਰ ਵਾਪਸ, ਤੇ ਗੁਰੂ ਸਾਹਿਬ ਨੇ ਤਾਂ ਇਹ ਸਾਰੇ ਨੂੰ ਲੌਕ ਸਟਾਕ ਐਂਡ ਬੈਰਲ ਜਿਹੜਾ ਰਿਜੈਕਟ ਕੀਤਾ। ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ, ਹਰ ਕੇ ਨਾਮ ਸੰਸਰ ਕਛ ਨਾ ਹੈ, ਨਾਨਕ ਨਾਮ ਜਪਤ ਗਤ ਪਾਹੇ। ਕਿ ਭਾਈ ਇਹ ਜਿਹੜਾ ਹੈ ਤੁਸੀਂ ਨਿਓਲੀ ਕਰਮ ਕਰਦੇ ਹੋ, ਜੈਨ ਮਾਰਗ ਸੰਜਮ ਅਤ ਜੈਨੀਆਂ ਦੇ ਉਹ ਤਾਂ ਪੈਦਲ ਉਹਨਾਂ ਦੇ ਪੈਰੀ ਜੁੱਤੀ ਵੀ ਨਾ ਪਾਉਣੀ, ਉਹ ਤਾਂ ਨਹਾਉਂਦੇ ਵੀ ਨਹੀਂ ਕਹੀ ਕਿ ਬਈ ਜੀਵ ਨਾ ਮਰ ਜਾਣ, ਉਹਨਾਂ ਨੂੰ ਪਾਲਿਆ ਹੁੰਦਾ ਉਹਨਾਂ ਨੇ। ਔਰ ਉਹਨਾਂ ਦਾ ਇੱਕ ਆਪਣਾ ਡਿਸਿਪਲਿਨ ਹੈ, ਉਹਨਾਂ ਦੇ 24 ਅਵਤਾਰ ਨੇ ਮਹਾਵੀਰ ਯੋਗੀ ਦੇ ਨਾਲ, ਮਹਾਵੀਰ ਫਾਈਨਲ ਉਹਦੀ ਇਨਕਾਰਨੇਸ਼ਨ ਹੈ। ਇਸੇ ਤਰ੍ਹਾਂ ਯੋਗ ਦਾ ਡਿਸਿਪਲਿਨ ਤਾਂ ਉਹੀ ਹੱਥ ਯੋਗ ਹੈ, ਕੋਈ ਪੁੱਠਾ ਲਟਕ ਰਿਹਾ ਕੋਈ ਦੂਜਾ ਹੈ। ਗੁਰੂ ਸਾਹਿਬ ਨੇ ਉਹ ਸਾਰੇ ਨੂੰ ਰਿਜੈਕਟ ਕੀਤਾ। ਲੇਕਿਨ ਤੁਸੀਂ ਇਹਨਾਂ ਦੀ ਮਾਰਕੀਟਿੰਗ ਦੇਖੋ ਹਿੰਦੂ ਤਵੀਆਂ ਦੀ, ਖਾਸ ਤੌਰ 'ਤੇ 47 ਤੋਂ ਬਾਅਦ ਜਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ, ਇਹ ਨਹੀਂ ਹੈ ਕਿ ਵੀ ਸਾਡੇ ਵਿਚਾਰੇ ਅਨਭੋਲ ਸਿੱਖ ਉਹਨੂੰ ਐਕਸਰਸਾਈਜ਼ ਸਮਝ ਕੇ ਹਾਲਾਂ ਭਾਵੇਂ ਸਿਰ ਥੱਲੇ ਲੱਤਾਂ ਉੱਤੇ ਕਰਦੇ ਬਾਂਹ ਹੀ ਤੋੜਾਈ ਹੋਏ। ਇਹ ਵੀ ਹੁੰਦਾ ਵੀ ਜਿਹੜੀ ਆ ਉਹ ਨਹਿਰੂ ਵੀ ਕਰਦਾ ਹੁੰਦਾ ਸੀ ਯੋਗਾ, ਪੁੱਠਾ ਲਟਕਦਾ ਸੀ। ਤਾਂ ਇੱਕ ਸਵਿਸ ਕੇ ਕਿਹੜੀ ਕੋਈ ਐਂਬੈਸਡਰ ਆਏ, ਉਹਨੇ ਕਿਹਾ ਜੀ ਤੇਰੇ ਚਿਹਰੇ ਤੇ ਬੜੀ ਰੌਣਕ ਹੈ, ਮੈਂ ਯੋਗਾ ਕਰਦਾ ਕਿ ਸ਼ੀਰਸ਼ਾਸਨ। ਅਗਲੇ ਦਿਨ ਉੱਥੋਂ ਐਂਬੈਸੀ ਤੋਂ ਹਸਪੀਟਲ ਤੋਂ ਕਾਲ ਆਈ ਵੀ ਮੇਰੀ ਬਾਂਹ ਟੁੱਟ ਗਈ ਹੈ, ਉਹਨੂੰ ਹਸਪੀਟਲ ਇਲਾਜ ਕਰਾ ਮੇਰਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਇਹਨਾਂ ਨੂੰ ਮੁਬਾਰਕ, ਇਹਨਾਂ ਦਾ ਮਜ਼ਹਬੀ ਡਿਸਪਲਿਨ ਹੈ, ਯੋਗੀ ਬਣਨ। ਹੁਣ ਜਿੰਨੇ ਯੋਗਾ ਦੇ ਨਾਂ ਥੱਲੇ ਜਿਹੜਾ ਫਰਾਡ ਇਹਨਾਂ ਨੇ ਹਿੰਦੂਤਵਾ ਦਾ ਸੌਦਾ ਵੇਚਿਆ, ਰਾਮਦੇਵ ਲੰਗੜਾ ਵੀ ਤੇ ਭੈਂਗਾ ਵੀ, ਨਾ ਉਹਦਾ ਲੰਗੜ ਠੀਕ ਹੋਇਆ ਨਾ ਉਹਦਾ ਭੈਂਗਾਪਣ ਠੀਕ। ਕਿਵੇਂ ਝੂਠ ਹੱਡੀਆਂ ਪੀ ਪੀ ਕੇ ਦੇ ਰਹੇ ਨੇ ਔਰ ਵੈਜੀਟੇਰੀਅਨਿਜ਼ਮ ਦੀ ਗੱਲ ਕਰਦੇ ਨੇ। ਕਿਸ ਲੈਵਲ ਦਾ ਝੂਠ ਕੋਵਿਡ-19 ਦੇ ਚੱਲਦੇ ਆ, ਝੂਠੀਆਂ ਗੋਲੀਆਂ ਬਣਾ ਕੇ ਫਿਰ ਇਹ ਹੈ ਕਿ ਜੀ ਇਹ ਕੋਵਿਡ ਦਾ ਇਲਾਜ ਹੈ, ਕੈਂਸਰ ਦਾ ਇਲਾਜ ਹੈ। ਸੁਪਰੀਮ ਕੋਰਟ ਨੇ ਫਟਕਾਰ ਲਾ ਕੇ ਐਡਾਂ ਬੰਦ ਕਰਾਈਆਂ, ਵੇਚ ਰਹੇ ਨੇ ਯੋਗਾ। ਉਹ ਇੱਕ ਉਹ ਜੰਮੂ ਦਾ ਹੁਣ ਮੈਂ ਕੀ ਲਫ਼ਜ਼ ਕਹਾਂ, ਸ਼੍ਰੀ ਰਵੀ ਸ਼ੰਕਰ ਫਰੋਡੀਆ ਫਰਾਡਸਟਰ, ਹਾਂਜੀ, ਉਹ ਆਰਟ ਆਫ ਲਿਵਿੰਗ ਦੇ ਥੱਲੇ ਉਹਨਾਂ ਨੂੰ ਬੇਵਕੂਫ ਬਣਾਓ। ਇਹ ਵਿਚਾਰੇ ਅਮਰੀਕਨ ਇਨ ਪਰਟੀਕੂਲਰ, ਯੂਰਪੀਅਨ ਇਨ ਜਨਰਲ ਬੜੇ ਵਲਰੇਬਲ ਨੇ ਐਮੋਸ਼ਨਲੀ ਵੀ। ਔਰ ਅਮਰੀਕਨਾਂ ਦੀ ਤਾਂ 250 ਸਾਲ ਤੋਂ ਜ਼ਿਆਦਾ ਇਹਨਾਂ ਦੀ ਸਿਵਲਾਈਜੇਸ਼ਨ ਨੇ, ਜਿਹਨਾਂ ਦੀ ਸੀ ਨੇਟਿਵ ਦੀ ਉਹ ਤਾਂ ਖਤਮ ਕਰਤੀ। ਇਸੇ ਲਈ ਜਦੋਂ ਇੱਥੇ 60ਵਿਆਂ ਦੇ ਵਿੱਚ ਸਾਰਾ ਸਿਸਟਮ ਟੁੱਟਿਆ, ਸਾਰੇ ਫਰਾਡ ਆ ਗਏ। ਮਹੇਸ਼ ਯੋਗੀ ਟ੍ਰਾਂਸੈਂਡੈਂਟਲ ਮੈਡੀਟੇਸ਼ਨ, ਉਹਨਾਂ 'ਚ ਭਜਨ ਯੋਗੀ ਵੀ ਆ ਗਿਆ, ਚਿੱਟੇ ਕੱਪੜੇ ਪਵਾ ਦਿੱਤੇ। ਸੋ ਇਹ ਸਾਰੇ ਬਾਲ ਗੋਪੇਸ਼ਵਰ ਔਰ ਰਜਨੀਸ਼ ਦਾ ਇੱਕ ਆਪਣਾ, ਉਹਨੇ ਤਾਂ ਸੰਭੋਗ ਸੇ ਭੋਗ ਸੇ ਪਤਾ ਨਹੀਂ ਕਿਆ ਯੋਗ ਤੱਕ ਉਹਨੇ ਆਪਣਾ ਫਲਸਫਾ ਕੱਢਵਾ। ਪਰ ਲੈ ਦੇ ਕੇ ਸਾਰਿਆਂ ਦਾ ਮਕਸਦ ਜਿਹੜਾ ਹੈ ਉਹ ਲੁੱਟ ਖਸੁੱਟ, ਸੈਕਸ਼ੂਅਲ ਐਕਸਪਲੋਇਟੇਸ਼ਨ, ਮਨੀ ਐਕਸਪਲੋਇਟੇਸ਼ਨ, ਔਰ ਉਹ ਸਾਰੇ 'ਚੋਂ ਲੇਕਿਨ ਹਰ ਇੱਕ ਨੇ ਬੜੀ ਫਾਈਨ, ਜਿਵੇਂ ਉਹ ਉਹਨਾਂ ਨੇ ਹਕੀਮਾਂ ਨੇ ਸਜਾ ਕੇ ਰੱਖਿਆ ਹੁੰਦਾ ਨਾ ਵੀ ਇਹ ਫਲਾਣੇ ਦਾ ਸ਼ਰਬਤ ਤੇ ਫਲਾਣੇ ਦਾ ਸ਼ਰਬਤ ਤੇ ਫਲਾਣੇ ਦਾ ਸ਼ਰਬਤ, ਦੂਰੋਂ ਤੁਹਾਨੂੰ ਲੱਗ ਰਿਹਾ ਹੁੰਦਾ ਇਹ ਬਦਾਮਾਂ ਦਾ ਹੈ, ਇਹ ਪਤਾ ਨਹੀਂ ਇਹਦਾ ਹੈ, ਉਹਦਾ ਹੈ। ਉਹ ਸਾਰੇ 'ਚ ਸਿਰਪ ਹੀ ਪਾਇਆ ਹੁੰਦਾ, ਉਹਦੇ 'ਚ ਘੁਮਾਇਆ ਹੁੰਦਾ, ਬਾਕੀ ਕੁਝ ਨਹੀਂ ਹੁੰਦਾ। ਸੋ ਇਹ ਇਹਨਾਂ ਦੀ ਜਿਹੜੀ ਹੈ ਉਹ ਮਾਰਕੀਟਿੰਗ ਹੈ। ਮਾਰਕੀਟਿੰਗ ਇਸ ਲੈਵਲ ਤੱਕ ਇਹਨਾਂ ਨੇ ਯੋਗਾ ਦੀ ਕੀਤੀ ਕਿ ਯੂਨਾਈਟਿਡ ਨੇਸ਼ਨਸ ਤੋਂ 21 ਜੂਨ ਦਾ ਦਿਨ ਜਿਹੜਾ ਉਹ ਯੋਗਾ ਡੇ ਦੇ ਥੱਲੇ ਕਰ ਲਿਆ। ਹੁਣ ਇਹਦੇ ਖਿਲਾਫ ਵੈਟੀਕਨ ਵੱਲੋਂ ਵੀ ਐਡਿਕਟ ਆਇਆ ਪੋਪ ਦਾ ਕਿ ਵੀ ਇਹ ਅਨਕ੍ਰਿਸਚਨ ਪ੍ਰੈਕਟਿਸ ਹੈ ਵੀ ਇਹ। ਔਰ ਹੌਲੀ ਜਦੋਂ ਅਮਰੀਕਨਾਂ ਨੇ ਦੇਖਿਆ, ਲਿਆਏ ਤਾਂ ਸੀ ਇਹ ਧਰਮ ਦੇ ਨਾਂ ਥੱਲੇ, ਸਿਹਤ ਦੇ ਨਾਂ ਥੱਲੇ, ਫਿਰ ਉਹਨੂੰ ਉਹਨਾਂ ਨੇ ਜੋੜਿਆ ਜੀ ਇਕਾਗਰਤਾ ਦੇ ਨਾਲ ਵੀ ਰਾਮ ਤੁਸੀਂ ਮੂੰਹ ਤੋਂ ਕਹਿੰਦੇ ਹੋ ਜਾਂ ਓਮ ਨਮੋ ਸ਼ਿਵਾਏ, ਜੀ ਸ਼ਿਵਾ ਦੇ ਨਾਲ ਜਦੋਂ ਉਹਨਾਂ ਨੇ ਸਿੱਖਾਂ 'ਚ ਵੇਚਣਾ ਸੀ ਔਰ ਉਹਦੇ 'ਚ ਇਹਨੇ ਭਜਨ ਯੋਗੀ ਨੇ ਕੁੰਡਲਨੀ ਯੋਗਾ ਦੇ ਨਾਂ ਥੱਲੇ ਸਿੱਖਾਂ ਨੂੰ ਵਾੜਿਆ ਯੋਗਾ। ਉਦੋਂ ਇਹ ਹੋਇਆ ਜੀ ਕਿ ਜਿਹੜਾ ਮੰਤਰ ਹੈ ਤੁਸੀਂ ਵਾਹਿਗੁਰੂ ਜੀ ਸਤਨਾਮ ਕਰ ਲਓ। ਹੁਣ ਇਹ ਇੱਕ ਐਸਾ ਚਲਾਕ ਤਰੀਕਾ ਹੈ, ਔਰ ਇਹ ਗੱਲ ਹੁਣ ਮੈਂ ਇਸ ਲਈ ਵੀ ਡਿਸਕਸ ਕਰ ਰਿਹਾ ਕਿਉਂਕਿ
21 ਜੂਨ ਆ ਰਿਹਾ ਹੈ। ਆਮ ਆਦਮੀ ਪਾਰਟੀ RSS ਦੀ B ਟੀਮ ਹੈ। ਇਹ ਸਾਰੇ ਫਰਾਡੀਆ ਜਿਹੜਾ ਅਰਵਿੰਦ ਕੇਜਰੀਵਾਲ, ਕਦੇ ਉਹ ਜਾ ਕੇ ਯੋਗਾ ਦੇ ਥੱਲੇ, ਕਦੇ ਕੋਈ ਹੋਰ ਟ੍ਰੀਟਮੈਂਟ ਜਿਹੜੀ ਹੈ ਕੁਦਰਤੀ ਪ੍ਰਾਕ੍ਰਿਤਕ ਇਲਾਜ, ਲੇਕਿਨ ਇਹਨੇ ਸਭ ਹਿੰਦੂ ਪ੍ਰੈਕਟਿਸ, ਹਨੂਮਾਨ ਚਾਲੀਸਾ ਪੜ੍ਹਦਾ ਬਹਿ ਕੇ ਹਿੰਦੂ ਪ੍ਰੈਕਟਿਸਿਸ ਨੂੰ ਔਰ ਉਹਨੇ ਵਰਡ ਵੀ ਨਹੀਂ ਮਿਸ ਕੀਤੇ। ਉਹਨੇ ਕਿਹਾ ਸੀ ਤਾਂ ਪੁਰਾਣਾ ਸੰਗੀ ਹੈ, ਮੇਰਾ ਪਿਓ ਜਿਹੜਾ ਉਹ ਖਾਕੀ ਨਿੱਕਰ ਪਾਉਂਦਾ ਸੀ। ਹੁਣ ਇਹਨੇ ਭਗਵੰਤ ਮਾਨ ਨੇ CM ਦੀ ਯੋਗਸ਼ਾਲਾ ਦੇ ਨਾਂ ਥੱਲੇ ਜਿਹੜਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਜ਼ਾਹਰ ਹੈ ਫੰਡਿੰਗ ਰੱਖੀ ਹੋਏਗੀ ਸਰਕਾਰ ਦੀ। ਦੂਜੇ ਹੁਣ ਇਹ ਖਬਰ ਸਾਹਮਣੇ ਆਈ ਕਿ ਵੀ ਫਰੀਦਕੋਟ ਦੇ ਵਿੱਚ 4 ਗੁਰਦੁਆਰਿਆਂ ਦੇ ਵਿੱਚ ਸੋ ਕਾਲਡ ਯੋਗਾ ਦੀਆਂ ਕਲਾਸਿਸ ਚੱਲ ਰਹੀਆਂ, ਜਿਹਦੇ 'ਚ ਨੰਗੇ ਸਿਰ ਸਾਰੇ ਬੈਠੇ ਨੇ ਪ੍ਰਵਾਸੀ UP ਬਿਹਾਰ ਵਾਲੇ ਟੀਚਰ ਦੂਜੇ ਤੀਜੇ। ਉਹਨਾਂ ਨੇ ਜਾ ਕੇ ਉਹਨਾਂ ਨੂੰ ਇਹ ਕਿਹਾ ਕਿ ਵੀ ਇਹ ਗੁਰਦੁਆਰਿਆਂ 'ਚ ਨਹੀਂ ਜੀ, ਅਸੀਂ ਤਾਂ ਯੋਗਾ, ਇਹ ਤਾਂ ਐਕਸਰਸਾਈਜ਼ ਹੈ, ਤਾਂ ਪੰਜਾਬ ਗਵਰਨਮੈਂਟ ਦਾ ਪ੍ਰੋਗਰਾਮ ਹੈ CM ਦੀ ਯੋਗਸ਼ਾਲਾ ਦੇ ਥੱਲੇ। ਉਹਨਾਂ ਨੇ ਕਿਹਾ ਵੀ ਇਹ ਬੰਦ ਕਰੋ, ਇੱਥੋਂ ਗੁਰਦੁਆਰੇ ਦੀ ਹਦੂਦ ਦੇ ਤੁਸੀਂ ਜਾ ਕੇ ਬਾਹਰ ਗਰਾਊਂਡ 'ਚ ਕਰੋ, ਕੋਈ ਹੋਰ ਕਰੋ। ਫਿਰ ਮੈਨੂੰ ਖਿਆਲ ਆਇਆ ਵੀ ਇਹ ਤਾਂ ਅਮਰੀਕਾ 'ਚ ਵੀ, ਮੈਨੂੰ ਯਾਦ ਹੈ ਅੱਜ ਤੋਂ 10-12 ਸਾਲ ਪਹਿਲਾਂ ਕਿਹੜੇ ਗੁਰਦੁਆਰੇ ਬਾਰੇ ਕਿਸੇ ਨੇ ਮੈਨੂੰ ਕੁਝ ਸਿੰਘਾਂ ਨੇ ਪੁੱਛਿਆ ਕਿ ਵੀ ਇੱਥੇ ਉਹ ਮੁਫਤ ਯੋਗਾ ਦੀਆਂ ਕਲਾਸਾਂ ਲਾਉਣਾ ਚਾਹੁੰਦੇ, ਹਾਲਾਂ ਜਿਹੜੀ ਲਾਉਣ ਵਾਲੀ ਸੀ ਉਹ ਭਜਨ ਯੋਗੀ ਦੀ ਚੇਲੀ ਸੀ। ਕਿ ਮੈਂ ਕਿਹਾ ਵੀ ਇਹਨਾਂ ਨੂੰ ਬਾਹਰ ਕੱਢੋ ਇੱਥੋਂ, ਇਹ ਯੋਗਾ ਯਾਗਾ ਦਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਸਾਡਾ ਜਹਾਜ਼ ਹੈ, ਜਿਹੜਾ ਮੂਲ ਰੂਪ ਦੇ ਵਿੱਚ ਜਿਹੜਾ ਇਸ ਦੇ ਵਿੱਚ ਤਾਂ ਇਹ ਸਾਰਿਆਂ ਨੂੰ ਨੈਗੇਟ, ਮੈਂ ਕਿਹਾ ਇਹਨਾਂ ਨੂੰ ਪੜ੍ਹਾਓ, ਇਹ ਜਿਹੜਾ ਸਿੱਧ ਗੋਸ਼ਟ ਦੇ ਅਰਥ ਸਮਝਾਓ ਇਹਨਾਂ ਨੂੰ ਬਿਠਾ ਕੇ ਵੀ ਗੁਰੂ ਸਾਹਿਬ ਨੇ ਤਾਂ ਇਸ ਸਾਰੇ ਨੂੰ ਨਕਾਰ ਕੇ, ਸਾਡਾ ਤਾਂ ਫਲਸਫਾ ਹੀ ਪਿਆਰ ਦਾ ਫਲਸਫਾ ਹੈ। ਇਹ ਜਿਹੜਾ ਬਾਹਰ ਜਾ ਕੇ ਕਰੋ, ਜੇ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਨੇ ਕੋਈ ਉੱਥੇ ਯੋਗਾ ਦੇ ਸੈਂਟਰ ਨਹੀਂ ਖੋਲੇ ਤੇ ਤੁਸੀਂ ਕਿਹੜੇ ਹੋ ਜਿਹੜੇ ਕਿ ਬੜੀ ਹੈਲਥ ਦੇਣ ਵਾਲੇ ਹੋ ਜਾਂ ਦੂਜੇ ਹੋ। ਔਰ ਇਹਦੇ ਥੱਲੇ ਹੁਣ ਜਿਵੇਂ ਇਹਨੇ ਖਬਰ ਵੀ ਟ੍ਰਿਬਿਊਨ ਨੇ ਲਾਈ ਹੈ, ਇਹ ਤਾਂ ਹੈ ਭੜਕਾਊ ਤਰੀਕੇ ਨਾਲ ਸਿੱਖ ਗਰੁੱਪਸ ਹਾਲਟ ਯੋਗਾ ਕਲਾਸਿਸ ਇਨ ਫਰੀਦਕੋਟ ਗੁਰਦੁਆਰਾ ਡਿਮਾਂਡ ਗਤਕਾ ਟ੍ਰੇਨਿੰਗ ਇਨਸਟੈਡ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਦੋਂ ਤੋਂ ਇਹਨਾਂ ਨੇ ਯੋਗਾ ਡੇ 21 ਜੂਨ ਨੂੰ ਮਨਾਇਆ, ਉਦੋਂ ਤੋਂ ਹੀ ਉਹ ਮਨਾਉਂਦੇ ਨੇ ਕਿ ਵੀ ਸਿੱਖ ਨੂੰ ਗਤਕਾ ਦਿਵਸ, ਪਰ ਅਸੀਂ ਉਹਦੇ ਨਾਲ ਕਿਉਂ ਨਾ ਵੀ ਟੈਗ ਇਨ ਕਰੀਏ। ਪਰ ਇਹ ਗੁਰਦੁਆਰਿਆਂ ਤੋਂ ਇਹਨਾਂ ਨੂੰ ਦੂਰ ਰੱਖੋ। ਇਹ ਸਾਡੇ ਪਹਿਲਾਂ ਹੀ ਸਾਡੀਆਂ ਬਹੁਤ ਸਾਰੀਆਂ ਗੁਰਦੁਆਰਾ ਸਾਹਿਬਾਨ ਦੇ ਮਰਿਆਦਾ ਦੇ ਨਾਂ ਥੱਲੇ ਅਸੀਂ ਬਹੁਤ ਸਾਰੇ ਹਿੰਦੂ ਰਿਚੁਅਲਿਸਟਿਕ ਪ੍ਰੈਕਟਿਸਿਸ ਹੀ ਕਰਨ ਲੱਗ ਗਏ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਹੁਣ ਜਦੋਂ ਇਹ ਵੀ ਕਿਹਾ ਜਾਂਦਾ ਜਿਹੜੇ ਲਫ਼ਜ਼ ਨੇ ਅਰਦਾਸ ਤੇ 10 ਪਾਤਸ਼ਾਹੀਆਂ ਦੇ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ, ਹੁਣ ਇਹ 2 ਲਫ਼ਜ਼ ਨੇ, ਦੀਦਾਰ ਨਹੀਂ ਹੈਗਾ, ਪਾਠ ਦੀਦਾਰ। ਕਿ ਮਤਲਬ ਇਹ ਹੈ ਵੀ ਜੇ ਤੁਸੀਂ ਸਮਝੋ ਕਿ ਵੀ ਤੁਸੀਂ ਰੁਮਾਲਾ ਬਹੁਤ ਕੀਮਤੀ ਚੜਾਇਆ, ਤੁਸੀਂ ਮੱਥਾ ਟੇਕ ਕੇ ਆ ਗਏ, ਨਹੀਂ, ਅਲਟੀਮੇਟਲੀ ਤਾਂ ਜਿਹੜੀ ਸ਼ਬਦ ਦੀ ਵਿਚਾਰ ਕਰਨੀ ਹੈ ਤੇ ਸ਼ਬਦ ਦੀ ਵਿਚਾਰ ਹੀ ਪਾਠ ਦੀ, ਜਦੋਂ ਤੁਸੀਂ ਪਾਠ ਕਰਦੇ ਹੋ, ਪਾਠ ਪਠਨ ਨੂੰ ਕਹਿੰਦੇ ਨੇ, ਗੁਰੂ ਦੀ ਬਾਣੀ ਨੂੰ ਪੜ੍ਹਨਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਇਹ ਜਿਹੜਾ ਤੁਸੀਂ ਸੁਣਦੇ ਹੋ, ਬਾਣੀ ਨੂੰ ਪੜ੍ਹਦੇ ਹੋ, ਫਿਰ ਉਸ ਦੇ ਅੰਦਰ ਤੁਹਾਡੇ ਅੰਦਰ ਭਾਉ ਪਿਆਰ ਪੈਦਾ ਹੁੰਦਾ ਹੈ। ਤੁਸੀਂ ਫਿਰ ਉਹ ਜਿਹੜਾ ਅੰਦਰ ਤੁਹਾਡੇ ਤੀਰਥ ਹੈ, ਜਿਹੜਾ ਨਾਮ ਜਪਣਾ, ਗੁਰੂ ਦੇ ਨਾਲ ਜੁੜਨਾ, ਗੁਰ ਕੀ ਮੱਤ ਤੂੰ ਲੈ ਆਣੇ, ਉਸ ਤੁਸੀਂ ਰਸਤੇ ਤੇ ਤੁਰਦੇ ਹੋ। ਸੋ ਮੈਂ ਬੇਸ਼ੱਕ ਇਹ ਖਬਰ ਪੰਜਾਬ ਦੇ ਹਵਾਲੇ ਨਾਲ ਹੈ, ਪਰ ਇਹਨੂੰ ਇੱਕ ਵਾਰਨਿੰਗ ਸਾਈਨ ਲੈਣਾ। ਇਹ ਜਿਹੜਾ ਬੁੱਧ ਧਰਮ ਦਾ ਖਾਤਮਾ ਕਿਵੇਂ ਕੀਤਾ ਇਹਨਾਂ ਨੇ, 1000 ਸਾਲ ਜਿਹੜੇ ਬੁੱਧ ਦਾ ਥਾਟ ਰਿਹਾ ਇਵੇਂ ਹੀ ਸੀ। ਹੌਲੀ 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 ਜੇ ਬੁੱਧ ਨੇ ਤਾਂ ਮੂਰਤੀ ਪੂਜਾ ਦੀ ਬਿਲਕੁਲ ਵਿਰੋਧਤਾ ਕੀਤੀ, ਇਹਨਾਂ ਨੇ ਬੁੱਧ ਦੀਆਂ ਮੂਰਤੀਆਂ ਬਣਾ ਕੇ ਰੱਖਤੀਆਂ ਲੋਕਾਂ ਦੇ ਲਈ ਵੀ। ਪਹਿਲਾਂ ਉਹ ਸ਼ਿਵ ਤੇ ਦੂਜੇ ਤੀਜੇ ਨੂੰ ਪੂਜਦੇ ਸੀ, ਬੁੱਧ ਨੂੰ ਵੀ ਪੂਜਣ ਲੱਗ ਗਏ। ਹੌਲੀ 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 ਇਹ ਫਰਕ ਹੀ ਮੁੱਕਣਾ ਸ਼ੁਰੂ ਹੋ ਗਿਆ ਹੈ ਕਿ ਵੀ ਉਹਨਾਂ ਦੇ ਵਿੱਚ ਕੀ ਹੈ, ਇਵੇਂ ਜਿਹਨੂੰ ਕਹਿੰਦੇ ਨੇ ਸ਼ਾਸਤਰ ਸੇ ਮਾਰਾ, ਇਹੀ ਹਾਲ ਸਾਡਾ ਇਹਨਾਂ ਨੇ ਕੀਤਾ ਹੋਇਆ ਸੀ। ਬਹੁਤ ਸਾਰੀਆਂ ਆਲਰੇਡੀ ਉਹ ਹਿੰਦੂ ਪ੍ਰੈਕਟਿਸਿਸ ਆਪਣੇ 'ਚ ਲਈਆਂ ਹੋਈਆਂ ਜਿਹੜੀਆਂ ਕਈ ਵਾਰੀ ਸਾਨੂੰ ਪਤਾ ਵੀ ਨਹੀਂ, ਅਸੀਂ ਸ਼ਰਧਾ ਦੇ ਥੱਲੇ ਆਪਣੇ ਵੱਲੋਂ ਇਹ ਨਹੀਂ ਹੈ ਵੀ ਕੋਈ ਸਿੱਖ ਕੋਈ ਡੈਲੀਬਰੇਟਲੀ ਉਹਨੂੰ ਕੋਈ ਕਹੇ ਜੀ ਤੂੰ ਹਿੰਦੂ ਬਣ ਜਾ ਤੇ ਉਹ ਹਿੰਦੂ, ਪਰ ਉਹ ਹੌਲੀ 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 ਇਹ ਚੀਜ਼ਾਂ ਜਿਹੜੀਆਂ ਨੇ ਇਵੇਂ ਤੁਹਾਡੇ ਸੀਪ ਇਨ ਕਰ ਗਈਆਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਵੀ ਤੁਸੀਂ ਜਿਹੜੀਆਂ ਨੇ ਉਹ ਅਨਸਿੱਖ ਪ੍ਰੈਕਟਿਸਿਸ ਕਰ ਰਹੇ ਹੋ। ਸੋ ਇਹੀ ਹਾਲ ਹੈ ਯੋਗਾ ਦੇ ਹਵਾਲੇ ਨਾਲ ਹੈ। ਸੋ ਅਸੀਂ ਤਾਂ ਜਿਹੜਾ
ਖਬਰਦਾਰ, ਹੋਸ਼ਿਆਰ, ਬਾਮਲਾਜ਼ਾ ਹੋਸ਼ਿਆਰ, ਬਿਲਕੁਲ। ਇਹੀ ਕਹਿ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਜਿਹੜੇ ਆਪਣੇ ਵਿਊਅਰਸ ਦੇ ਮੈਸੇਜ ਨੇ ਅੱਜ ਆਪਾਂ ਨਹੀਂ ਲੈ ਪਾਵਾਂਗੇ, ਸੋ ਮਾਫੀ ਚਾਹੁੰਦੇ ਹਾਂ। ਸੋ ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।